वाहिगुरू जी का खालसा वाहिगुरू जी की फतेह अस्सलाम वालेकुम आदाब वर्ज महा ਤੁਹਾਡੀ ਹੋਸਟ ਅਨੀਲਮ ਕੋਟ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਏ ਮਿਸ਼ਰਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच है बहुत शुक्रिया जी डॉक्टर साहब। आज 25 मई 2023 12 जेठ नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਿਮਰਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਅਸੀਂ ਖੁਦ ਹੀ ਕਿਵੇਂ ਆਪਣੀ ਬੋਲੀ ਨੂੰ ਨਕਾਰਦੇ ਹਾਂ ਅਤੇ ਆਪਣੇ ਧਰਮ ਸੱਭਿਆਚਾਰ ਨੂੰ ਮਾੜਾ ਜਾਂ ਦੂਜੇ ਦਰਜੇ ਦਾ ਸਮਝਦੇ ਹਾਂ। ਇਹ ਇਨਫੀਰੀਅਰਿਟੀ ਕੰਪਲੈਕਸ ਦਾ ਕਾਰਨ ਕੀ ਹੈ ਔਰ ਕਿਉਂ ਅਸੀਂ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਮਾਰਿਆ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿਮਰਨਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਮੋਦੀ ਦੀ ਆਸਟ੍ਰੇਲੀਆ ਜਿਹੜੀ ਫੇਰੀ ਹੈ ਉਸ ਦੇ ਬਾਰੇ ਨਾਲ ਕਿ ਮੋਦੀ ਦੀ 3 ਰੋਜ਼ਾ ਆਸਟ੍ਰੇਲੀਆ ਫੇਰੀ ਦੀ ਜਿਹੜੀ ਭਾਰਤੀ ਮੀਡੀਆ ਵੱਲੋਂ ਵਿਖਾਈ ਗਈ ਰੋਜ਼ੀ ਪਿਕਚਰ ਦੀ ਹਕੀਕਤ ਹੌਲੀ ਹੌਲੀ ਜਿਹੜੀ ਬਾਹਰ ਆ ਰਹੀ ਹੈ ਔਰ ਆਸਟ੍ਰੇਲੀਅਨ ਲਾ ਮੇਕਰਸ ਵੱਲੋਂ ਜਿੱਥੇ ਆਪਣੇ ਪ੍ਰਾਈਮ ਮਿਨਿਸਟਰ ਐਲਬਨੀ ਨੂੰ ਮਨੁੱਖੀ ਹੱਕਾਂ ਦੇ ਮੁੱਦੇ ਤੇ ਘੇਰਿਆ ਜਾ ਰਿਹਾ ਉੱਥੇ ਮੋਦੀ ਸਰਕਾਰ ਦੇ ਗੰਦੇ ਚਿਹਰੇ ਨੂੰ ਐਕਸਪੋਜ਼ ਕੀਤਾ ਜਾ ਰਿਹਾ ਔਰ ਆਸਟ੍ਰੇਲੀਅਨ ਗ੍ਰੀਨਜ਼ ਪਾਰਟੀ ਦੇ ਸੈਨੇਟਰ ਦਾ ਕਹਿਣਾ ਹੈ ਕਿ ਭਾਰਤ ਹੁਣ ਇਹੋ ਜਿਹਾ ਮੁਲਕ ਬਣ ਗਿਆ ਹੈ ਕਿ ਜਿੱਥੇ ਸੱਚ ਬੋਲਣਾ ਇੱਕ ਕ੍ਰਾਈਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਅੱਜ ਫੇਰ ਆਲਮੋਸਟ 15 ਮਿੰਟ ਲੇਟ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜੀ। ਕਈ ਵਾਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਔਨ ਟਾਈਮ ਹੋਈਏ ਲੇਕਿਨ ਕੁਛ ਨਾ ਕੁਛ ਐਸਾ ਵਾਪਰਦਾ ਜੀ ਔਰ ਸਾਨੂੰ ਸਾਡੇ ਵਿਊਅਰਸ ਦੀ ਸ਼ਿਕਾਇਤ ਵੀ ਹੁੰਦੀ ਹੈ ਕਈ ਵਾਰ ਕਿ ਟਾਈਮ ਤੇ ਸ਼ੁਰੂ ਨਹੀਂ ਹੁੰਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਔਨ ਟਾਈਮ ਰੱਖੀਏ ਜੀ। ਵੀਰ ਸਿਮਰਨਦੀਪ ਸਿੰਘ ਇਹ ਕੈਲੀਫੋਰਨੀਆ ਤੋਂ ਨੇ ਟੋਰਾਂਟੋ ਤੋਂ ਨੇ? ਸੌਰੀ ਆਈ ਥਿੰਕ ਟੋਰਾਂਟੋ ਤੋਂ ਓਕੇ। ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਟੋਰਾਂਟੋ ਦਾ ਇਹ ਬੈਚ ਹਮੇਸ਼ਾ ਹੀ ਟੀਵੀ 84 ਦੇ ਨਾਲ ਖਲੋਂਦਾ ਹੈ ਜੀ ਔਰ ਜਿਹੜੇ ਵੀ ਨੌਜਵਾਨ ਖਾਸ ਤੌਰ ਤੇ ਮੌਜੂਦਾ ਕੌਮ ਦੀ ਸਥਿਤੀ ਨੂੰ ਭਾਪਦੇ ਨੇ ਦੇਖਦੇ ਨੇ ਡੇ ਟੂ ਡੇ ਬੇਸਿਸ ਦੇ ਉੱਤੇ ਪੰਜਾਬ ਦੀਆਂ ਘਟਨਾਵਾਂ ਦੇ ਉੱਤੇ ਨਜ਼ਰਸਾਨੀ ਕਰਦੇ ਨੇ ਉਹਨਾਂ ਨੂੰ ਇੱਕ ਖਾਮੀ ਜ਼ਰੂਰ ਆਪਣੇ ਸਾਰਿਆਂ 'ਚ ਹੀ ਲੱਗਦੀ ਹੈ ਕਿ ਅਸੀਂ ਇੱਕ ਦੂਜੇ ਦੀ ਗੱਲ ਨੂੰ ਉਤਸ਼ਾਹਤ ਕਰਨ ਦੀ ਥਾਂ ਨੁਕਸ ਕੱਢਣ ਵੱਲ ਜ਼ਿਆਦਾ ਦੌੜਦੇ ਹਾਂ ਔਰ ਇਹ ਆਲਮੋਸਟ ਰੋਜ਼ਾਨਾ ਹੀ ਜਿੰਨੇ ਇੱਕ ਮੈਸੇਜ ਅਸੀਂ ਦਿੰਦੇ ਹਾਂ ਆਪਣੇ ਸਪਾਂਸਰਸ ਵੱਲੋਂ ਉਸ ਦੇ ਵਿੱਚ ਕੇਂਦਰੀ ਨੁਕਤਾ ਹੁੰਦਾ ਹੈ। ਹੁਣ ਤਾਂ ਮੈਂ ਵੀ ਕਹਿ ਕੇ ਥੱਕ ਜਾਂਦਾ ਮੈਨੂੰ ਵੀ ਇਹ ਲੱਗਦਾ ਹੁੰਦਾ ਹੈ ਕਿ ਭਾਈ ਅਸੀਂ ਜਿਹੜਾ ਇਸ 'ਚ ਕੀ ਕਰ ਸਕਦੇ ਹਾਂ। ਆਪਣੇ ਤੌਰ ਤੇ ਅਸੀਂ ਜ਼ਰੂਰ ਗਾਰੰਟੀ ਕਰਦੇ ਹਾਂ ਔਰ ਕੋਸ਼ਿਸ਼ ਵੀ ਕਰਦੇ ਹਾਂ ਕਿ ਸਾਥੋਂ ਐਸਾ ਕੁਛ ਨਾ ਹੋਏ ਜਿਹਦੇ ਥੱਲੇ ਕੋਈ ਵੀ ਜਿਹੜਾ ਕੌਮ ਪ੍ਰਸਤ ਹੈ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲਾ ਹੈ ਉਸ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਹੋਏ ਜਾਂ ਉਸ ਦੀਆਂ ਸੇਵਾਵਾਂ ਨੂੰ ਛੁਟਿਆਇਆ ਜਾਏ। ਰਾਦਰ ਕੁਛ ਹਾਲਤਾਂ 'ਚ ਤਾਂ ਜਿਨ੍ਹਾਂ ਬਾਰੇ ਅਜੇ ਜਿਨ੍ਹਾਂ ਨੂੰ ਅਜੇ ਪਰਖਿਆ ਜਾਣਾ ਹੁੰਦਾ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਉਹਨਾਂ ਨੂੰ ਵੀ ਉਤਸ਼ਾਹਤ ਕਰਨ ਦੀ। ਔਰ ਵੀਰ ਸਿਮਰਨਦੀਪ ਸਿੰਘ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਫਿਕਰਮੰਦ ਹੋ ਹਰ ਪੰਥ ਦਰਦੀ ਫਿਕਰਮੰਦ ਹੈ ਤੇ ਜਦੋਂ ਚਾਰ ਚਫੇਰੇ ਕੁਛ ਨਜ਼ਰ ਨਾ ਆ ਰਿਹਾ ਹੋਏ ਫਿਰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਆਪਣਾ ਫਰਜ਼ ਨਿਭਾਉਂਦੇ ਰਹਿਣਾ ਚਾਹੀਦਾ ਤੇ ਗੁਰੂ ਚਰਨਾਂ 'ਚ
ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਸਾਨੂੰ ਇਸ ਔਖੀ ਘੜੀ ਚੋਂ ਕੱਢਣ ਵੀ, ਰਾਹ ਵੀ ਦਿਖਾਣ। ਬਿਲਕੁਲ। ਆਪਸੀ ਮੇਲ ਮਿਲਾਪ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ। ਇਸ ਤਰ੍ਹਾਂ ਦੀ ਸਾਡੀ ਅਵਸਥਾ ਬਣੇ ਕਿ ਅਸੀਂ ਦੁਬਿਧਾ ਚੋਂ ਨਿਕਲੀਏ, ਡਾਇਕੋਟਮੀ ਚੋਂ ਨਿਕਲੀਏ ਤੇ ਇਮਾਨਦਾਰੀ ਨਾਲ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਦੀ ਕਾਇਮੀ ਵੱਲ ਪੇਸ਼ਕਦਮੀ ਕਰੀਏ। ਮੋਦੀ ਆਸਟ੍ਰੇਲੀਆ, ਹੁਣ ਮੇਰਾ ਖਿਆਲ ਹੈ ਵੀ ਇੰਨੇ ਦਿਨ ਹੋ ਗਏ, ਲੇਕਿਨ ਇਹ ਹੁੰਦਾ ਹੈ ਵੀ ਜਿਹੜਾ ਕੋਈ ਖੁਸ਼ਬੂ ਵਾਲਾ ਆ ਰਿਹਾ ਹੁੰਦਾ ਹੈ, ਉਸ ਜਦੋਂ ਉਹਨੇ ਅਜੇ ਉਹਦੀ ਆਮਦ ਹੁੰਦੀ ਹੈ ਤੇ ਉਸ ਦੀ ਆਮਦ ਤੋਂ ਪਹਿਲਾਂ ਖੁਸ਼ਬੂ ਅੱਪੜ ਜਾਂਦੀ ਹੈ ਤੇ ਜਦੋਂ ਉਹ ਜਾਂਦਾ ਹੈ ਤੇ ਉਸ ਤੋਂ ਕਿੰਨਾ ਚਿਰ ਬਾਅਦ ਵੀ ਖੁਸ਼ਬੂ ਜਿਹੜੀ ਆ ਫਜ਼ਾ ਦੇ ਵਿੱਚ ਰਹਿੰਦੀ ਹੈ। ਤੇ ਇਹੀ ਫਾਰਮੂਲਾ ਬਦਬੂ ਦੇ ਉੱਤੇ ਵੀ ਲਾਗੂ ਹੁੰਦਾ ਹੈ ਵੀ ਜਿਹੜੇ ਬਦਬੂਦਾਰ ਲੋਕ ਜਾਂ ਬਦਬੂਦਾਰ ਸਿਸਟਮ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕ ਨੇ, ਉਹ ਜਿੰਨਾ ਮਰਜ਼ੀ ਆਰਟੀਫੀਸ਼ੀਅਲ ਸੈਂਟ ਛਿੜਕ ਲੈਣ, ਜਿੰਨੀਆਂ ਮਰਜ਼ੀ ਫੁੱਲਾਂ ਦੀਆਂ ਪੱਤੀਆਂ ਸਿਰਾਂ ਦੇ ਉੱਤੇ ਪਾ ਲੈਣ ਜਾਂ ਦੂਜੇ, ਉਹਨਾਂ ਵਿਚਲੀ ਬਦਬੂ ਤੁਹਾਨੂੰ ਆਉਣ ਤੋਂ ਪਹਿਲਾਂ ਵੀ ਜਿਹੜੀ ਆ ਰਹੀ ਹੁੰਦੀ ਹੈ ਤੇ ਜਦੋਂ ਉੱਥੋਂ ਜਾਂਦੇ ਨੇ ਤਾਂ ਵੀ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਇਹ ਵੱਡਾ ਬਦਬੂਦਾਰ ਕਿਰਦਾਰ ਵਾਲੇ ਲੋਕ ਨੇ। ਸੋ ਮੋਦੀ ਨੇ ਜਿਸ ਕਿਸਮ ਦੀ ਨੌਟੰਕੀ ਆਸਟ੍ਰੇਲੀਆ ਦੇ 3 ਰੋਜ਼ਾ ਦੌਰੇ ਦੇ ਨਾਂ ਥੱਲੇ ਕੀਤੀ, ਹੁਣ ਤਾਂ ਬਹੁਤ ਸਾਰੇ ਫੈਕਟ ਸਾਹਮਣੇ ਆ ਰਹੇ ਨੇ। ਇੱਕ ਟਵੀਟ ਰਾਹੀਂ ਇਹ ਵੀ ਪਤਾ ਲੱਗਾ ਕਿ 12 ਚਾਰਟਰਡ ਪਲੇਨ ਭਾਰਤ ਤੋਂ ਆਸਟ੍ਰੇਲੀਆ ਦੇ ਅੱਡ-ਅੱਡ ਏਅਰਪੋਰਟਸ ਤੇ ਆਏ, ਜਿਨ੍ਹਾਂ 4000 ਤੋਂ ਜ਼ਿਆਦਾ ਜਿਹੜੇ ਚੀਅਰ ਲੀਡਰ, ਜਿਹੜੇ ਝੂਠੇ ਨਾਰੇ ਲਾਉਣ ਵਾਲੇ ਔਰ ਬੱਲੇ ਬੱਲੇ ਕਰਨ ਵਾਲੇ, ਉਹ ਲੋਕ ਆਏ। ਸੋ ਜ਼ਾਹਿਰ ਹੈ ਵੀ ਇੰਨਾ ਪੈਸਾ ਅਡਾਨੀਆਂ ਰਾਹੀਂ 130 ਬਿਲੀਅਨ ਡਾਲਰ ਤੋਂ ਜ਼ਿਆਦਾ ਜੋ ਡਕਾਰ ਗਏ ਨੇ। ਇਸ ਵੇਲੇ ਬੀਜੇਪੀ ਸਭ ਤੋਂ ਜ਼ਿਆਦਾ ਫੰਡਡ ਪਾਰਟੀ ਹੈ। ਐਸੇ ਕਾਨੂੰਨਾਂ ਦੇ ਉੱਤੇ ਰੋਕ ਲਾ ਦਿੱਤੀ ਹੈ ਜਿਹਦੇ ਥੱਲੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਪੈਸਾ ਕਿੱਥੋਂ ਆ ਰਿਹਾ। ਸੋ ਉਹ ਤਾਂ ਜਦੋਂ ਤੁਸੀਂ ਉੱਥੋਂ ਦੇ ਈਵਨ ਜਦੋਂ ਮੱਧ ਪ੍ਰਦੇਸ਼ 'ਚ ਸ਼ਿਵਰਾਜ ਚੌਹਾਨ ਦੀ ਸਰਕਾਰ ਬਣਾਈ ਗਈ, ਹਾਲਾਂਕਿ ਕਾਂਗਰਸ ਪਾਰਟੀ ਦੀ ਸਰਕਾਰ ਸੀ, ਕਾਂਗਰਸ ਜਿੱਤੀ ਸੀ, ਤੇ ਉਦੋਂ ਸਾਹਮਣੇ ਆਇਆ ਸੀ ਕਿ ਇੱਕ ਐਮਐਲਏ ਨੂੰ 25-25 30 ਕਰੋੜ ਰੁਪਈਆ ਦਿੱਤਾ ਗਿਆ। ਸੋ ਹੁਣ ਤਾਂ ਕਰੋੜਾਂ ਦੇ, ਲੱਖਾਂ, ਇੱਕ ਜ਼ਮਾਨੇ 'ਚ ਲੱਖ ਬਹੁਤ ਵੱਡੀ ਗਿਣਤੀ ਹੁੰਦੀ ਸੀ, ਫਿਰ ਕਰੋੜ ਹੋ ਗਿਆ। ਹੁਣ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੇ ਸੌਦੇਬਾਜ਼ੀਆਂ ਕਰਨ ਦੇ ਲਈ ਅਰਬਾਂ ਵੀ ਇਹਨਾਂ ਨੂੰ ਦੇਣੇ ਪੈਣ ਤੇ ਇਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਗਾ। ਸੋ ਇਹਨਾਂ ਦੇ ਲਈ ਕਿੰਨੀਆਂ ਚਾਰਟਰਡ ਫਲਾਈਟਸ ਕਿੱਥੋਂ ਆਈਆਂ, ਕਿਹਨੂੰ ਕੀ ਦਿੱਤਾ, ਕਿੱਥੇ ਕੀ ਖਰਚਿਆ ਜਾ ਰਿਹਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਹ ਮੋਦੀ ਦਾ ਟਰਮ ਖਤਮ ਹੋਈ ਤੇ ਕਦੇ ਕੋਈ ਵਕਤ ਪਾ ਕੇ ਉੱਥੇ ਕੋਈ ਹੋਰ ਸਿਸਟਮ ਆਇਆ ਤੇ ਜੇ ਇਹਦੀ ਪੜਤਾਲ ਹੋਈ ਤਾਂ ਅਰਬਾਂ ਰੁਪਏ ਸਿਰਫ ਮੋਦੀ ਦੇ ਇਮੇਜ ਨੂੰ, ਫਾਲਸ ਇਮੇਜ ਨੂੰ ਪ੍ਰੋਜੈਕਟ ਕਰਨ ਦੇ ਲਈ ਕਿਵੇਂ ਲੇਟੈਸਟ ਟੈਕਨੋਲੋਜੀ, PR ਫਰਮਾਂ ਇਹ ਸਾਰੀਆਂ ਹਾਇਰ ਕਰਕੇ ਕਿਵੇਂ ਇਸ ਸਾਰੇ ਸੌਦੇ ਨੂੰ ਵੇਚਿਆ ਜਾ ਰਿਹਾ ਹੈ, ਇਹ ਸਾਹਮਣੇ ਆਏਗਾ। ਕਿਉਂਕਿ ਜੇ ਤੁਸੀਂ ਉੱਥੇ RTI ਐਕਟ ਥੱਲੇ ਕੁਝ ਜਾਣਨਾ ਵੀ ਚਾਹੋ ਤਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਸ ਵਾਰ ਜਿਵੇਂ ਪਹਿਲਾਂ ਮੋਦੀ ਅਮਰੀਕਾ 'ਚ ਆਇਆ, ਜਦੋਂ ਟਰੰਪ ਦੇ ਇਸ ਹਿਊਸਟਨ ਗੈਦਰਿੰਗ ਜਿਹਦੇ 'ਚ ਸਾਹਮਣੇ ਆਇਆ ਕਿ 80% ਤੋਂ ਜ਼ਿਆਦਾ ਗੁਜਰਾਤੀ ਢੋਏ ਹੋਏ ਸੀ, ਉਦੋਂ ਵੀ ਇਹ ਸਾਹਮਣੇ ਸੀ ਕਿ ਅਮਰੀਕਾ ਦੇ ਅੱਡ-ਅੱਡ ਸ਼ਹਿਰਾਂ ਤੋਂ ਜਿੱਥੋਂ ਫਲਾਈਟ ਚੱਲੀਆਂ ਨੇ, ਟਿਕਟਾਂ ਓਵਰਸੀਜ਼ ਫਰੈਂਡਸ ਆਫ ਬੀਜੇਪੀ ਵਾਲਿਆਂ ਨੇ ਪ੍ਰੋਵਾਈਡ ਕੀਤੀਆਂ। ਇਸ ਵਾਰ ਆਸਟ੍ਰੇਲੀਆ 'ਚ ਮੋਦੀ ਦੀ ਬਦਬੂ ਤੋਂ ਪਹਿਲਾਂ ਇੱਕ ਹੋਰ ਬਦਬੂ ਜਿਹੜੀ ਕਈ ਹਫ਼ਤਿਆਂ ਤੋਂ ਉੱਥੇ ਚੱਲ ਰਹੀ ਸੀ ਕਿ ਜਿਹੜਾ ਪਿਛਲੀ ਮੋਦੀ ਦੀ ਆਸਟ੍ਰੇਲੀਆ ਟ੍ਰਿਪ ਵੇਲੇ 2014 'ਚ ਜਿਹਨੇ ਆਰਗੇਨਾਈਜ਼ ਕੀਤੀ ਸੀ ਬੀਜੇਪੀ ਦਾ ਮੇਨ ਕਰਤਾ ਧਰਤਾ, ਉਹ ਆਸਟ੍ਰੇਲੀਆ ਦੀ ਜੇਲ੍ਹ ਦੇ ਵਿੱਚ ਜਿਹੜਾ ਉਹ ਮਲਟੀਪਲ ਰੇਪ ਕੇਸਿਸ ਦੇ ਵਿੱਚ ਜਿਹੜਾ ਉਹ ਟ੍ਰਾਇਲ ਉਹਦਾ ਚੱਲ ਰਿਹਾ। 5 ਤੋਂ ਜ਼ਿਆਦਾ ਕੋਰੀਅਨ ਵਿਮਨ ਜਿਨ੍ਹਾਂ ਨੇ ਆਪਣੇ ਆਪ ਨੂੰ ਟੈਸਟੀਫਾਈ ਕਰਨ ਲਈ ਸਾਹਮਣੇ ਆਈਆਂ, ਕਿੰਨਿਆਂ ਦੇ ਨਾਲ ਬਦਅਖਲਾਕੀ ਕੀਤੀ, ਇਸ ਦਾ ਕੋਈ ਹਿਸਾਬ ਹੀ ਨਹੀਂ ਹੈ। ਔਰ ਕਿਵੇਂ ਉਹਦਾ ਪੈਟਰਨ ਸੀ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੈ। ਔਰ ਇਹ ਵੀ ਕੁਝ ਲੋਕਲ ਮੀਡੀਆ ਨੇ ਇਸ ਕਹਾਣੀ ਨੂੰ ਕਿ ਇਸ ਵਾਰ ਮੋਦੀ ਆ ਰਿਹਾ ਪਰ ਮੋਦੀ ਦਾ ਉਹ ਮਿੱਤਰ ਨਹੀਂ ਹੋਏਗਾ ਜਿਹੜਾ ਕਿ ਹੁਣ ਮਾਸ ਰੇਪ ਕੇਸਿਸ ਦੇ ਵਿੱਚ ਜਿਹੜਾ ਹੈ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ। ਸੋ ਇਹ ਆਪਣੇ ਆਪ ਦੇ ਵਿੱਚ ਵੀ ਇਸ ਕਿਸਮ ਦੀਆਂ ਜਦੋਂ ਖਬਰਾਂ ਭਾਵੇਂ ਕਿਤੇ ਕਿਸੇ ਅਖਬਾਰ ਦੀ ਨੁੱਕਰ ਤੇ ਲੱਗਦੀਆਂ ਨੇ ਜਾਂ ਸੋਸ਼ਲ ਮੀਡੀਆ 'ਚ ਜਾਂ ਕਿਤੇ ਡਿਸਕਸ ਹੁੰਦੀਆਂ ਤੇ ਇਸ ਤੋਂ ਨਜ਼ਰ ਤਾਂ ਆ ਰਿਹਾ ਹੁੰਦਾ। ਔਰ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਦਾ ਕਿਰਦਾਰ ਹੁਣ ਦੁਨੀਆ ਸਾਹਮਣੇ ਆਉਣਾ ਸ਼ੁਰੂ ਹੋਇਆ, ਲੇਕਿਨ ਮੈਂ ਸਮਝਦਾ ਵੀ ਇਸ ਵਾਰ ਮੋਦੀ ਦਾ ਜਿੱਥੇ ਉਸ ਨੇ ਪੋਪ ਲੀਲਾ ਵੀ ਪੂਰੀ ਕੀਤੀ। ਔਰ ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ
ਕਿ ਉਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਹੋਏ ਜਾਂ ਜਿਹੜਾ ਆਸਟ੍ਰੇਲੀਆ ਦਾ ਭਾਰਤ ਦੇ ਵਿੱਚ ਅਪਾਇੰਟਡ ਹਾਈ ਕਮਿਸ਼ਨਰ ਹੋਏ, ਜਿਹਦੀ 6 ਮਹੀਨੇ ਦੀ ਐਕਸਟੈਂਸ਼ਨ ਮੋਦੀ ਸਰਕਾਰ ਨੇ ਕਹਿ ਕੇ ਲਈ, ਔਰ ਇਹਨਾਂ ਦੀ ਯਾਰੀ ਅਡਾਨੀ ਦੇ ਨਾਲ, ਅਡਾਨੀਆਂ ਦੇ ਸਟੇਕ ਆਸਟ੍ਰੇਲੀਆ ਦੇ ਕੋਲ, ਕਾਪਰ ਔਰ ਦੂਸਰੇ ਓਰਸ ਦੇ ਵਿੱਚ। ਸੋ ਇਹ ਤਾਂ ਕੋਈ ਇਸੇ ਤਰ੍ਹਾਂ ਜਦੋਂ ਕਦੇ ਆਸਟ੍ਰੇਲੀਆ ਦੇ ਵਿੱਚ ਫਿਊਚਰ 'ਚ ਕੋਈ ਇਮਾਨਦਾਰ ਹਕੂਮਤ ਨੇ ਆ ਕੇ ਕੋਈ ਐਸੀ ਪੜਤਾਲ ਪਿੱਛੋਂ ਕਰਵਾਈ, ਇਹ ਨਿਕਲ ਆਉਂਦੇ ਹੁੰਦੇ ਨੇ ਜਿੰਨੇ ਮਰਜ਼ੀ ਇਹ ਹੁਣ ਨਤਨਯਾਹੂ ਇਜ਼ਰਾਈਲ ਦੇ ਵਿੱਚ ਕੀ ਰਿਹਾ, ਹਾਲਾਂਕਿ ਸੁਪਰੀਮ ਕੋਰਟ ਨੂੰ ਵੀ ਉਹਨੇ ਕਰਬ ਕਰਨ ਦੀ ਕੋਸ਼ਿਸ਼ ਕੀਤੀ ਲੈਜਿਸਲੇਚਰ ਲਿਆ ਕੇ, ਲੇਕਿਨ ਕਰਪਸ਼ਨ ਦੇ ਕੇਸਿਸ ਦੇ ਵਿੱਚ ਅਜੇ ਤੱਕ ਵੀ ਉਹ ਮੁਲਵਸ ਹੈ। ਆਮ ਲੋਕਾਂ ਨੂੰ ਪਤਾ ਹੈ ਕਿ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਕਰਪਸ਼ਨ ਕੀਤੀ ਹੈ। ਫਰਾਂਸ ਦੇ ਸਾਰਾ ਕਾਜ਼ੀ ਕੇ ਕੀ ਉਹਦਾ ਨਾਂ ਸੀ, ਸਾਬਕਾ ਪ੍ਰੈਜ਼ੀਡੈਂਟ ਯਹੂਦੀ ਮੂਲ ਦਾ ਸੀ ਫਰਾਂਸ ਦਾ, ਹਾਲਾਂਕਿ ਬੜੀ ਇੰਟਰਨੈਸ਼ਨਲ ਨਾਂ, ਡਿਪਲੋਮੇਸੀ, ਇਧਰ ਉਧਰ ਕਰਪਸ਼ਨ ਦੇ ਕੇਸਿਸ। ਸੋ ਮੈਨੂੰ ਇਹ ਹਾਲਾਂਕਿ ਕੋਈ ਸਬੂਤ ਤਾਂ ਨਹੀਂ ਨੇ ਸਾਡੇ ਕੋਲ, ਪਰ ਜਿਸ ਅੰਦਾਜ਼ ਦੇ ਵਿੱਚ ਮੋਦੀ ਨੂੰ ਜਿਹੜਾ ਉਹਨਾਂ ਵੱਲੋਂ ਈਵਨ ਸਰਕਾਰੀ ਖਜ਼ਾਨੇ ਦੇ ਉੱਤੇ ਭਾਰ ਪਾ ਕੇ ਵਡਿਆਇਆ ਗਿਆ। ਹੁਣ ਜਦੋਂ ਅਸੀਂ ਸਰਕਾਰੀ ਖਜ਼ਾਨੇ ਤੇ ਭਾਰ ਪਾਉਣ ਦੀ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਸਵਾਲ ਈਵਨ ਉਹਨਾਂ ਦੀਆਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਆਪਣੇ ਪ੍ਰੈਜ਼ੀਡੈਂਟ ਐਲਬਨੀਜ਼ ਨੂੰ ਪੁੱਛਿਆ ਗਿਆ। ਜਿਵੇਂ ਓਪਰਾ ਹਾਊਸ ਦੇ ਵਿੱਚ ਇਹ ਸਾਰਾ ਡਰਾਮਾ ਕੀਤਾ ਗਿਆ ਔਰ ਸਾਰਾ ਲਾਈਟਾਂ ਔਰ ਤਿਰੰਗਾ ਰੋਸ਼ਨੀਆਂ ਨਾਲ, ਜਿਹੜੇ ਲੱਖਾਂ ਡਾਲਰ ਦਾ ਬਜਟ ਹੁੰਦਾ ਹੈ, ਔਰ ਇਹ ਤਾਂ ਸਾਰੀ ਸ਼ੋਬਿਜ਼ ਦੇ ਲਈ ਨੇ। ਹੁਣ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕਨਫਰੰਟ ਕੀਤਾ ਉਹਨਾਂ ਨੇ ਤੇ ਉਹਨਾਂ ਨੂੰ ਇਹ ਪੁੱਛਿਆ ਗਿਆ, ਆਸਟ੍ਰੇਲੀਅਨ ਪੀਐਮ ਐਲਬਨੀਜ਼ ਕਨਫਰਮਸ that Australian government supported and paid for Sydney Opera House lighting up in honor of Indian Prime Minister Narendra Modi. This even as illumination for King Charles III's coronation was not supported to save taxpayers' money. ਹੁਣ ਜਦੋਂ ਹੁਣ ਆਸਟ੍ਰੇਲੀਆ ਇੱਕ ਡੋਮੀਨੀਅਨ ਸਟੇਟ ਹੈ, ਰਾਜਾ ਤਾਂ ਇਹਨਾਂ ਦਾ ਚਾਰਲਸ ਹੈ, ਯੂਕੇ ਦਾ ਜਿਹੜਾ ਹੈਡ ਹੈ ਉਹੀ ਹੈ। ਹੁਣ ਜਦੋਂ ਉਹਦੀ ਕੋਰੋਨੇਸ਼ਨ ਪਿੱਛੇ ਹੋਈ, ਹਾਲਾਂਕਿ ਐਲਬਨੀਜ਼ ਖੁਦ ਵੀ ਗਿਆ, ਨਾਲ ਉਹਦੀ ਟੀਮ ਵੀ ਗਈ ਉਹਦੇ ਸ਼ਾਮਲ ਹੋਣ ਲਈ, ਲੇਕਿਨ ਓਪਰਾ ਹਾਊਸ ਜਾਂ ਉਹ ਸਾਰਾ ਹਿੱਸਾ ਈਵਨ ਉਸ ਲੈਵਲ ਤੇ ਉਦੋਂ ਵੀ ਲਾਈਟ ਅਪ ਨਹੀਂ ਕੀਤਾ ਗਿਆ, ਕਿਉਂਕਿ ਉਹ ਤਾਂ ਜਦੋਂ ਤੁਹਾਡਾ ਬਾਦਸ਼ਾਹ ਹੁੰਦਾ ਹੈ ਉਹਦੀ ਤਾਜ਼ਪੋਸ਼ੀ ਹੁੰਦੀ ਹੈ, ਫਿਰ ਤਾਂ ਕਿੱਥੋਂ ਤੱਕ ਜਾਂਦਾ ਹੈ। ਲੇਕਿਨ ਉਦੋਂ ਇਹ ਕਿਹਾ ਗਿਆ ਕਿ ਜੀ ਇਹ ਤਾਂ ਟੈਕਸ ਪੇਅਰ ਮਨੀ ਨੂੰ ਅਸੀਂ ਬਚਾਉਣਾ ਚਾਹੁੰਦੇ ਹਾਂ, ਪਰ ਨਾਲ ਹੀ ਇਹ ਕਿਹਾ ਗਿਆ ਕਿ ਭਾਈ ਵਨ ਆਫ ਦਾ ਥਿੰਗਸ ਅਬਾਊਟ ਲਾਈਟਿੰਗ ਅਪ the opera house is that it projects our image to the world। ਹੁਣ ਇਹਦੀ ਜਦੋਂ ਉਹਨੂੰ ਚੈਲੰਜ ਕੀਤਾ ਗਿਆ ਵੀ ਓਪਰਾ ਹਾਊਸ ਇਹਦੇ ਲਾਈਟਿੰਗ ਤਾਂ ਚਾਰਲਸ ਦੀ ਕੋਰੋਨੇਸ਼ਨ ਵੇਲੇ ਨਹੀਂ ਹੋਈ, ਤਾਂ ਉਹਨੂੰ ਡਿਫੈਂਡ ਕਰ ਰਿਹਾ ਐਲਬਨੀਜ਼ ਕਿ ਜੀ ਦੇਖੋ 1.4 ਬਿਲੀਅਨ ਕਾਰਨ ਨੇ ਸਾਡੇ ਇਹਨੂੰ ਜਿਹੜਾ ਲਾਈਟ ਅਪ ਕਰਨ ਦੇ। ਹੁਣ 1.4 ਬਿਲੀਅਨ ਇਸ ਲਈ ਕਿਉਂਕਿ ਇੰਡੀਆ ਦੀ ਆਬਾਦੀ 1.4 ਬਿਲੀਅਨ ਹੈ, ਔਰ ਇਹ ਉਹਨੇ ਕਿਹਾ ਜੀ ਇਹ ਹੈ ਕਿ ਵੀ ਇਹਦੇ ਨਾਲ ਅਸੀਂ ਵਨ ਆਫ ਦਾ ਥਿੰਗਸ ਅਬਾਊਟ ਲਾਈਟਿੰਗ ਅਪ ਓਪਰਾ ਹਾਊਸ is that it projects our image to the world. There are 1.4 billion reasons why we want the Indian flag on the opera house। और नाल दी नाल उन्हें कहा कि भी ये pretty soon there will be a million Australians of Indian origin। ਇਹਦਾ ਮਤਲਬ ਇਹ ਹੈ ਵੀ ਕਾਣਾ ਤਾਂ ਕੀਤਾ ਹੋਇਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਹੁਣ ਇੱਕ ਸਕੈਂਡਲ ਇਹਨਾਂ ਦਾ ਵੀ ਬਾਹਰ ਆਏਗਾ। ਫਿਰ ਜਦੋਂ ਦੂਸਰਾ ਪਾਰਟ ਅਸੀਂ ਦੇਖਦੇ ਹਾਂ, ਔਰ ਇਸ ਦਾ ਅਸੀਂ ਬੇਸ਼ੱਕ ਜ਼ਿਕਰ ਕੀਤਾ ਕੱਲ ਦੇ, ਪਰ ਕੱਲ ਸਾਡੇ ਕੋਲ ਬਹੁਤੀਆਂ ਡਿਟੇਲਸ ਨਹੀਂ ਸੀ ਕਿ ਜਦੋਂ ਸਿਡਨੀ ਦੇ ਵਿੱਚ ਮੁਲਾਕਾਤ ਹੋ ਰਹੀ ਸੀ, ਨਾਲ ਦੀ ਨਾਲ ਅਜੇ ਆਸਟ੍ਰੇਲੀਅਨ ਸੋਇਲ ਦੇ ਉੱਤੇ ਸੀ ਮੋਦੀ, ਔਰ ਇੱਕ ਚੰਗਾ ਐਫਰਟ ਜਿਹੜਾ ਉਸੇ ਹੀ ਪਾਰਲੀਮੈਂਟ ਹਾਊਸ ਦੇ ਵਿੱਚ ਗ੍ਰੀਨ ਪਾਰਟੀ ਦੇ ਸੈਨੇਟਰਸ, ਉਸ ਦੇ ਵਿੱਚ ਸਾਊਥ ਏਸ਼ੀਅਨ ਹਿਊਮਨ ਰਾਈਟਸ ਗਰੁੱਪਸ, ਐਮਨੈਸਟੀ ਇੰਟਰਨੈਸ਼ਨਲ, ਹਿੰਦੂਜ਼ ਫॉर ਹਿਊਮਨ ਰਾਈਟਸ, ਇਹਨਾਂ ਸਾਰਿਆਂ ਨੇ ਇਹ ਪ੍ਰੋਗਰਾਮ ਬਣਾਇਆ ਸੀ ਔਰ ਓਪਨ ਸੀ। ਉਹਦੇ 'ਚ ਜਿੰਨੀ ਕੋ ਥਾਂ ਹੈ ਉਹਦੇ 'ਚ 150 ਲੋਕ ਐਕੋਮੋਡੇਟ ਹੁੰਦੇ ਨੇ, ਔਰ ਇਹ ਉਹੀ ਥਾਂ ਸੀ ਜਿੱਥੇ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਪ੍ਰਕਾਸ਼ਮਾਨ ਕੀਤਾ ਗਿਆ ਸੀ। ਸੋ ਉੱਥੇ ਉਹਨਾਂ ਨੇ ਪਲਾਨ ਕੀਤਾ ਹੋਇਆ ਸੀ ਕਿ ਜਿਹੜੀ ਡਾਕੂਮੈਂਟਰੀ ਇੰਡੀਆ ਨੇ ਬੈਨ ਕੀਤੀ 2 ਪਾਰਟ BBC ਦੀ ਡਾਕੂਮੈਂਟਰੀ, ਜਿਸ ਤੋਂ ਬਾਅਦ BBC ਦੀ ਹਰਾਸਮੈਂਟ ਸ਼ੁਰੂ ਹੋਈ, ਬੰਬੇ ਔਰ ਦਿੱਲੀ ਉਹਨਾਂ ਦੇ ਦਫ਼ਤਰਾਂ ਤੇ ਹਮਲੇ ਹੋਏ, ਔਰ ਜਦੋਂ ਅਜੇ ਮੋਦੀ ਫਲਾਈ ਕਰ ਰਿਹਾ ਸੀ ਦਿੱਲੀ ਹਾਈ ਕੋਰਟ ਵੱਲੋਂ ਕਿਸੇ ਰਿਟ ਪਟੀਸ਼ਨ ਦੇ ਉੱਤੇ ਨੋਟਿਸ ਭੇਜਿਆ ਗਿਆ ਸੀ BBC ਨੂੰ ਡਿਫੇਮੇਸ਼ਨ ਦਾ ਕਿ ਤੁਸੀਂ ਇੰਡੀਆ ਦਾ ਰੈਪੂਟੇਸ਼ਨ ਖਰਾਬ ਕਰ ਰਹੇ ਹੋ। ਸੋ ਉਹਨਾਂ ਨੇ ਇਹ ਕਿਹਾ ਜੀ ਅਸੀਂ ਉਸ ਡਾਕੂਮੈਂਟਰੀ ਨੂੰ ਸਕਰੀਨ ਕਰਨਾ, ਔਰ ਉਹਦੇ 'ਚ ਉਹਨਾਂ ਨੇ ਹੋਰ ਇੱਕ ਵਾਈਜ਼ ਸਟੈਪ ਅੱਗੇ ਜਾਣ ਦਾ ਲਿਆ
ਕਿ ਸਿਰਫ ਇਹੀ ਨਹੀਂ ਕਿ ਵੀ ਉਹ ਤਾਂ ਸਿੰਬੋਲਿਜ਼ਮ ਜਾਂ ਡਿਫਾਈਨਸ ਸੀ ਕਿ ਜੇ ਤੁਸੀਂ ਉੱਥੇ ਸੱਚ ਨੂੰ ਜ਼ਾਹਰ ਨਹੀਂ ਹੋਣ ਦਿੰਦੇ ਤੇ ਇਸ ਧਰਤੀ ਤੇ ਅਸੀਂ ਸੱਚ ਨੂੰ ਜ਼ਾਹਰ ਕਰ ਰਹੇ ਹਾਂ। ਪਰ ਉਸ ਦੇ ਨਾਲ ਜਿਹੜੀ ਪੈਨਲ ਡਿਸਕਸ਼ਨ ਰੱਖੀ ਗਈ ਔਰ ਉਸ ਪੈਨਲ ਡਿਸਕਸ਼ਨ 'ਚ ਜਿਵੇਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਭਾਈ ਜਿੱਥੇ ਉਹਨਾਂ ਸੈਨੇਟਰਸ ਨੇ ਗ੍ਰੀਨਸ ਦੇ ਨੇ ਹਿੱਸਾ ਲਿਆ, ਉੱਥੇ ਜਿਹੜੇ ਬੀਬੀ ਆਕਾਸ਼ੀ ਭੱਟ, ਕੱਲ ਨਾਮ ਮੈਨੂੰ ਨਹੀਂ ਸੀ ਪਤਾ ਕਿ ਭਾਈ ਉਹ IAPS ਆਫਿਸਰ ਗੁਜਰਾਤ ਗ੍ਰੇਡ ਦਾ ਜਿਹਨੇ ਚੈਲੰਜ ਕੀਤਾ ਮੋਦੀ ਨੂੰ, ਜਿਹਨੇ ਉਹਦੇ ਹੁਕਮ ਮੰਨਣ ਤੋਂ ਨਾ ਕੀਤੀ ਜਦੋਂ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ। ਔਰ ਇਸ ਬਾਰੇ ਥੋੜੀ ਡੀਟੇਲ ਜਿਹੜੀ ਰਿਪੋਰਟ ਹੈ ਵਾਇਰ ਜਿਹੜਾ ਕਿ ਪਬਲਿਕੇਸ਼ਨ ਵੀ ਹੈ ਔਰ ਔਨ ਦਾ ਨੈਟ ਵੀ ਅਸੀਂ ਇਹਨਾਂ ਨੂੰ ਦੇਖਦੇ, ਉਹਨਾਂ ਨੇ ਇਸ ਦੇ ਉੱਤੇ ਥੋੜੀ ਡੀਟੇਲ ਰਿਪੋਰਟਿੰਗ ਦਿੱਤੀ ਹੈ। ਔਰ ਉਹਦੇ ਚ ਮੈਂ ਸਮਝਦਾ ਵੀ ਜਿੰਨਿਆਂ ਦੀ ਵੀ ਪ੍ਰੈਜੈਂਟੇਸ਼ਨ ਉਸ ਦੇ ਵਿੱਚ ਆਈ, ਉਹਦੇ ਚ ਮੈਸੀ ਯੂਨੀਵਰਸਿਟੀ ਦਾ ਮੋਹਨ ਦੱਤਾ ਵੀ ਹੈ, ਡਾਕਟਰ ਕਲਪਨਾ ਵਿਲਸਨ ਨੇ ਸਾਊਥ ਏਸ਼ੀਅਨ ਸੋਲੀਡੈਰਿਟੀ ਗਰੁੱਪ ਦੀ, ਔਰ ਜ਼ਾਹਰ ਹੈ ਕਿ ਆਕਾਸ਼ੀ ਭੱਟ ਔਰ ਆਸਟ੍ਰੇਲੀਅਨ ਗ੍ਰੀਨ ਸੈਨੇਟਰ ਡੇਵਿਡ ਸ਼ੂਬਰਿਜ, ਇਹਨਾਂ ਸਾਰਿਆਂ ਨੇ ਜਿਹੜਾ ਮੋਦੀ ਨੂੰ ਜਿਵੇਂ ਐਕਸਪੋਜ਼ ਕੀਤਾ ਹੈ। ਹਾਲਾਂਕਿ ਇਸ ਖਬਰ ਨੂੰ ਨਾਲ ਦੀ ਨਾਲ ਕਾਊਂਟਰ ਕਰਨ ਦੇ ਲਈ ਜਿਹੜਾ RSS ਦਾ ਮਾਊਥਪੀਸ ਹੈ ਆਪ ਇੰਡੀਆ, ਉਹਨਾਂ ਨੇ ਇਹਨਾਂ ਸਾਰਿਆਂ ਦੀ ਜਿਹੜੇ ਪਾਰਟਿਸਿਪੈਂਟ ਸੀ, ਪੈਨਲਿਸਟ ਸੀ, ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਹੈ ਕਿ ਫਲਾਂ ਇਵੇਂ ਤੇ ਫਲਾਂ ਇਵੇਂ ਤੇ ਫਲਾਂ ਇਵੇਂ। ਪਰ ਇਸ ਤੋਂ ਇਹ ਲੱਗਦਾ ਹੈ ਕਿ ਭਾਈ ਉਹਨਾਂ ਨੂੰ ਵੀ ਨਜ਼ਰ ਆਇਆ। ਹਾਲਾਂਕਿ ਅਸੀਂ ਤਾਂ ਪਹਿਲੇ ਦਿਨ ਜਦੋਂ ਜਨਰਲ ਜੈਤ ਤਬਸਰਾ ਕੀਤਾ ਸੀ, ਅਸੀਂ ਤਾਂ ਇਹ ਕਿਹਾ ਸੀ ਕਿ ਵੀ ਉਹਦੇ ਈਗੋ ਬੈਲੂਨ ਚੋਂ ਸਿੱਖਾਂ ਨੇ ਪਿੰਨ ਮਾਰ ਕੇ ਜਿਹੜਾ ਉਹ ਫੂਕ ਕੱਢ ਦਿੱਤੀ ਔਰ ਦੌਰਾ ਉਹਦਾ ਫੁਸਕ ਹੋ ਕੇ ਰਹਿ ਗਿਆ। ਲੇਕਿਨ ਹੁਣ ਜਿਉਂ-ਜਿਉਂ ਹੋਰ ਤੱਥ ਸਾਹਮਣੇ ਆ ਰਹੇ ਨੇ ਔਰ ਅਸੀਂ ਸਮਝਦੇ ਹਾਂ ਕਿ ਦੁਨੀਆ ਦੇ ਵਿੱਚ ਇਹ ਮੋਦੀ ਰਜੀਮ ਬਾਰੇ, ਇਹਨਾਂ ਦੀਆਂ RSS ਦੀਆਂ ਨੀਤੀਆਂ ਬਾਰੇ ਔਰ ਕੁਦਰਤ ਵੱਲੋਂ ਵੀ ਕੁਛ ਨਾ ਕੁਛ ਐਸਾ ਹੁੰਦਾ ਹੈ ਕਿ ਜਿਵੇਂ ਜਦੋਂ ਹੁਣ ਅਸੀਂ ਵਾਈਟ ਹਾਊਸ ਦਾ ਜ਼ਿਕਰ ਕੀਤਾ ਕਿ ਕਿਵੇਂ 19 ਸਾਲਾਂ ਦਾ ਇੱਕ ਹਿੰਦੂ ਤਵੀ ਜਿਹੜਾ ਸਵਸਤਕਾ ਦਾ ਨਾਜ਼ੀਆਂ ਦਾ ਝੰਡਾ ਲੈ ਕੇ ਨਿਕਲਦਾ ਔਰ ਯੂ ਹਾਲ ਦਾ ਟਰੱਕ ਮਾਰ ਕੇ ਉਹਦੇ ਚ ਵਾਈਟ ਹਾਊਸ ਦੀ ਉਸ ਬੈਰੀਕੇਡ ਚ, ਤੇ ਉਹ ਉਸ ਨੂੰ ਕਹਿੰਦਾ ਕਿ ਜੀ ਮੈਂ ਤਾਂ ਇਹਦਾ ਤਖਤ ਉਲਟਾ ਦੇਣਾ ਔਰ ਮੈਂ ਬਹੁਤ ਐਡਮਾਇਰਰ ਹਾਂ ਨਾਜ਼ੀ ਆਈਡੀਓਲੋਜੀ ਦਾ। ਔਰ ਉਸੇ ਦਿਨ ਹੀ ਜਿਹੜਾ ਉਹ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਇੱਕ ਹਿੰਦੂ ਤੋਂ ਵੀ 28-29 ਸਾਲਾਂ ਦਾ, ਜਿਹਨੇ ਰਮਜ਼ਾਨ ਦੇ ਮੌਕੇ ਮਸੀਤੇ ਜਾ ਕੇ ਗੱਡੀ ਥੱਲੇ ਜਿਹੜੇ ਨਮਾਜ਼ੀ ਸੀ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਗਾਲਾਂ ਕੱਢੀਆਂ, ਉਹਨੂੰ ਚਾਰਜ ਕੀਤਾ ਜਾਂਦਾ। ਸੋ ਇਹ ਵੀ ਜਦੋਂ ਖਬਰਾਂ, ਕਿਉਂਕਿ ਇਹ ਰॉयटर ਦੀਆਂ ਖਬਰਾਂ ਸੀ, ਸੋ ਇਹ ਨਹੀਂ ਹੈ ਵੀ ਦੁਨੀਆ 'ਚ ਜਿਹੜੇ ਲੋਕ ਖਾਸ ਤੌਰ ਤੇ ਓਪੀਨੀਅਨ ਮੇਕਰਸ ਜਾਂ ਲਾਅ ਮੇਕਰਸ ਨੇ ਔਰ ਐਕੈਡੈਮਿਕਸ ਦੇ ਵਿੱਚ ਉਹ ਕਲੋਜ਼ਲੀ ਮੋਨੀਟਰ ਕਰ ਰਹੇ ਨੇ। ਇਹੀ ਕਾਰਨ ਸੀ ਕਿ ਨਿਊ ਜਰਸੀ ਦੀ ਜਿਹੜੀ ਹੈ ਯੂਨੀਵਰਸਿਟੀ ਵੱਲੋਂ ਜਦੋਂ ਇੱਕ ਵੱਡਾ ਪਿਛਲੇ ਕੁਝ ਮਹੀਨੇ ਪਹਿਲਾਂ ਐਕੈਡੈਮਿਕ ਲੈਵਲ ਦੀ 2 ਰੋਜ਼ਾ ਜਿਹੜੀ ਹੈ ਉਹ ਕਾਨਫਰੰਸ ਕਰਵਾਈ ਗਈ ਸੀ, ਆਨਲਾਈਨ ਸੀ, ਕਿ ਜਿਹਦੇ 'ਚ ਕਿ ਕਿਵੇਂ ਹਿੰਦੂਤਵਾ ਕਿੰਨਾ ਵੱਡਾ ਚੈਲੰਜ ਹੈ ਨਾਜ਼ੀਜ਼ਮ ਵਾਂਗ, ਔਰ ਕਿਵੇਂ ਇਹਨਾਂ ਨੇ ਉਹ ਸਾਰੇ ਨੂੰ ਫਿਰ ਜਿਹੜਾ ਉਹ ਹਰਾਸ ਕੀਤਾ ਉਹਨਾਂ ਐਕੈਡੈਮਿਸ਼ੀਅਨਸ ਨੂੰ, ਉਹਨਾਂ ਡਿਪਾਰਟਮੈਂਟਸ ਨੂੰ ਜਿਨ੍ਹਾਂ ਦੀ ਇਹਦੇ 'ਚ ਪ੍ਰੈਜੈਂਟੇਸ਼ਨ ਸੀ। ਔਰ ਇਹ ਸਾਰੇ ਨੂੰ ਜਿਹੜਾ ਉਹਨਾਂ ਨੇ ਕਈਆਂ ਨੂੰ ਆਪਣੇ ਟਵਿੱਟਰ ਅਕਾਊਂਟ ਬੰਦ ਕਰਨੇ ਪਏ, ਕਿਉਂਕਿ ਜਦੋਂ ਇਹ ਹੇਟ ਮੇਲ ਭੇਜਦੇ ਨੇ, ਮਾਸ ਫਲੱਡ ਕਰ ਦਿੰਦੇ ਨੇ, ਧਮਕੀਆਂ ਕਿਸੇ ਨੂੰ ਰੇਪ ਦੀਆਂ, ਜਿਹੜੀਆਂ ਬੀਬੀ ਇੰਚਾਰਜ ਸੀ ਹਿਸਟਰੀ ਡਿਪਾਰਟਮੈਂਟ ਦੀ, ਔਰ ਇਹ ਸਾਰੇ ਦੇ ਚੱਲਦਿਆਂ ਰਿਕਟਰ ਯੂਨੀਵਰਸਿਟੀ ਨਿਊ ਜਰਸੀ ਦੇ ਨਾਲ ਜੁੜਿਆ ਹੋਇਆ। ਸੋ ਇਹ ਸਾਰਾ ਵੀ ਐਕਸਪੋਜ਼ ਕਰਦਾ ਵੀ ਇਹੀ ਕੰਮ ਨਾਜ਼ੀ ਕਰਦੇ ਸੀ ਉਦੋਂ। ਹਾਲਾਂਕਿ ਉਹਨਾਂ ਦੇ ਕੋਲ ਰੇਡੀਓ ਵੇਵਸ ਸੀ ਜਾਂ ਨਿਊਜ਼ਪੇਪਰ ਸੀ, ਇਸ ਲੈਵਲ ਦਾ ਨਹੀਂ ਸੀ ਕਿ ਸੋਸ਼ਲ ਮੀਡੀਆ ਨੂੰ ਕਿਵੇਂ ਹੇਟ ਸਪਰੈਡ ਕਰਨ ਦੇ ਲਈ ਇਹ ਯੂਜ਼ ਕਰਦੇ ਨੇ। ਔਰ ਇਸ ਦੇ ਉੱਤੇ ਈਵਨ ਜਦੋਂ ਅਸੀਂ ਸਿਆਣੇ ਲੋਕ, ਹੁਣ ਜਿਵੇਂ ਪੀਟਰ ਡੀ ਵਲਾਹੋਸ, ਇਹ ਲਾਇਰ ਨੇ, ਪਿਛਲੇ ਸਾਬਕਾ ਮੇਅਰ ਨੇ ਤੇ ਕਾਉਂਸਲਰ ਨੇ ਸਿਟੀ ਆਫ ਮੋਨਾਸ਼ ਮੈਲਬਰਨ ਵਿਕਟੋਰੀਆ ਦੇ। ਹੁਣ ਕਈ ਵਾਰ ਜਿਹੜੇ ਥੋੜੇ ਬਹੁਤ ਹਿਸਟਰੀ ਕੌਨਸ਼ੀਅਸ ਨੇ, ਉਹ ਜਿਹੜੀਆਂ ਪਾਵਰਸ ਮੁਲਕਾਂ ਦੇ ਵਿੱਚ ਬੀਤੇ ਪੀਰੀਅਡ 'ਚ ਰਾਈਜ਼ ਐਂਡ ਫਾਲ ਹੁੰਦਾ ਹੈ। ਹੁਣ ਇਹ ਕਿਉਂਕਿ ਹੁਣ ਦੀ ਗੱਲ ਕਰਨ ਤੋਂ ਪਹਿਲਾਂ ਕਿ ਵੀ ਇਹ ਸਿੱਖਾਂ ਦੇ ਲਈ ਜਾਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਿੱਖਾਂ ਦੀ ਪਰਸੀਕਿਊਸ਼ਨ ਹੋ ਸਕਦੀ ਹੈ 80s ਵਾਂਗ, ਪਹਿਲਾਂ ਕਿਉਂਕਿ ਇਹ ਦੱਸਣ ਦੇ ਲਈ ਕਿ ਵੀ ਇਹ ਜਿਹੜੇ ਪੀਟਰ ਡੀ ਵੈਲੋਸ ਨੇ, ਇਹਨਾਂ ਨੇ 7 ਫਰਵਰੀ ਨੂੰ ਇੱਕ ਪਹਿਲਾਂ ਟਵੀਟ ਕੀਤਾ ਸੀ, Constantine II of Greece, his short reign that started in March 1964 until the monarchy's abolition
was associated with events that mortally wounded Greek democracy। ਹੁਣ ਇਹ ਦੱਸਣ ਦੇ ਲਈ ਕਿ ਵੀ ਜਿਹੜੀ ਡੈਮੋਕ੍ਰੇਸੀ ਹੁੰਦੀ ਹੈ ਉਹ ਕਿਵੇਂ ਹਰਟ ਹੁੰਦੀ ਹੈ, ਉਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ। ਸੋ ਇਹ ਕਿਉਂਕਿ ਕਾਫੀ ਹਿਸਟਰੀ ਦੇ ਉੱਤੇ ਪਕੜ ਹੋਣ ਵਾਲਾ ਸੱਜਣ ਹੈ। ਔਰ ਹੁਣ ਜਿਹੜਾ ਤਾਜ਼ਾ ਟਵੀਟ ਉਹਨਾਂ ਦਾ ਸਾਹਮਣੇ ਆਇਆ ਪੀਟਰ ਡੀ ਵਲੋਸ ਦਾ, the issue of Khalistan is a sleeper for now, but what happened in 1984 has the potential to reoccur in 2023 with what is going on in India, fir taranga hai, with the issue of the present government concerning the idea of Hinduism and Hindustan and PM Modi's politics। मैं समझदा हां भी ਅੱਧਿਓਂ ਜ਼ਿਆਦਾ ਸਿੱਖ ਐਕੈਡੈਮੀਸ਼ੀਅਨਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਏਗਾ ਜਿਹੜਾ ਮਿਸਟਰ ਪੀਟਰ ਵਲੈਹੋਸ ਕਹਿ ਰਿਹਾ ਕਿ ਭਾਈ ਇਸ ਵੇਲੇ ਜਿਹੜਾ ਹੈ ਉਹ ਖਾਲਿਸਤਾਨ ਇੱਕ ਸਲੀਪਰ ਵਾਂਗ ਹੈ, ਜਿਹਨੂੰ ਸਲੀਪਰ ਸੈੱਲ ਇੰਟੈਲੀਜੈਂਸ ਏਜੰਸੀਆਂ ਦੀ ਜ਼ੁਬਾਨ 'ਚ ਕਹਿੰਦੇ ਨੇ, ਪਰ ਇਸ ਦੇ ਵਿੱਚ ਉਹ ਪੋਟੈਂਸ਼ੀਅਲ ਹੈ ਦੁਬਾਰਾ ਹੋਣ ਦਾ। ਹੁਣ ਦੁਬਾਰਾ ਸਿੱਖਾਂ ਦੇ ਉੱਤੇ ਜ਼ੁਲਮ ਦਾ, ਕਿਉਂਕਿ 84 ਜੂਨ 84 ਹੋਏ, ਨਵੰਬਰ 84 ਹੋਏ, ਦੋ ਵੱਡੀਆਂ ਨਸਲ ਕੁਸ਼ੀਆਂ ਉਸ ਵਰੇ ਦੇ ਵਿੱਚ ਹੁੰਦੀਆਂ ਨੇ। ਔਰ ਉਹਨਾਂ ਨੇ ਕਿਹਾ ਵੀ ਇਸ ਲਈ with the issue of the present government concerning the idea of Hinduism and Hindustan and PM Modi's politics ਕਿ ਹਿੰਦੂ ਹਿੰਦੀ ਹਿੰਦੁਸਤਾਨ ਇਹ ਹੈ ਤੇ ਜਿਸ ਲਾਈਨ ਦੇ ਉੱਤੇ ਮੋਦੀ ਲਿਜਾ ਰਿਹਾ ਇਹ ਜਿਹੜਾ ਕੁਝ ਵੀ ਇਸ ਕਿਸਮ ਦਾ ਹੋ ਸਕਦਾ। ਹੁਣ ਇਹ ਸਾਰਾ ਜੇ ਉੱਥੇ ਸਿੱਖ ਆਵਾਜ਼ ਨਾ ਚੁੱਕਦੇ ਹੋਣ ਜਾਂ ਜਿਵੇਂ ਉਹਨਾਂ ਨੇ ਇੰਟੈਂਸ ਲੌਬੀ ਪਿਛਲੇ ਪੀਰੀਅਡ 'ਚ ਕੀਤੀ ਕਿਸਾਨ ਮੂਵਮੈਂਟ ਦੇ ਵੇਲੇ ਵੀ, ਫਿਰ ਜਿਹੜਾ ਪ੍ਰੋਟੈਸਟ ਹੋਣਾ ਬਹੁਤ ਵਾਰ ਇੱਥੇ ਵੀ ਮੈਂ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਕਈ ਵਾਰ ਕਹਿੰਦਾ ਵੀ ਕੁਝ ਲੋਕ ਇਹ ਕਹਿਣਗੇ ਕਿ ਜੀ ਦੇਖੋ ਇੱਥੇ ਖਾਲਿਸਤਾਨ ਦੇ ਨਾਅਰੇ ਲਾਉਣ ਨਾਲ ਜਾਂ ਖਾਲਿਸਤਾਨ ਦੇ ਝੰਡੇ ਲਹਿਰਾਉਣ ਨਾਲ ਕੀ ਫਰਕ ਪੈਂਦਾ ਹੈ, ਕੀ ਤਬਦੀਲੀ ਹੋ ਜਾਣੀ ਹੈ। ਨਹੀਂ, ਜਦੋਂ ਤਾਂ ਪਹਿਲੀ ਗੱਲ ਤਾਂ ਤੁਹਾਡਾ ਆਪਣੀ ਮੰਜ਼ਿਲ ਵੱਲ ਵਧਣ ਦਾ ਇਰਾਦਾ ਹੈ ਉਹ ਸਾਨੂੰ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਹੋਣ, ਭਾਈ ਸੁੱਖਾ ਸਿੰਘ, ਮਤਾਬ ਸਿੰਘ ਹੋਣ, ਉਹ ਸਾਨੂੰ ਬੀਤੇ ਦੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਆਪਣਾ ਨੁਕਤਾ ਸਾਬਤ ਕਰਨ ਦੇ ਲਈ, ਆਪਣੀ ਹੋਂਦ ਸਾਬਤ ਕਰਨ ਦੇ ਲਈ ਤੁਹਾਨੂੰ ਕਿਸੇ ਵੱਡੇ ਕਾਰਨਾਮੇ ਦੀ ਲੋੜ ਨਹੀਂ ਹੁੰਦੀ। ਕਈ ਵਾਰ ਤੁਹਾਡੀ ਪ੍ਰੈਜ਼ੈਂਸ ਹੀ ਇਸ ਦਾ ਜਵਾਬ ਹੁੰਦੀ ਹੈ ਕਿ ਗੱਲ ਮੁੱਕੀ ਨਹੀਂ ਹੈ। ਔਰ ਇਹੀ ਗੱਲ ਜਦੋਂ ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਆ 'ਚ ਜਿਵੇਂ ਖਾਲਿਸਤਾਨ ਰੈਫਰੈਂਡਮ ਮੈਲਬਰਨ ਹੋਏ, ਬ੍ਰਿਸਬੇਨ ਹੋਏ, ਉਹ ਸਾਰੇ 'ਚ ਹੋਇਆ, ਹਿੰਦੂ ਤਵੀਆਂ ਨੇ ਆਪਣੀਆਂ ਬਹੁਤ ਕੁ ਚਾਲਾਂ ਚੱਲੀਆਂ, ਬਦਨਾਮੀ ਕਰਨ ਦੀ ਲਾਈਨ ਵੀ, ਹਿੰਸਾ ਕਰਨ ਦੀ ਲਾਈਨ ਵੀ, ਮੰਦਰਾਂ ਦੀ ਸੋ ਕਾਲਡ ਵੈਂਡਲਾਈਜ਼ ਕਰਨ ਦੀ ਲਾਈਨ ਵੀ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਇਹ ਸਾਰੇ ਨੂੰ ਦੇਖਦੇ ਹਾਂ ਕਿ ਇੱਕ ਪਾਸੇ ਸਰਕਾਰ ਆਪਣੇ ਕੰਮ ਲੱਗੀ ਹੋਈ ਹੈ, ਜਦੋਂ ਇੱਕ ਪਾਸੇ ਤਾਂ ਉਹਨਾਂ ਦਾ ਅਗਲੀ ਫੇਸ ਹੈ। ਹੁਣ ਜਦੋਂ ਕੱਲ ਅਸੀਂ ਗੱਲ ਕੀਤੀ ਕਿ ਅਜੀਤ ਡੋਭਾਲ ਦਾ ਉੱਥੇ ਕੀ ਕੰਮ ਸੀ, ਫੋਰਨ ਮਿਨਿਸਟਰ ਤਾਂ ਸਮਝ ਆ ਸਕਦਾ ਹੈ ਭਾਵੇਂ ਉਹ ਸੈਕੰਡ ਫਿਡਲ ਹੀ ਪਲੇ ਕਰ ਰਿਹਾ, ਲੇਕਿਨ ਅੱਜ ਜਦੋਂ ਇਹ ਖਬਰ ਆਈ ਕਿ ਅਟੈਕਸ ਔਨ ਟੈਂਪਲਸ ਇੰਡੀਆ ਆਸਟ੍ਰੇਲੀਆ ਟੂ ਐਕਸਚੇਂਜ ਇਨਫੋਰਮੇਸ਼ਨ ਔਨ ਸੈਪਰੇਟਿਸਟ, ਇਹ ਕਰਤੂਤ ਅਜੀਤ ਡੋਭਾਲ ਦੀ ਕਿ ਭਾਈ the governments of India and Australia will exchange information and coordinate with each other in the context of taking action against separatists and vandals who defaced several temples in Melbourne and Brisbane, some of them repeatedly. Timely intervention must। ਹੁਣ ਇਹ ਸਾਰਾ ਹੀ, ਔਰ ਇਸ ਨੂੰ ਬਰੀਫ ਵੀ ਵਿਨੈ ਮੋਹਨ ਕਵਾਤੜਾ ਜਿਹੜਾ ਇਹਨਾਂ ਦਾ ਫੋਰਨ ਸੈਕਟਰੀ ਆ ਉਹ ਕਰ ਰਿਹਾ। ਪਰ ਇਹ ਜਦੋਂ ਅਜੀਤ ਡੋਭਾਲ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਕਿ ਉਹ ਹੈ, ਤਾਂ ਮੈਨੂੰ ਸੀ ਕਿ ਵੀ ਇਹ ਜਿਸ ਕਿਸਮ ਦਾ ਕੰਮ 5 ਮੈਂਬਰੀ NIA ਦੀ ਟੀਮ ਨੂੰ UK 'ਚ ਭੇਜ ਕੇ ਕੀਤਾ ਹੈ, ਇਹ ਡੋਭਾਲ ਇਹਦੇ ਜਾਣ, ਕਿਉਂਕਿ ਇਹ ਸਾਰੇ ਇਹਦੇ 3 ਰੋਜ਼ਾ ਦੌਰਾ ਤਾਂ ਸ਼ੋਬਿਜ਼ ਹੀ ਸੀ, ਉਹਦੇ 'ਚ ਕੋਈ ਐਗਰੀਮੈਂਟ ਸਾਈਨ ਨਹੀਂ ਹੋਏ, ਕੋਈ ਮੈਮੋ ਆਫ ਅੰਡਰਸਟੈਂਡਿੰਗ ਨਹੀਂ ਸੀ। ਇਹ ਜਿਹੜਾ ਉਹਦਾ ਮੋਦੀ ਦਾ ਖੁਰਦਾ ਇਮੇਜ ਵਾਪਸ ਲਿਆਉਣ ਲਈ ਔਰ ਅਦਰਵਾਈਜ਼, ਪਰ ਅਜੀਤ ਡੋਭਾਲ ਨੇ ਇਹ ਜਿਹੜੀ ਜਿਸ ਕੰਮ ਲਈ ਉਹ ਆਇਆ ਇਹ ਉਹਨੇ ਜ਼ਰੂਰ ਕੀਤਾ। ਔਰ ਇਹਦੇ ਤੇ ਫਿਰ ਅਸੀਂ ਇਹਨਾਂ ਦੇ ਮੀਡੀਆ ਦੀਆਂ ਜਦੋਂ ਰਿਪੋਰਟਸ ਦੇਖਦੇ ਹਾਂ, ਨਰਿੰਦਰ ਮੋਦੀ ਸੇਜ਼ ਐਲਬਨੀਜ਼ ਪਲੈਜਡ strict action against any attacks on Hindu temples in Australia। ਸੋ ਇਹ ਆਪਣੀ ਹਿੰਦੂਤਵਾ ਵੋਟ ਬੈਂਕ ਦੇ ਲਈ ਹੈ ਕਿ ਦੇਖੋ ਜੀ ਅਸੀਂ ਕਿੰਨਾ ਸਿੱਖਾਂ ਤੇ ਦਬਾਅ ਬਣਾਇਆ, ਕਿੰਨਾ ਪਾਰਟ। ਔਰ ਉਹ ਜਿਹੜੀ ਗੱਲ ਐਕਸ ਮੇਅਰ ਨੇ ਕਹੀ ਹੈ ਕਿ ਇਹ ਸਾਰੇ ਜੋ ਤੁਸੀਂ ਅੱਜ 2023 'ਚ ਦੇਖ ਰਹੇ ਹੋ, ਤੁਹਾਨੂੰ
ਜਿਹੜਾ 1984 ਦੀ ਗਲਿੰਪਸ ਨਜ਼ਰ ਆ ਰਹੀ ਹੈ ਕਿ ਜਿਵੇਂ ਇੱਕ ਹਕੀਕਤ ਸੁੱਤੀ ਪਈ ਹੈ, ਕਦੋਂ ਉਹ ਜ਼ਾਹਰ ਹੋ ਜਾਏਗੀ। ਔਰ ਇਸ ਸਾਰੇ ਦੇ ਚਲਦਿਆਂ ਮੈਂ ਸਮਝਦਾ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਕਿ ਜਿੱਥੇ ਮੁਸਲਮਾਨਾਂ ਨੂੰ ਤਾਂ ਟਾਰਗੇਟ ਕੀਤਾ ਹੀ ਕੀਤਾ, ਪਰ ਅਫਸੋਸ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਚਾਹੀਦਾ ਤਾਂ ਇਹ ਹੁਣ ਆਸਟ੍ਰੇਲੀਆ ਦੇ ਵਿੱਚ ਉਨੇ ਕੀ ਮੁਸਲਮਾਨ ਨੇ ਜਿੰਨੇ ਹਿੰਦੂ ਨੇ, ਔਰ ਉਹਦੇ ਚ ਫਿਜ਼ੀ ਔਰੀਜਨ ਦੇ ਵੀ ਨੇ, ਉਹਦੇ ਚ ਦੂਸਰੇ ਪਾਸਿਓਂ ਵੀ ਸੁਡਾਨ, ਅਫਰੀਕਨ ਔਰੀਜਨ ਦੇ ਅਫਗਾਨ ਵੀ ਨੇ ਵੱਡੀ ਗਿਣਤੀ ਚ, ਲੇਕਿਨ ਤੁਹਾਨੂੰ ਉਹਨਾਂ ਦੀ ਕੋਈ ਵਿਜ਼ਿਬਿਲਿਟੀ ਨਜ਼ਰ ਨਹੀਂ ਆਈ ਅਦਰ ਦੈਨ ਕਿ ਮੈਂ ਸਮਝਦਾ ਵੀ ਇਹਦੇ ਬਾਵਜੂਦ ਭਾਵੇਂ ਅਸੀਂ ਇਹਨਾਂ ਗੋਰਿਆਂ ਨੂੰ ਜਾਂ ਜੋ ਮਰਜ਼ੀ ਕਹੀਏ ਅਲਟੀਮੇਟਲੀ ਇਨਸਾਨੀ ਹਕੂਕਾਂ ਲਈ ਵੀ ਜਿਨ੍ਹਾਂ ਦੇ ਉੱਤੇ ਤਾਂ ਜ਼ੁਲਮ ਹੋ ਰਹੇ ਨੇ ਉਹ ਆਪ ਖਲੋਣ ਨੂੰ ਤਿਆਰ ਨੇ ਵੀ ਸਾਡੇ ਨਾਲ ਕੀ ਹੋ ਰਿਹਾ। ਪਰ ਇਹ ਜਿਹੜੀਆਂ ਸਾਰੀਆਂ ਆਵਾਜ਼ਾਂ ਉੱਥੇ ਉਸ ਪੈਨਲ ਡਿਸਕਸ਼ਨ ਦੇ ਵਿੱਚ ਉੱਠੀਆਂ, ਜਿਸ ਨੂੰ ਉਹਨਾਂ ਨੇ ਜਿਹੜਾ ਆਸਟ੍ਰੇਲੀਅਨ ਲਾਅ ਮੇਕਰਸ ਨੇ ਕਲੀਅਰਲੀ ਕਿਹਾ, ਔਰ ਉਹਨਾਂ ਦੀ ਰਿਪੋਰਟਿੰਗ ਦਾ ਵਾਇਰ ਸਟਾਫ ਨੇ ਹੈਡਲਾਈਨ ਹੀ ਬਣਾਈ ਹੈ, ਇਨ ਇੰਡੀਆ ਟੈਲਿੰਗ ਦਾ ਟਰੂਥ ਕੈਨ ਬੀ ਅ ਕ੍ਰਾਈਮ, ਕਿ ਭਾਰਤ ਦੇ ਵਿੱਚ ਸੱਚ ਬੋਲਣਾ ਇੱਕ ਅਪਰਾਧ ਹੈ, ਇੱਕ ਜੁਰਮ ਹੈ, ਇੱਕ ਕ੍ਰਾਈਮ ਹੈ। ਔਰ ਇਸ ਦੇ ਉੱਤੇ ਅਸੀਂ ਡੇਵਿਡ ਸ਼ੂਬ੍ਰਿਜ ਦੀਆਂ ਸਟੇਟਮੈਂਟਸ ਕੱਲ੍ਹ ਵੀ ਜ਼ਿਕਰ ਕੀਤਾ ਸੀ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਆਈ ਹੈਵ ਸਪੋਕਨ ਟੂ ਸੋ ਮੈਨੀ ਪੀਪਲ ਅਕ੍ਰੋਸ ਇੰਡੀਅਨ ਆਸਟ੍ਰੇਲੀਅਨ ਡਾਇਸਪੋਰਾ and many say that it is so hard speaking out. They say I am scared my family will be at risk, I will be at risk if I travel back, so they look to the Australian Prime Minister and other political leaders to do that for them. ਇਸ ਤੋਂ ਵੱਧ ਕੇ ਕੀ ਹੋ ਕਿ ਵੀ ਜਿਹੜੇ ਇੱਥੇ ਬੈਠੇ ਨੇ ਉਹ ਵੀ ਡਰ ਨਾਲ ਕੰਬ ਰਹੇ ਨੇ ਕਿ ਵੀ ਸਾਡੀ ਜਿਹੜੀ ਫੈਮਿਲੀ ਪਿੱਛੇ ਆ ਉਹਨੂੰ ਹਾਰਮ ਕਰਨਗੇ। ਸੋ ਉਹਨੇ ਕਿਹਾ ਵੀ ਉਹ ਕਰਸ ਕਰ ਰਿਹਾ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਵੀ ਤੂੰ ਹਿਊਮਨ ਰਾਈਟਸ ਮੁੱਦਾ ਕਿਉਂ ਨਹੀਂ ਚੁੱਕਿਆ। ਉਹਨੇ ਇਹ ਵੀ ਕਿਹਾ ਵੀ ਇਹੀ ਗਲਤੀ ਤੁਸੀਂ ਚਾਈਨਾ ਵੇਲੇ ਵੀ ਕੀਤੀ ਸੀ, ਹੁਣ ਸਾਰਾ ਕਰ ਰਹੇ। ਔਰ ਇਹ ਨਾਲ ਦੀ ਨਾਲ ਜਿਹੜਾ ਆਕਾਸ਼ੀ ਭੱਟ ਨੇ ਕਿਹਾ what you see barely scratch the surface. Gujarat was burning for months and Muslims were mercilessly targeted, said Akashi Bhatt. ਇਹ ਜਿਹੜੀ ਪੈਨਲਿਸਟ ਹੈ ਔਰ ਉਸ ਮਿਸਟਰ ਭੱਟ ਦੀ ਸੰਜੇ ਭੱਟ ਜਾਂ ਸੰਜੀਵ ਭੱਟ ਸ਼ਾਇਦ ਉਹਨਾਂ ਦਾ ਨਾਮ ਹੈ, ਜਿਹੜੇ ਅੱਜ ਵੀ ਜੇਲ੍ਹ 'ਚ ਨੇ ਕਿਉਂਕਿ ਜਦੋਂ ਉਹਨੇ ਅਪੋਜ਼ ਕੀਤਾ ਨੌਕਰੀ ਵੀ ਗਵਾਈ, ਔਰ ਫਿਰ ਜਦੋਂ ਪਹਿਲਾਂ IPS ਕਿਸੇ ਜ਼ਿਲ੍ਹੇ ਦੇ ਸੀ ਉਹਦਾ ਉਹਨਾਂ ਨੇ ਇੱਕ ਕੇਸ ਕੱਢ ਲਿਆ ਕਸਟੋਡੀਅਲ ਡੈਥ ਦਾ, ਔਰ ਝੂਠਾ ਟਰਾਇਲ ਚਲਾ ਕੇ ਉਮਰ ਭਰ ਲਈ ਬੰਦ ਕੀਤਾ ਹੋਇਆ। ਬੀਬੀ ਡਾਕਟਰ ਹੈ ਆਕਾਸ਼ੀ ਭੱਟ, ਮੈਂ ਸਮਝਦਾ ਸੈਲੂਟ। ਇਹ ਨੇ ਬਹਾਦਰ ਰੂਹਾਂ, ਗੱਲਾਂ ਜੋ ਕਰਨ ਵਾਲੇ ਹੋਰ ਬਥੇਰੇ ਨੇ। ਉਹਨੇ ਕਿਹਾ ਵੀ ਅਜੇ ਤਾਂ ਜੋ ਤੁਸੀਂ ਦੇਖਿਆ ਇਸ ਡਾਕੂਮੈਂਟਰੀ ਜੇ ਤਾਂ ਐਵੇਂ ਸਰਫੇਸ ਨੂੰ ਸਕ੍ਰੈਚ ਕੀਤਾ, ਮਹੀਨਿਆਂ ਬਾਅਦ ਮੁਸਲਮਾਨਾਂ ਦਾ ਦੇ ਨਾਲ ਜੋ ਉੱਥੇ ਹੁੰਦਾ ਰਿਹਾ ਚਾਰ ਚਫੇਰੇ ਜਿਹੜਾ ਉਹਨਾਂ ਨੂੰ ਬਿਲਕੁਲ ਜ਼ਾਲਮਾਨਾ ਅੰਦਾਜ਼ ਟਾਰਗੇਟ ਕੀਤਾ ਗਿਆ। ਔਰ ਇਸੇ ਤਰ੍ਹਾਂ ਜਿਹੜਾ ਮੋਹਨ ਦਾਤਾ ਮੌਸੀ ਯੂਨੀਵਰਸਿਟੀ ਦਾ ਸੀ, ਉਹਨੇ ਕਿਹਾ ਹਿੰਦੂਤਵਾ ਪੋਜ਼ਿਸ ਏ ਥ੍ਰੈਟ ਟੂ ਆਵਰ ਡੈਮੋਕ੍ਰੇਸੀਜ਼ ਇਨ ਦਾ ਰੀਜਨ ਐਂਡ ਮਸਟ ਬੀ ਐਡਰੈਸਡ। ਉਹਨੇ ਜਦੋਂ ਅਵਰਜ਼ ਕਿਹਾ ਇਹਦਾ ਮਤਲਬ ਹੈ ਆਸਟ੍ਰੇਲੀਆ ਵੀ ਕਿ ਭਾਈ ਇਹ ਜਿਹੜਾ ਹੈ ਇਹਨਾਂ ਨੂੰ ਹੁਣੇ ਹੀ ਇਹਨਾਂ ਨੂੰ ਨਿਪ ਦਾ ਈਵਲ ਇਨ ਦਾ ਬਡ, ਇਹ ਸਾਡੇ ਲਈ ਬੜਾ ਖਤਰਾ ਨੇ। ਔਰ ਇਸ ਦੇ ਉੱਤੇ ਹੀ ਜਿਹੜਾ ਫਿਰ ਉਹਦਾ ਜਾਰਡਨ ਸਟੀਲ ਜੌਨ ਨੇ ਕਿਹਾ ਕਿ ਭਾਈ ਇਹ what I have felt in the last couple of days watching Australian Prime Minister's interaction with Prime Minister Modi was disappointment. Since then it has hardened into anger at how our Prime Minister has failed to raise the human rights concerns that have been so clearly articulated to him and the foreign minister. ਕਿ ਉਹਨੇ ਮੂੰਹ ਕਿਵੇਂ ਬੰਦ ਰੱਖਿਆ ਹੋਇਆ। ਔਰ ਇਹ ਸਾਰੇ ਦੇ ਉੱਤੇ ਜਿਹੜਾ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਆਸਟ੍ਰੇਲੀਅਨ ਗ੍ਰੀਨ ਸੈਨੇਟਰ ਡੇਵਿਡ ਸ਼ੂਬ੍ਰਿਜ ਤਾਂ ਹੈ ਹੀ ਸੀ, ਸੁਮਾਂਥੀ ਵਿਜੇ ਕੁਮਾਰ, ਇਹ ਪੈਰੀਆਰ ਅੰਬੇਦਕਰ ਥਾਟ ਸਰਕਲ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਸੀ, ਆਸਟ੍ਰੇਲੀਅਨ ਗ੍ਰੀਨ ਸੈਨੇਟਰ ਜਾਰਡਨ ਸਟੀਲ ਜੌਨ, ਔਰ ਇਹ ਡਾਕਟਰ ਕਲਪਨਾ ਵਿਲਸਨ ਜਿਹੜੀ ਸਾਊਥ ਏਸ਼ੀਅਨ ਸੋਲੀਡੈਰਿਟੀ ਗਰੁੱਪ ਨਾਲ ਜਿਨ੍ਹਾਂ ਦਾ ਸੰਬੰਧ ਹੈ, ਉਹਨਾਂ ਨੇ ਇਹ ਕਿਹਾ we have to go beyond the idea that there is apathy in the international community and look at who his allies are. ਉਹਨੇ ਤਾਂ ਮੋਦੀ ਤੇ ਇੱਕ ਹੋਰ ਸਟੈਪ ਉਹਨੇ ਕਿਹਾ ਗੱਲ ਕਰ ਲਈ ਇਹ ਨਹੀਂ ਹੈ ਕਿ ਵੀ ਵੈਸਟ ਨੂੰ ਜਾਂ ਦੂਜਿਆਂ ਨੂੰ ਐਪੈਥੀ ਹੈ ਵੀ ਉੱਥੇ ਕੀ ਹੋ ਰਿਹਾ, ਇਹ ਦੇਖੋ ਕਿ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਕਿ ਇਹਦੇ ਸਾਥੀ ਕੌਣ ਨੇ। One aspect is that there is an alliance between far right regimes across the world and they see Modi and what he does as a model for what they aspire to. ਉਹਨੇ ਕਿਹਾ ਮੋਦੀ ਤਾਂ ਜਿਹੜੇ ਐਕਸਟ੍ਰੀਮ ਰੈਡ ਨੈਕ ਫਾਰ ਰਾਈਟ ਵਾਲੇ ਨੇ ਉਹਨਾਂ ਲਈ ਮਾਡਲ ਬਣ ਗਏ ਕਿ ਬਈ ਇਹ ਕਰੋ ਔਰ ਲੋਕਾਂ ਦੀਆਂ ਵੋਟਾਂ ਲਓ, ਹਮਦਰਦੀਆਂ ਜਿੱਤੋ।
और ये ਜਿਹੜਾ some of the most vocal allies have been voted out like Trump and Bolsonaro, ਇਹਨਾਂ ਦੋਨਾਂ ਦਾ ਜ਼ਿਕਰ ਵੀ ਇਹ ਭਾਵੇਂ ਮੋਦੀ ਬ੍ਰਾਂਡ ਸੀ, ਇਹ ਬਾਹਰ ਨਿਕਲ ਗਏ ਨੇ। We have seen Indians also reject hate by Hindu supremacists with resistance at the grassroots level to what supremacists are doing। तो ਅਸੀਂ ਇਹਨਾਂ ਸਾਰੀਆਂ ਹੀ ਬਹਾਦਰ ਰੂਹਾਂ ਨੂੰ ਸਲਾਮ ਕਰਦੇ ਹਾਂ, ਸੈਲੂਟ ਪੇਸ਼ ਕਰਦੇ ਹਾਂ ਕਿ ਉਹਨਾਂ ਨੇ ਘੱਟੋ ਘੱਟ ਜਿਹੜਾ ਮੋਦੀ ਨੂੰ ਚੈਲੰਜ ਕੀਤਾ, ਐਕਸਪੋਜ਼ ਕੀਤਾ ਔਰ ਬੜੇ ਜਿਹੜਾ ਉਹ ਚੰਗੇ ਅੰਦਾਜ਼ ਦੇ ਵਿੱਚ ਜਿਸ ਪਾਰਲੀਮੈਂਟ ਨੂੰ ਇਹ ਰਿਪਰੈਜ਼ੈਂਟ ਕਰਦੇ ਨੇ ਉਸ ਦੇ ਵਿੱਚ ਉਸ ਡਾਕੂਮੈਂਟਰੀ ਨੂੰ ਸਕਰੀਨ ਕਰਨਾ, ਫਿਰ ਪੈਨਲ ਡਿਸਕਸ਼ਨ ਦੇ ਨਾਲ ਔਰ ਜਿਹੜੇ ਕੌਂਸਲਰ ਸਾਬਕਾ ਮੇਅਰ ਜਿਨ੍ਹਾਂ ਨੇ ਸਿੱਖਾਂ ਨੂੰ ਵੀ ਵਾਰਨ, ਉਹਨਾਂ ਨੂੰ ਵੀ ਕਿਹਾ ਕਿ ਭਾਈ ਇਹ ਪੋਟੈਂਸ਼ੀਅਲ ਹੈ, ਅੰਡਰ ਕਰੰਟ ਸਲੀਪਰ ਚੱਲ ਰਿਹਾ ਹੈ। ਉੱਥੇ ਸਿੱਖਾਂ ਨੂੰ ਵੀ ਜਦੋਂ ਅਸੀਂ ਰਿਪੀਟਡਲੀ ਇਹ ਕਹਿੰਦੇ ਆ ਕਿ ਭਾਈ ਜਿਹੜੀ ਟੋਟਲ ਵਾਰ ਇਹਨਾਂ ਨੇ ਜੂਨ 84 ਦੇ ਪਹਿਲੇ ਹਫਤੇ ਸਾਡੇ ਅਗੇਂਸਟ ਡਿਕਲੇਅਰ ਜਿਹੜੀ ਆ ਥੋਪੀ ਹੈ, ਉਹ ਉਸ ਦਾ ਫਾਈਨਲ ਫੇਸ, ਫਾਈਨਲ ਸੋਲੂਸ਼ਨ ਚੱਲ ਰਿਹਾ ਹੈ। ਉਹ ਪੰਜਾਬ, ਭਾਰਤ ਦੇ ਬਾਕੀ ਸੂਬਿਆਂ 'ਚ ਵੀ ਹੈ, ਲੇਕਿਨ ਡਾਇਸਪੋਰਾ ਦੇ ਉੱਤੇ ਕਿਉਂਕਿ ਇਹ 4 ਮੁਲਕ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਜਿਵੇਂ ਵੋਕਲ ਆਵਾਜ਼ ਬਣੇ ਨੇ, ਉਸ ਆਵਾਜ਼ ਨੂੰ ਅੱਗੋਂ ਸੁਪਰੈਸ ਕਰਨ ਦੇ ਲਈ ਔਰ ਜੋ ਅਜੀਤ ਡੋਵਲ ਉੱਥੇ ਕਰਕੇ ਗਿਆ, NIA ਦੀ ਟੀਮ UK 'ਚ ਕਰ ਰਹੀ ਹੈ, ਇਹੀ ਪੈਟਰਨ ਅਸੀਂ ਆਉਣ ਵਾਲੇ ਦਿਨਾਂ 'ਚ ਅਮਰੀਕਾ ਔਰ ਕੈਨੇਡਾ ਦੇ ਵਿੱਚ ਵੀ ਦੇਖਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਮੋਦੀ ਨੂੰ ਅਮਰੀਕਾ ਦੌਰੇ ਦੀ ਸ਼ਾਹੀ ਦਾਵਤ ਜਿਹੜੀ ਉਹ ਦਿੱਤੀ ਗਈ ਹੈ ਔਰ 22 ਜੂਨ ਨੂੰ ਮੋਦੀ ਨੂੰ ਵਾਈਟ ਹਾਊਸ ਵਿੱਚ ਸ਼ਾਹੀ ਭੋਜ ਦਿੱਤਾ ਜਾਵੇਗਾ। ਔਰ ਮਾਹਿਰਾਂ ਵੱਲੋਂ ਦਿਮਾਗ ਲੜਾਇਆ ਜਾ ਰਿਹਾ ਹੈ ਕਿ ਇਸ ਮੌਕੇ ਭਾਰਤ ਨੂੰ ਇੰਨੀ ਅਹਿਮੀਅਤ ਦੇਣ ਦੀ ਕੀ ਵਜ੍ਹਾ ਹੈ। ਸੋ ਬਾਈਡਨ ਦੀ ਵਜ੍ਹਾ ਕੋਈ ਵੀ ਹੋਵੇ, ਭਾਰਤ ਸਿੱਖਾਂ ਵੱਲੋਂ ਇਸ ਮੌਕੇ ਤੇ ਜ਼ੋਰਦਾਰ ਵਿਖਾਵੇ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਔਰ ਇਸ ਸੰਬੰਧੀ ਟੋਰਾਂਟੋ ਤੋਂ ਸਾਡੇ ਵੀਰ ਜਵਾਰ ਸ਼ਾਹ ਜੀ ਹੋਰਾਂ ਨੇ ਸਾਨੂੰ ਲਿਖਤੀ ਸੁਝਾਅ ਭੇਜੇ ਨੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪ੍ਰੈਜ਼ੀਡੈਂਟ ਬਾਈਡਨ ਜਿਹੜਾ ਕਿ ਅਜੇ ਉਮੀਦਵਾਰ ਸੀ ਪ੍ਰੈਜ਼ੀਡੈਂਸੀ ਦਾ ਔਰ ਟਰੰਪ ਦੇ ਬੜੂਏ ਫਸੇ ਹੋਏ ਸੀ, ਇਹਨਾਂ ਦਾ ਸਾਰਾ ਪਾਰਟ ਚੱਲ ਰਿਹਾ ਸੀ ਜੀ, ਤੇ ਮੇਰਾ ਅਕਸਰ ਇਸ ਦੇ ਉੱਤੇ ਕਮੈਂਟ ਹੁੰਦਾ ਸੀ, ਮੈਂ ਕਿ ਵੀ ਭਾਵੇਂ ਇਹ ਹੁਣ ਬਜ਼ੁਰਗ ਵੀ ਹੈ ਔਰ ਐਕਸਪੀਰੀਅੰਸਡ ਹੈ, ਹੋਰ ਸ਼ਾਇਦ ਬਾਕੀ ਫੀਲਡਸ ਦੇ ਵਿੱਚ ਇਕਨੋਮੀ ਦੇ ਮਾਮਲੇ 'ਚ ਜਾਂ ਅਦਰਵਾਈਜ਼ ਉਹ ਕਿੰਨਾ ਕੁ ਕੁਛ ਕਰ ਸਕੇਗਾ ਕਿ ਨਹੀਂ, ਪਰ ਮੇਰੀ ਇੱਕ ਤਵੱਕੋ ਸੀ ਕਿ ਇਸ ਬਹੁਤ ਲੰਬਾ ਵਕਤ ਸੈਨੇਟਰ ਰਿਹਾ ਔਰ ਸੈਨੇਟ ਦੇ ਵਿੱਚ ਵੀ ਜਿਹੜੀ ਫੋਰਨ ਅਫੇਅਰਸ ਕਮੇਟੀ ਹੈ ਉਹਦਾ ਚੇਅਰਮੈਨ ਵੀ ਰਿਹਾ, ਕਿੰਨੇ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਨਾਲ ਸਰਵ ਕੀਤਾ ਔਰ ਮੈਂ ਇਸ ਦੀ ਜਿਹੜੀ ਹੈ ਉਹ ਐਕਸਪਰਟੀਜ਼ ਤੋਂ ਨੂੰ ਐਡਮਾਇਰ ਵੀ ਕਰਦਾ ਸੀ ਕਿ ਫੋਰਨ ਅਫੇਅਰਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਤੇ ਮੇਰਾ ਇਹ ਮੰਨਣਾ ਸੀ ਕਿ ਵੀ ਐਟਲੀਸਟ ਜਿਵੇਂ ਹਾਲਾਂ ਟਰੰਪ ਨੇ ਕੁਝ ਫੈਸਲੇ ਤੱਕੜ ਲਏ ਐਜ਼ ਏ ਪ੍ਰੈਜ਼ੀਡੈਂਟ, ਜਿਵੇਂ ਇਰਾਕ ਚੋਂ ਫੌਜ ਕੱਢਣਾ ਸੀ ਜਾਂ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ ਸ਼ੁਰੂ ਕਰਕੇ ਜਿਹੜੀ 20 ਸਾਲ ਤੋਂ ਉੱਥੇ ਮੈਸ ਬਣਿਆ ਹੋਇਆ ਸੀ ਉਹਦੇ ਚੋਂ ਅਮਰੀਕਾ ਨੂੰ ਕੱਢਿਆ। ਹਾਲਾਂ ਬਾਈਡਨ ਨੇ ਉਹਦੇ ਚ ਹਾਲਾਂ ਉਸ ਲਈ ਉਹਨੂੰ ਜ਼ਿੰਮੇਵਾਰ ਵੀ ਦੱਸਿਆ ਜਾ ਰਿਹਾ ਹੈ
ਕਿ ਹੈਫਜ਼ੈਡਸਲੀ 15 ਅਗਸਤ ਨੂੰ ਜੋ ਹੋਇਆ ਜਿਵੇਂ ਫੌਜ ਨਿਕਲੀ, ਪਰ ਇਹਦੇ ਬਾਵਜੂਦ ਕਿ ਬਾਈਡਨ ਦੇ ਉੱਤੇ ਦਬਾਅ ਸੀ ਕਿ ਹੌਲੀ ਹੌਲੀ ਕੱਢਿਆ ਜਾਏ, ਡੈਡਲਾਈਨ ਨਾ ਮੀਟ ਕੀਤੀ ਜਾਏ ਜਿਹੜੀ ਪਹਿਲੀ ਹੈ, ਉਹਨੇ ਕ੍ਰਿਟਿਸਿਜ਼ਮ ਲਿਆ, ਪਰ ਇਹ ਠੀਕ ਫੈਸਲਾ ਸੀ ਕਿ ਉੱਥੋਂ ਫੌਜ ਕੱਢੇ ਬਿਨਾਂ ਜਿਹੜਾ ਹੈ ਉਹ ਇਹਨਾਂ ਦਾ ਬਚਾਅ ਨਹੀਂ ਸੀ ਹੁੰਦਾ। ਲੇਕਿਨ ਜਿਹੜਾ ਦੂਸਰਾ ਐਸਪੈਕਟ ਸੀ ਕਿ ਵੀ ਅਮਰੀਕਾ ਨੂੰ ਜਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਸੋਵੀਅਤ ਯੂਨੀਅਨ ਦੇ ਬ੍ਰੇਕਅਪ ਹੋਣ ਤੋਂ ਬਾਅਦ ਇੱਕ ਓਨਲੀ ਸੁਪਰ ਪਾਵਰ ਦੇ ਤੌਰ ਤੇ ਉਭਰੀ, ਔਰ ਕੁਝ ਜਿਹੜੇ ਫੈਸਲੇ ਸੀ ਇਹਨਾਂ ਨੇ ਉਹ ਸੁਪਰ ਪਾਵਰ ਵਾਲੇ ਨਾ ਕਰਕੇ ਜਿਹੜੇ ਆਮ ਕਾਊਬॉय ਵਾਲੀ ਜਿਹੜੀ ਮੈਂਟੈਲਿਟੀ ਹੈ ਟੈਕਸਨ ਉਸ ਵਰਗੇ ਕੀਤੇ। ਤੇ ਮੈਨੂੰ ਸੀ ਕਿ ਵੀ ਇਹ ਬੜਾ ਐਕਸਪੀਰੀਅੰਸਡ ਹੈਂਡ ਹੈ ਫੋਰਨ ਪਾਲਿਸੀ ਦੇ ਉੱਤੇ, ਇਹਦਾ ਚੰਗਾ ਅਬੂਰ ਹੈ ਔਰ ਇਹ ਉਹਨਾਂ ਗਲਤੀਆਂ ਨੂੰ ਦਰੁਸਤ ਕਰੇਗਾ। ਔਰ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਹਮੇਸ਼ਾ ਹੀ ਡੈਮੋਕ੍ਰੈਟਸ ਔਰ ਈਵਨ ਬਾਈਡਨ ਦੀ ਟੇਕ ਵੀ ਜਿਹੜੀ ਹੈ ਬੜੀ ਐਗਰੈਸਿਵ ਰਹੀ ਹੈ ਔਰ ਇਸ ਮੁੱਦੇ ਦੇ ਉੱਤੇ ਉਹ ਹਮੇਸ਼ਾ ਹੀ ਬੋਲਦਾ ਰਿਹਾ। ਲੇਕਿਨ ਅਨਫੋਰਚੂਨੇਟਲੀ ਬਾਕੀ ਤਾਂ ਫਰੰਟਸ ਤੇ ਬਾਈਡਨ ਨੇ ਫੇਲ ਹੋਣਾ ਹੀ ਸੀ, ਜੋ ਡੋਮੈਸਟਿਕ ਲੈਵਲ ਤੇ ਸੀ, ਜੋ ਹੁਣ ਨਜ਼ਰ ਵੀ ਆ ਰਿਹਾ ਵੀ ਜੇ ਡੈਟ ਨੈਗੋਸ਼ੀਏਸ਼ਨ ਹੈ ਜਾਂ ਅਦਰਵਾਈਜ਼ ਜਿਹੜਾ ਕਿਸ ਪਾਸੇ ਨੂੰ ਗੱਲ ਜਾ ਰਹੀ ਹੈ। ਔਰ ਲੇਕਿਨ ਜਿੰਨਾ ਕਲੈਪਸ ਫੋਰਨ ਪਾਲਿਸੀ ਦੇ ਮੁੱਦੇ ਤੇ ਹੋਇਆ ਉਨਾ ਸ਼ਾਇਦ, ਕਿਉਂਕਿ ਹੁਣ ਪ੍ਰੈਜ਼ੀਡੈਂਸੀ ਦੀ ਅਗਲੀ ਦੌੜ ਸ਼ੁਰੂ ਹੋ ਗਈ ਹੈ ਆਲਰੇਡੀ, ਇਹਦੇ ਬਾਵਜੂਦ ਵਿਦਨ ਪਾਰਟੀ ਪ੍ਰੈਸ਼ਰ ਸੀ ਵੀ ਨਾ ਰਨ ਕਰੇ, ਉਹ ਰਨ ਕਰ ਰਿਹਾ ਔਰ ਉਹਨੇ ਆਪਣਾ ਕਰਨਾ ਹੈ, ਉਹ ਲੋਕਾਂ ਨੂੰ ਜਵਾਬਦੇ ਹੋਏਗਾ 1-to-1 ਡਿਬੇਟਸ ਦੇ ਵਿੱਚ ਵੀ ਕੀ ਕਰਨਾ। ਲੇਕਿਨ ਜਿਹੜੀ ਸਭ ਤੋਂ ਵੱਡੀ ਫੇਲਿਅਰ ਜਿਹੜਾ ਮੈਨੂੰ ਲੱਗਦਾ ਸੀ ਕਿ ਸਭ ਤੋਂ ਪਾਵਰਫੁਲ ਫੋਰਟੇ ਹੈ ਬਾਈਡਨ ਦਾ, ਉਹ ਸਭ ਤੋਂ ਵੱਡੀ ਵੀਕਨੈਸ ਹੋਈ, ਉਹ ਹੈ ਫੋਰਨ ਪਾਲਿਸੀ। ਔਰ ਉਹਦੇ ਚ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਹਰ ਅਮਰੀਕਾ ਦੀ ਪ੍ਰੈਸਟੀਜ ਕਲਾਊਟ ਇਸ ਵੇਲੇ ਲੋਐਸਟ ਐਬ ਦੇ ਉੱਤੇ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਦੇ ਅੰਦਾਜ਼ ਨੂੰ ਵੀ ਜੇ ਅਸੀਂ ਦੇਖਿਆ ਜਾਏ ਮਿਡਲ ਈਸਟ ਹੱਥੋਂ ਨਿਕਲ ਗਿਆ ਔਰ ਉਹਦੇ ਚ ਅਸੀਂ ਜਿਹੜੀ ਯੂਕਰੇਨ ਦੀ, ਹੁਣ ਯੂਕਰੇਨ ਦਾ ਇਹੀ ਨਹੀਂ ਕਿ ਯੂਕਰੇਨ ਦੇ ਉੱਤੇ ਰਸ਼ੀਆ ਐਗਰੈਸਿਵ ਹੈ, ਬਾਈਡਨ ਸਗੋਂ ਬਾਈਡਨ ਦੇ ਲੜਕੇ ਦੀ ਕੋਈ ਡੀਲ ਜਿਹੜੀ ਹੈ ਯੂਕਰੇਨੀਅਨ ਪ੍ਰੈਜ਼ੀਡੈਂਟ ਇਸੇ ਜ਼ੈਲੈਂਸਕੀ ਨੂੰ ਸੈਨੇਟ ਦੇ ਵਿੱਚ ਖਲੋ ਕੇ ਸੈਨੇਟਰ ਮੋਸਟ ਕਰਪਟ ਕਹਿੰਦੇ ਸੀ ਔਰ ਕੋਈ ਡੀਲ ਜਿਹੜੀ ਹੈ ਫਾਈਨੈਂਸ਼ੀਅਲ ਉਹ ਵੀ ਜਿਹੜੀ ਸ਼ੱਕ ਦੇ ਘੇਰੇ 'ਚ ਸੀ ਉਹ ਸਾਹਮਣੇ ਸੀ। ਔਰ ਉਦੋਂ ਲੱਗਦਾ ਸੀ ਕਿ ਜੀ ਬਾਈਡਨ ਦਾ ਏਡਾ ਕੀ ਇੰਟਰਸਟ ਹੈ ਯੂਕਰੇਨ ਦੇ ਵਿੱਚ ਜਾਂ ਦੂਜੇ ਦੇ ਵਿੱਚ, ਹਾਲਾਂ ਚਲੋ ਕੈਥੋਲਿਕ ਹੋਣਾ ਜਾਂ ਆਇਰਿਸ਼ ਜਾਂ ਦੂਜੇ ਦੀ, ਪਰ ਉਹ ਵੀ ਕੋਈ ਗੱਲ ਨਹੀਂ ਸੀ ਬਣਦੀ। ਜਿਵੇਂ ਕੁਝ ਮੁੱਦਿਆਂ ਦੇ ਉੱਤੇ ਜਿਵੇਂ ਨਹਿਰੂ ਬਾਰੇ ਕਿਹਾ ਜਾਂਦਾ ਜੀ ਉਹ ਕਸ਼ਮੀਰੀ ਪੰਡਤ ਸੀ, ਉਹਦਾ ਕਸ਼ਮੀਰ 'ਚ ਬੜਾ ਇੰਟਰਸਟ ਸੀ ਕਿ ਕਸ਼ਮੀਰ ਜਿਹੜਾ ਉਹ ਰਹੇ ਇੱਧਰ ਹੀ। ਹੁਣ ਇਸ ਸਭ ਦੇ ਚਲਦਿਆਂ ਬਾਈਡਨ ਦੀ ਚੀਨ ਬਾਰੇ ਜਿਹੜੀ ਨੀਤੀ ਵੀ ਸੀ, ਬੇਸ਼ੱਕ ਉਹ ਕੰਟੀਨਿਊਟੀ ਸੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਵੀ ਔਰ ਟਰੰਪ ਤੋਂ ਵੀ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਜਾਰੀ ਰੱਖੀ, ਪਰ ਜਿਸ ਅੰਦਾਜ਼ ਦੇ ਵਿੱਚ ਉਹ ਸਾਰੀ ਹੈਂਡਲਿੰਗ ਹੋਈ ਉਹਦੇ ਚ ਨਾ ਤਾਂ ਚਾਈਨਾ ਕਾਰਨਰ ਹੋਇਆ ਲੇਕਿਨ ਈਵਨ ਜਿਹੜੇ ਅਮਰੀਕਾ ਦੇ ਆਪਣੇ ਐਲਾਈ ਸੀ ਮਿਡਲ ਈਸਟ, ਸਾਊਦੀ ਅਰੇਬੀਆ ਜਾਂ ਯੂਏਈ ਦਾ ਹੱਥੋਂ ਨਿਕਲ ਜਾਣਾ। ਟਰਕੀ ਦੇ ਨਾਲ ਤੁਸੀਂ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਕਰ ਰਹੇ ਹੋ, ਅਮਰੀਕਨ ਲਾਅ ਜਿਹੜਾ ਟਰਕੀ ਤੇ ਲਾਗੂ ਕਰ ਰਹੇ ਹੋ ਸੈਂਕਸ਼ਨਸ ਦਾ ਕਿ S-400 ਮਿਸਲ ਡਿਫੈਂਸ ਸਿਸਟਮ ਲਿਆ, ਇੰਡੀਆ ਨੂੰ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਚਾਈਨਾ ਨੂੰ ਖਾਮਖਾ ਚਾਈਨਾ ਦੀ ਫੋਰਨ ਪਾਲਿਸੀ ਇੱਕ ਰੀਅਲਿਸਟਿਕ ਜਿਹੀ ਹੁੰਦੀ ਹੈ, ਬਾਕੀ ਹਿਊਮਨ ਰਾਈਟਸ ਦੂਜੇ ਤੀਜੇ ਤੇ ਉਹ ਤਾਂ ਕਮਿਊਨਿਸਟ ਰਜੀਮ ਹੈ, ਉਹਨਾਂ ਨੇ ਕੀ ਕਰ ਰਿਹਾ ਕੀ ਨਹੀਂ ਕਰਨਾ। ਪਰ ਜਿਵੇਂ ਬਾਈਡਨ ਨੇ ਤਿੱਬਤ ਦੇ ਮੁੱਦੇ ਨੂੰ ਫੇਰ ਉਭਾਰਿਆ, ਹਾਲਾਂਕਿ ਟਰੰਪ ਨੇ ਆਪਣੇ ਪੀਰੀਅਡ 'ਚ ਦਲਾਈ ਲਾਮੇ ਨਾਲ ਕੋਈ ਮੁਲਾਕਾਤ ਨਹੀਂ ਸੀ ਕੀਤੀ, ਉਹਨੂੰ ਬਿਲਕੁਲ, ਔਰ ਫੰਡਿੰਗ ਵੀ ਉਹਨਾਂ ਦੀ ਘਟਾ ਦਿੱਤੀ ਸੀ। ਤਿੱਬਤ ਨੂੰ ਉਭਾਰਨਾ, ਤਾਈਵਾਨ ਦਾ ਰੌਲਾ ਪਾਉਣਾ ਖਾਮਖਾ ਔਰ ਕਰਨਾ ਵੀ ਕੁਛ ਨਾ, ਇਨ ਦਾ ਐਂਡ ਆਫ ਦਾ ਡੇ ਹੋਣਾ ਕੀ ਹੈ। ਲੇਕਿਨ ਜਿਉਂ-ਜਿਉਂ ਚਾਈਨਾ ਨੂੰ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ, ਚਾਈਨਾ ਔਰ ਰਸ਼ੀਆ ਔਰ ਯੂਕਰੇਨ ਮੁੱਦੇ ਦੇ ਉੱਤੇ ਜਿਵੇਂ ਬਾਈਡਨ ਨੇ ਆਪਣੇ ਆਪ ਨੂੰ ਤਾਂ ਨੈਟੋ ਨੂੰ ਸਟਰੋਂਗ ਕਰਨ ਦੀ ਲਾਈਨ ਲੈਣ ਦੀ ਲਾਈਨ ਸੀ, ਲੇਕਿਨ ਰਸ਼ੀਆ ਔਰ ਚਾਈਨਾ ਕਲੋਜ਼ ਚਲੇ ਗਏ। ਕਿੰਨੇ ਮੁਲਕ ਅਫਰੀਕਨ ਕੰਟੀਨੈਂਟ ਦੇ ਹੋਣ ਜਾਂ ਮਿਡਲ ਈਸਟ ਦੇ ਹੋਣ, ਉਹ ਚਾਈਨਾ ਵੱਲ ਉਹਨਾਂ ਦਾ ਝੁਕਾਅ ਹੋਇਆ। ਤੇ ਇਸ ਸਭ ਦੇ ਚਲਦਿਆਂ ਮੈਂ ਸਮਝਦਾ ਵੀ ਜਿਹੜਾ ਇਹਨੂੰ ਫਿਊਚਰ ਦੇ ਵਿੱਚ ਬਾਈਡਨ ਨੂੰ ਜਵਾਬਦੇਹ ਹੋਣਾ ਪਏਗਾ, ਫਿਊਚਰ ਦੇ ਹਿਸਟੋਰੀਅਨਸ ਨੂੰ ਵੀ ਔਰ ਅਦਰਵਾਈਜ਼ ਵੀ, ਕਿ ਕਿੱਥੇ ਹਿਊਮਨ ਰਾਈਟਸ ਦੀ ਗੱਲ ਕਰਨ ਵਾਲਾ ਮੁਲਕ ਔਰ ਉਹਦੇ ਚ ਇੰਡੀਵਿਜੂਅਲੀ ਬਾਈਡਨ ਵੀ ਜਿਹਨੂੰ ਹਿਊਮਨ ਰਾਈਟਸ ਚੈਂਪੀਅਨ ਦੇ ਤੌਰ ਤੇ ਦੇਖਿਆ ਜਾਂਦਾ ਸੀ, ਉਸ ਇੰਡੀਅਨ ਦੇ ਸਾਹਮਣੇ, ਉਸ ਇੰਡੀਆ ਦੇ ਸਾਹਮਣੇ ਉਸ ਨੇ ਅਮਰੀਕਾ ਦਾ ਸਿਰ ਝੁਕਾ ਦਿੱਤਾ ਹੈ। ਭਾਵੇਂ ਕਹਿਣ ਨੂੰ ਸਟ੍ਰੈਟੇਜਿਕ ਪਾਰਟਨਰ, ਇੰਡੋ ਪੈਸੀਫਿਕ, ਫਲਾਣਾ ਢਿਮਕਾ, ਲੇਕਿਨ ਇਹ ਗੱਲ ਲਈ ਉਹਨਾਂ ਦੀ ਜਵਾਬਦੇਹੀ ਹਮੇਸ਼ਾ ਹੋਏਗੀ
ਕਿ ਉਹ ਇੰਡੀਆ ਜਿਹੜਾ ਜਿਹਨੂੰ ਲਗਾਤਾਰ ਇਹਨਾਂ ਦੀ ਆਪਣੀ ਬਾਡੀ US ਸਰਫ ਪਿਛਲੇ 4 ਸਾਲਾਂ ਤੋਂ ਚੌਥਾ ਸਾਲ ਹੈ ਹੁਣ, ਉਹ ਐਲਾਨ ਕਰਦੀ ਹੈ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ ਜੀ। ਉਹ ਮੋਦੀ ਜਿਸ ਨੂੰ 2002 ਦੀ ਨਸਲਕੁਸ਼ੀ ਮੁਸਲਮਾਨਾਂ ਦੀ ਕਰਨ ਤੋਂ ਬਾਅਦ ਜਿਹੜਾ 2014 ਤੱਕ ਅਮਰੀਕਾ ਦੇ ਵਿੱਚ ਨਹੀਂ ਸੀ ਐਂਟਰ ਕਰਨ ਦਿੱਤਾ ਗਿਆ, US ਸਰਫ ਦਾ ਉਹ ਕਾਨੂੰਨ ਉਹਦੇ ਤੇ ਲਾਗੂ ਹੁੰਦਾ ਸੀ, ਜਿਹੜੀ ਰਿਕਮੈਂਡੇਸ਼ਨ ਸੀ। ਹੁਣ ਇਸ ਸਭ ਦੇ ਚਲਦਿਆਂ ਜਿਵੇਂ ਬਾਈਡਨ ਨੇ ਬੈਂਡ ਬੈਕਵਰਡ ਕੀਤਾ, ਹੁਣ ਦੂਸਰੇ ਪਾਸੇ ਜਿਹੜਾ ਮੈਸੇਜ ਅਮਰੀਕਾ ਨੇ ਆਪਣੀਆਂ ਫੈਲੋ ਕੰਟਰੀਜ਼ ਨੂੰ ਜਿਹੜੇ ਇਹਨਾਂ ਨਾਲ ਦੋਸਤੀ ਕਰਦੇ ਨੇ ਕਿ ਵੀ ਤੁਸੀਂ ਡੰਪ ਕਿਵੇਂ ਕਰਦੇ ਹੋ, ਅਸੀਂ ਅਫਗਾਨਿਸਤਾਨ ਦੀ ਗੱਲ ਤਾਂ ਕਰਦੇ ਹਾਂ ਕਿ ਵੀ ਜੇ ਅਫਗਾਨਿਸਤਾਨ ਨੂੰ ਪਹਿਲਾਂ ਸੋਵੀਅਤ ਯੂਨੀਅਨ ਦੇ ਖਿਲਾਫ ਮੁਜਾਹਿਦੀਨ ਖੜੇ ਕਰਕੇ ਲੜਵਾਇਆ, ਛੱਡਤਾ, ਹੁਣ ਵੀ ਇਹ ਕਿਹਾ ਜਾਂਦਾ ਹੈ ਕਿ ਭਾਈ ਉਵੇਂ ਮਦਦ ਨਹੀਂ ਕੀਤੀ ਜਾਏ। ਪਾਕਿਸਤਾਨ ਜਿਹੜਾ ਉਹਨਾਂ ਦਾ ਕੋਲਡ ਵਾਰ ਈਰਾ ਦਾ ਸਾਥੀ, ਜਿਹੜਾ ਨੈਟੋ ਵਾਂਗ ਇਹਨਾਂ ਦੇ ਨਾਲ ਖਲੋਤਾ, ਸੀਟੋ ਦੂਜੇ ਤੀਜੇ, ਹੁਣ ਬਾਈਡਨ ਦਾ ਐਡਮਿਨਿਸਟ੍ਰੇਸ਼ਨ ਹੋਇਆ, ਇਮਰਾਨ ਖਾਨ ਨੂੰ ਫੋਨ ਤੱਕ ਨਾ ਕਰਨਾ ਜਦੋਂ ਪ੍ਰਾਈਮ ਮਿਨਿਸਟਰ ਸੀ। ਹੁਣ ਜਦੋਂ ਇਮਰਾਨ ਖਾਨ ਲੱਥ ਵੀ ਗਿਆ, ਹੁਣ ਜਿਹੜੇ ਆਏ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਸਾਜ਼ਿਸ਼ ਤਹਿਤ ਅਮਰੀਕਾ ਲਿਆਇਆ, ਈਵਨ ਉਹਨੇ ਸ਼ਹਬਾਜ਼ ਸ਼ਰੀਫ ਨੂੰ ਵੀ ਫੋਨ ਨਹੀਂ ਕੀਤਾ। ਦੂਜੇ ਪਾਸੇ ਜੋ ਸਿਫਤਾਂ ਦੇ ਪੁੱਲ ਮੋਦੀ ਦੇ ਬੰਨੇ ਜਾ ਰਹੇ ਨੇ ਕਿ ਜੀ ਮੈਨੂੰ ਤਾਂ ਤੇਰਾ ਆਟੋਗ੍ਰਾਫ ਚਾਹੀਦਾ ਹੈ, ਜਾਂ ਜਿਵੇਂ ਜਿੰਨੀ ਅਹਿਮੀਅਤ ਮੋਦੀ ਨੂੰ ਦਿੱਤੀ ਗਈ ਹੈ ਅਮਰੀਕਾ ਵੱਲੋਂ, ਇਹ ਜਾਣਦਿਆਂ ਹੋਇਆਂ ਵੀ ਕਿ ਵਿਦਨ ਕੰਟਰੀ 200 ਮਿਲੀਅਨ ਮੁਸਲਮਾਨਾਂ ਨਾਲ ਕੀ ਹੋ ਰਿਹਾ। ਇਹਦੇ ਹੁਣ ਜੇ G20 ਦੀ ਮੀਟਿੰਗ ਇਹਨਾਂ ਨੇ, ਭਾਵੇਂ ਵਰਕਿੰਗ ਗਰੁੱਪ ਹੈ ਉਹਨਾਂ ਦਾ ਟੂਰਿਜ਼ਮ ਪ੍ਰਮੋਸ਼ਨ ਦੇ ਨਾਂ ਥੱਲੇ, ਅਮਰੀਕਾ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੈ, ਰੈਜ਼ੋਲੂਸ਼ਨ ਇਹਨਾਂ ਨੇ ਪਾਸ ਕੀਤੇ ਹੋਏ ਨੇ, ਕਿਵੇਂ ਅਮਰੀਕਾ ਨੇ ਉਹਦੇ ਚ ਪਾਰਟਿਸਿਪੇਸ਼ਨ ਕੀਤੀ। ਚਾਈਨਾ ਨੇ ਘੱਟੋ ਘੱਟ, ਭਾਵੇਂ ਚਾਈਨਾ ਦਾ ਆਪਣਾ ਰਿਕਾਰਡ ਜੋ ਮਰਜ਼ੀ ਹੋਏ ਹਿਊਮਨ ਰਾਈਟਸ ਦੇ ਮੁੱਦੇ ਤੇ, ਪਰ ਉਹਨੇ ਕਿਹਾ ਜੀ ਡਿਸਪਿਊਟਡ ਟੈਰੀਟਰੀ ਆ, ਉਹਨੇ ਨਾ ਕਰ ਦਿੱਤੀ ਜਾਣ ਤੋਂ। ਹੁਣ ਇਹ ਜਿਹੜਾ ਮੇਰਾ ਖਿਆਲ ਹੈ ਵੀ ਉਹਨੂੰ ਪਤਾ ਨਹੀਂ, ਬਾਈਡਨ ਨੂੰ ਲੱਗਦਾ ਸੀ ਵੀ ਇਹ ਸਾਰਾ ਜਿਹੜਾ ਇਹ ਅਜੇ ਪੂਰਾ ਘਰ ਨਹੀਂ ਹੋਇਆ ਮੋਦੀ ਦਾ, ਘਰ ਹੋਰ ਅੱਗੋਂ ਪੂਰਾ ਕਰੀਏ। ਕਿ ਬਾਈਡਨ ਤੀਸਰਾ ਸਾਲ ਉਹਦਾ ਹੁਣ ਹੈਗਾ, ਆਲਮੋਸਟ ਚੌਥੇ ਤੇ ਜਾ ਰਿਹਾ। ਅੱਛਾ, ਓਬਾਮਾ ਦੇ ਵੇਲੇ ਉਹਨੂੰ ਮੋਦੀ ਨੂੰ ਸੱਦਿਆ ਗਿਆ ਸੀ, ਟਰੰਪ ਦੇ ਵੇਲੇ ਵੀ ਸੀ। ਹੁਣ ਸ਼ਾਹੀ ਦਾਵਤ ਜਦੋਂ ਕਿਹਾ ਜਾਂਦਾ, ਸਟੇਟ ਡਿਨਰ ਬਹੁਤ ਵੱਡੀ ਗੱਲ ਹੁੰਦੀ ਹੈ, ਸਟੇਟ ਗੈਸਟ ਹਾਲਾਂ ਮਿਲਿਆ ਮੋਦੀ ਨੂੰ ਕਈ ਵਾਰੀ ਹੈ, ਮੋਦੀ ਵੀ ਅਮਰੀਕਾ ਚ ਆਇਆ। 22 ਜੂਨ ਨੂੰ ਜਿਹੜਾ ਵਾਈਟ ਹਾਊਸ ਦੇ ਵਿੱਚ ਉਹਨੂੰ ਸਟੇਟ ਡਿਨਰ ਦਿੱਤਾ ਜਾਣਾ ਹੈ, ਬਹੁਤ ਜਿਹੜਾ ਸ਼ਾਨੋ ਸ਼ੌਕਤ, ਕਿਉਂਕਿ ਸਟੇਟ ਡਿਨਰ ਦੀਆਂ ਤਿਆਰੀਆਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ। 800 ਤੋਂ 1000 ਤੱਕ ਗੈਸਟ ਹੁੰਦੇ ਨੇ, ਉਹਨਾਂ ਨੂੰ ਭੇਜਿਆ ਜਾਂਦਾ ਹੈ ਇਨਵੀਟੇਸ਼ਨ, ਦੂਜਾ ਤੀਜਾ। ਇਹ ਬਹੁਤ ਵੱਡਾ ਆਨਰ ਹੁੰਦਾ ਕਿਸੇ ਨੂੰ ਤੁਸੀਂ ਸਟੇਟ ਗੈਸਟ ਦੇ ਤੌਰ ਤੇ ਇਨਵਾਈਟ ਕਰਦੇ। ਪਰ ਕੋਈ ਪੁੱਛਿਆ ਜਾ ਸਕਦਾ ਕਿਹੜੀ ਖੁਸ਼ੀ ਚ, ਕਿਹੜੀ ਖੁਸ਼ੀ ਚ? ਇਸ ਲਈ ਬਈ ਉਹਨੇ ਘੱਟ ਗਿਣਤੀਆਂ ਦਾ ਘਾਣ ਕੀਤਾ, ਇਸ ਲਈ ਕਿ ਉਸਨੇ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਪੋਲਰਾਈਜ਼ ਕੀਤਾ, ਜਿਹੜਾ ਜ਼ਿੰਮੇਵਾਰ ਹੈ ਜੁਡੀਸ਼ਰੀ ਦਾ ਗਲਾ ਘੁੱਟਣ ਲਈ। ਮੀਡੀਆ ਦੇ ਨਾਲ ਕੀ ਸਲੂਕ ਹੋ ਰਿਹਾ ਹੈ ਉਹ ਤੁਸੀਂ ਰਿਪੋਰਟਰ ਸੈਨ ਬਾਰਡਰਸ ਦੀ ਰਿਪੋਰਟ ਦੇਖੋ ਕਿ 160ਵੇਂ ਤੋਂ ਵੀ ਥੱਲੇ ਸਟੇਟਸ ਤੇ ਆ ਗਿਆ। ਸੋ ਐਸੀ ਕੀ ਉਪਲਬਧੀ ਹੈ ਜਾਂ ਕੀ ਪ੍ਰਾਪਤੀ ਹੈ ਜਾਂ ਕੀ ਐਸਾ ਇਹਨੇ ਕੱਦੂ ਚ ਤੀਰ ਮਾਰਿਆ ਕਿ ਅਮਰੀਕਾ ਨੂੰ ਇਹ ਲੱਗਦਾ ਹੈ ਕਿ ਬਈ ਇਹਨੂੰ ਇੰਨਾ ਸਿਰ ਤੇ ਚੜਾਉਣਾ। ਚਲੋ ਅਸੀਂ ਕਸ਼ਮੀਰੀ, ਬਾਕੀ ਸਾਡੇ ਜਿਹੜੇ ਨੇ ਦੂਸਰੇ, ਉਹ ਤਾਂ ਆਵਾਜ਼ ਚੁੱਕਣਗੇ, ਲੇਕਿਨ ਮੈਂ ਸਮਝਦਾ ਵੀ ਅਮਰੀਕਾ ਨੇ ਇਸ ਦੇ ਨਾਲ ਅਗੇਨ ਇਹ ਬਾਈਡਨ ਦੇ ਉੱਤੇ ਵੀ ਕਾਲਾ ਧੱਬਾ ਹੋਏਗਾ ਇਹਦੇ ਦੌਰ ਦੇ ਇਸ ਪਾਰਟ ਦੀ, ਔਰ ਅਮਰੀਕਾ ਦੇ ਲਈ ਵੀ ਹੋਏਗਾ। ਹਾਲਾਂਕਿ ਇਸ ਦੇ ਉੱਤੇ ਜਿਹੜੀ ਖਬਰ ਇਹਨਾਂ ਨੇ ਪਲਾਂਟ ਕੀਤੀ ਹੋਈ ਹੈ, PTI ਦੀ ਖਬਰ ਹੈ, ਉਹਦੇ ਚ ਸਗੋਂ ਜਿਹੜਾ ਇਹ ਤੇ ਉੱਤੇ ਕਮੈਂਟ ਕਰ ਰਿਹਾ ਰਿਕ ਰੋਸੋ, ਇਹ ਸੀਨੀਅਰ ਐਡਵਾਈਜ਼ਰ ਹੈ ਔਰ ਚੇਅਰ US ਇੰਡੀਆ ਪੈਸੀਫਿਕ ਸਟੱਡੀਜ਼ ਦੀ ਸੈਂਟਰ ਫॉर ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼। ਉਹਨੇ ਕਿਹਾ ਇਟ ਇਜ਼ ਟੈਰੀਫਿਕ ਟੂ ਸੀ the Prime Minister being invited on an official state visit. Terrific. ਹੁਣ ਇਸ ਤੋਂ ਫਿਰ ਉਹ ਕਹਿ ਰਿਹਾ ਕਿ ਜੀ ਇਹ ਕਿਉਂਕਿ ਸ਼ਾਇਦ ਇਸ ਲਈ ਹੈ ਕਿ ਜੀ ਯੂਕਰੇਨ ਦੇ ਉੱਤੇ ਜਿਹੜਾ ਇੰਡੀਆ ਨੇ ਸਟੈਂਡ ਜਿਹੜਾ ਉਹ ਕਲੀਅਰ ਨਹੀਂ ਲਿਆ। ਹੁਣ ਇਹ ਤਾਂ ਪਨਿਸ਼ਮੈਂਟ ਹੋਣੀ ਚਾਹੀਦੀ ਹੈ। ਹੁਣ ਟਰਕੀ ਨੂੰ ਤੁਸੀਂ ਪਨਿਸ਼ ਕਰ ਰਹੇ ਹੋ ਕਿ ਉਹ S-400 ਉਹਨੇ ਰਸ਼ੀਆ ਤੋਂ ਲਈਆਂ, ਇੰਡੀਆ ਨੂੰ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਅੱਛਾ, ਇੰਡੀਆ ਨਾ UN ਜਨਰਲ ਅਸੈਂਬਲੀ ਚ, ਨਾ ਸਿਕਿਉਰਿਟੀ ਕਾਉਂਸਲ ਚ, ਨਾ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਕੰਡੈਮ ਵੀ ਨਹੀਂ ਕਰਨ ਨੂੰ ਤਿਆਰ ਰਸ਼ੀਆ ਨੂੰ। ਤੇ ਇਧਰ ਅਮਰੀਕਾ ਨੇ ਇਵੇਂ ਹੈ ਜਿਵੇਂ ਯੂਕਰੇਨ ਦੇ ਮੁੱਦੇ ਤੇ ਸਭ ਕੁਝ ਦਾਅ ਤੇ ਲਾਇਆ ਹੋਇਆ, ਪਰ ਇਹ ਈਡਾ ਕਿਹੜਾ ਇਹਨਾਂ ਦਾ ਜਵਾਈ ਭਾਈ ਹੈ ਕਿ ਬਈ ਇਹਨੂੰ ਉਹਨਾਂ ਨੇ ਆਫ ਦਾ ਹੁੱਕ ਕੀਤਾ ਹੋਇਆ। ਸੋ ਇਸ ਸਾਰੇ ਦੇ ਥੱਲੇ ਜਿਹੜਾ ਉਹ ਕਿਆਸ ਰਾਈਆਂ ਹੁੰਦੀਆਂ ਰਹਿਣਗੀਆਂ। ਮੈਂ
ਘੜੀ ਵੱਲ ਦੇਖ ਰਿਹਾ ਮੈਂ ਯਵਾਰ ਸ਼ਾਹ ਸਾਹਿਬ ਦੀ ਚਿੱਠੀ ਪੜ੍ਹਨਾ ਚਾਹੁੰਦਾ ਸੀ ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਫਿਰ ਸਾਡੇ ਬਾਕੀ ਸੈਗਮੈਂਟ ਉੱਡ ਜਾਣਗੇ ਜੀ ਸੋ ਅਸੀਂ ਇਸ ਨੂੰ ਆਉਣ ਵਾਲੇ ਦਿਨਾਂ 'ਚ ਰੱਖਦੇ ਹਾਂ ਪਰ ਇਹ ਅਸੀਂ ਆਪਣੇ ਸਾਰੇ ਹੀ ਜਿਹੜੇ ਸਾਡੇ ਕੌਮੀ ਐਕਟਿਵਿਸਟ ਨੇ ਸਾਡੇ ਕਸ਼ਮੀਰੀ ਭੈਣ ਭਰਾ ਨੇ ਦਲਿਤ ਨੇ ਨਾਗੇ ਨੇ ਮਨੀ ਭਾਵੇਂ ਸਿੰਬੋਲਿਕ ਹੀ ਹੋਏ ਕਿ 22 ਜੂਨ ਦਾ ਦਿਨ ਆਪਣੇ ਕੈਲੰਡਰ ਤੇ ਮਾਰਕ ਕਰ ਲਓ ਵਰਕਿੰਗ ਡੇ ਹੈ ਪਰ ਵੱਡੀ ਗਿਣਤੀ ਦੇ ਵਿੱਚ ਵਾਈਟ ਹਾਊਸ ਦੇ ਸਾਹਮਣੇ ਪ੍ਰੋਟੈਸਟ ਹੋਣਾ ਔਰ ਇਸ ਦੇ ਨਾਲ ਜਿਵੇਂ ਯਵਾਰ ਸ਼ਾਹ ਸਾਹਿਬ ਦਾ ਸੁਝਾਅ ਵੀ ਹੈ ਕਿ ਗੁਰਦੁਆਰਾ ਕਮੇਟੀਆਂ ਵੱਲੋਂ ਔਰ ਦੂਸਰਿਆਂ ਵੱਲੋਂ ਸਾਂਝੇ ਤੌਰ ਦੇ ਉੱਤੇ ਵਾਈਟ ਹਾਊਸ ਨੂੰ ਲੈਟਰ ਕੈਂਪੇਨ ਜਾਂ ਦੂਜਾ ਉਸ ਦੇ ਉੱਤੇ ਅਸੀਂ ਕੰਮ ਕਰ ਰਹੇ ਔਰ ਇਹ ਬੜਾ ਜ਼ਰੂਰੀ ਹੈ ਕਿ ਅਮਰੀਕਾ ਸਾਡਾ ਮੁਲਕ ਹੈ ਔਰ ਜੇ ਮੁਲਕ ਦੀ ਕਿਆਦਤ ਜਾਂ ਲੀਡਰਸ਼ਿਪ ਗਲਤ ਫੈਸਲੇ ਲੈਂਦੀ ਹੈ ਤੇ ਇਹ ਵੀ ਅਮਰੀਕਾ ਦੀ ਬਿਊਟੀ ਹੈ ਸਾਨੂੰ ਸਾਡਾ ਕਨਸਟੀਟਿਊਸ਼ਨ ਇਹ ਹਕੂਕ ਦਿੰਦਾ ਹੈ ਕਿ ਉਹਨਾਂ ਨੂੰ ਅਸੀਂ ਚੈਲੰਜ ਕਰ ਸਕਦੇ ਹਾਂ ਸੋ ਇਹ ਚੈਲੰਜ ਕਰਨਾ ਬਣਦਾ ਹੈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਨਾਮ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499 ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਕੈਬਨਿਟ ਵਿੱਚ ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਉਹਨਾਂ ਪੰਜਾਬੀਆਂ ਨੂੰ ਬਲੈਕ ਲਿਸਟ ਕਰ ਰਹੀ ਹੈ ਅਤੇ ਭਾਰਤ ਆਉਣ ਤੇ ਪਾਬੰਦੀਆਂ ਲਾ ਰਹੀ ਹੈ ਜਿਨ੍ਹਾਂ ਨੇ ਕਿਸਾਨ ਮੋਰਚੇ ਦੀ ਹਮਾਇਤ ਕੀਤੀ ਸੀ ਮਿਨਿਸਟਰ ਦਾ ਇਹ ਬਿਆਨ ਸਾਡੀ ਇਸ ਪਹੁੰਚ ਨੂੰ ਠੀਕ ਸਾਬਤ ਕਰਦਾ ਹੈ ਕਿ ਸਿੱਖ ਕੌਮ ਦੇ ਖਿਲਾਫ ਕਾਰਵਾਈ ਦੀ ਜਿਹੜੀ ਇਬਾਰਤ ਕਿਸਾਨ ਮੋਰਚੇ ਦੇ ਸਫਲ ਹੋਣ ਤੋਂ ਬਾਅਦ ਹੀ ਲਿਖ ਲਈ ਗਈ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਾਬਤਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਦੋਂ ਰਿਪੀਟਡਲੀ ਆਪਣੇ ਪ੍ਰੋਗਰਾਮ ਦੇ ਅੱਡ-ਅੱਡ ਸੈਗਮੈਂਟਸ 'ਚ ਕਿਹਾ ਕਿ ਜੋ ਕੁਝ 18 ਮਾਰਚ ਨੂੰ NIA ਦੇ ਅਜੀਤ ਡੋਭਲ ਔਰ ਦਿਨਕਰ ਗੁਪਤਾ ਔਰ ਪੰਜਾਬ 'ਚ ਗੌਰਵ ਯਾਦਵ ਉਹਨਾਂ ਨੇ ਸ਼ੁਰੂ ਕੀਤਾ ਇਹਦੀ ਇਬਾਰਤ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਦੀ ਕਾਮਯਾਬੀ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੋਦੀ ਨੇ ਮਾਫੀ ਮੰਗ ਕੇ ਸਿੱਖਾਂ ਤੋਂ 3 ਖੇਤੀ ਕਾਨੂੰਨ ਵਾਪਸ ਲਏ ਸੀ ਉਸ ਦਿਨ ਹੀ ਇਹ ਇਬਾਰਤ ਲਿਖੀ ਗਈ ਸੀ ਔਰ ਉਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਔਰ ਉਹਦੇ ਚ ਸਾਡੇ ਇੱਕ ਦੋ ਵੀਰਾਂ ਨੇ ਇਹ ਵੀ ਕਿਹਾ ਕਿ ਜੀ ਕਈ ਵਾਰ ਤੁਸੀਂ ਕੁਝ ਚੀਜ਼ਾਂ ਫਾਰ ਫੈਚਡ ਕਨਕਲੂਜਨ ਕੱਢ ਲੈਂਦੇ ਹੋ ਇਹਦਾ ਕੋਈ ਸਬੂਤ ਕਿੱਥੋਂ ਹੈ ਮੈਂ ਕਿਹਾ ਜੀ ਪਹਿਲੀ ਗੱਲ ਤਾਂ ਜਦੋਂ ਤੁਹਾਡੇ ਤੇ ਕਿਸੇ ਵੀ ਨੇਸ਼ਨ ਤੇ ਟੋਟਲ ਵਾਰ ਹੁੰਦੀ ਹੈ ਉਹ ਤੁਹਾਡੀਆਂ ਆਪਣੀਆਂ ਫਾਈਲਾਂ ਤੁਹਾਨੂੰ ਨਹੀਂ ਪੜ੍ਹਾ ਰਹੇ ਹੁੰਦੇ ਕਿ ਤੁਸੀਂ ਦੇਖੋ ਕਿ ਵੀ ਤੁਹਾਡੇ ਨਾਲ ਕੀ ਹੋ ਰਿਹਾ ਦੂਸਰਾ ਬਹੁਤ ਵਾਰ ਜੇ ਤੁਸੀਂ ਅੱਖਾਂ ਤੁਹਾਡੀਆਂ ਖੁੱਲੀਆਂ ਹੋਣ ਕੰਨ ਵੀ ਖੁੱਲੇ ਹੋਣ ਤੇ ਅੰਦਰ ਤੁਹਾਡੇ ਇਮਾਨਦਾਰੀ ਹੋਏ ਤਾਂ ਫਿਰ ਰੱਬ ਵੱਲੋਂ ਤੁਹਾਨੂੰ ਇੱਕ ਸੁੰਘਣ ਦੀ ਤਾਕਤ ਵੀ ਮਿਲ ਜਾਂਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਵੀ ਇਹ ਕੀ ਚੱਲ ਰਿਹਾ ਔਰ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਕਿ ਵੀ ਬਹੁਤ ਵਾਰ ਜਿੱਥੇ ਸਰਟਨਟੀ ਤਾਂ ਨਹੀਂ ਹੁੰਦੀ ਲੇਕਿਨ ਅਮਰੀਕਨਸ ਨੇ ਇਸ ਦੇ ਉੱਤੇ ਬੜਾ ਖੂਬਸੂਰਤ ਫਰੇਜ਼ ਕਢਿਆ ਹੋਇਆ ਕਿ what looks like a duck walks like a duck quacks like a duck is a duck ਵੀ ਸਾਡੇ ਕੋਲ ਤਾਂ ਇਹੀ ਟੈਸਟ ਹੈ ਪਰ ਅੱਜ ਜਦੋਂ ਮੈਂ ਇਹ ਖਬਰ ਪ੍ਰੋਮੀਨੈਂਟਲੀ ਦੇਖੀ ਉਹਨਾਂ ਦੀ ਨਿਊਜ਼ ਏਜੰਸੀ ਦੀ ਵੀ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਇੱਕ ਮਹਿਕਮਾ ਇਹਨਾਂ ਨੇ NRI ਮਹਿਕਮਾ ਬਣਾਇਆ ਹੋਇਆ ਹੈ ਔਰ ਕੁਲਦੀਪ ਸਿੰਘ ਧਾਲੀਵਾਲ NRI
ਨੌਨ ਰੈਜ਼ੀਡੈਂਟ ਇੰਡੀਅਨ, ਪਹਿਲਾਂ ਮੈਂ ਇਹ ਟਰਮ ਕਦੇ ਯੂਜ਼ ਨਹੀਂ ਕਰਦਾ, ਤੇ ਜਿਹੜੇ ਆਪਣੇ ਵੀ ਕਰਨਗੇ ਉਹਨਾਂ ਨੂੰ ਮੈਂ ਕਿਹਾ ਜੀ ਜੇ ਤੁਸੀਂ ਨਹੀਂ ਰਹਿਣਾ ਤੇ NRP ਕਰ ਲਿਆ ਕਰੋ, ਨੌਨ ਰੈਜ਼ੀਡੈਂਟ ਪੰਜਾਬੀਜ਼। ਇਹ ਮਤ ਕਿਆ ਕਰੋ ਅਸੀਂ ਇੰਡੀਆ ਚੱਲੇ ਆ, ਕਿਆ ਕਰੋ ਦੇਸ਼ ਪੰਜਾਬ ਚੱਲੇ। ਜੇ ਤੁਹਾਨੂੰ ਖਾਲਿਸਤਾਨ ਮੂੰਹ ਚੜ ਜਾਂਦਾ ਕੋਈ ਗੱਲ ਨਹੀਂ ਹੈ, ਅਜੇ ਕਈਆਂ ਦੇ ਅੜਿਆ ਨਿਕਲੇਗਾ ਵੀ ਵਕਤ ਆਣ ਤੇ, ਵੀ ਪੰਜਾਬ ਦੀ ਗੱਲ ਕਰਿਆ ਕਰੋ ਤਾਂ ਕਿ ਤੁਸੀਂ ਘੱਟੋ ਘੱਟ ਇਹਨਾਂ ਨਾਲੋਂ ਆਪਣੀ ਆਇਡੈਂਟੀਟੀ ਅੱਡ ਸਾਬਤ ਕਰੋ। ਪਰ ਹੁਣ ਮਹਿਕਮੇ ਦਾ ਨਾਮ ਨੌਨ ਰੈਜ਼ੀਡੈਂਟ ਇੰਡੀਅਨਸ ਹੈ ਔਰ NRI ਮਹਿਕਮੇ ਦੇ ਇਹ ਮਿਨਿਸਟਰ ਨੇ ਕੁਲਦੀਪ ਸਿੰਘ। ਔਰ ਪਿਛਲੇ ਦਿਨਾਂ 'ਚ ਜਿਹੜਾ ਇੱਕ ਵਿਦੇਸ਼ ਸੰਪਰਕ ਪ੍ਰੋਗਰਾਮ ਇੰਡੀਆ ਦੀ ਫੋਰਨ ਮਿਨਿਸਟਰੀ ਨੇ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਸੈਂਟਰ ਐਂਡ NRI ਡਿਪਾਰਟਮੈਂਟ ਪੰਜਾਬ ਨੇ ਆਰਗੇਨਾਈਜ਼ ਕੀਤਾ JW ਮੈਰੀਅਟ ਹੋਟਲ ਦੇ ਵਿੱਚ ਚੰਡੀਗੜ੍ਹ 'ਚ। ਔਰ ਉਹਦੇ 'ਚ ਜੋ ਗੱਲ ਧਾਲੀਵਾਲ ਨੇ ਕਹੀ ਇਹ ਸਾਡੀ ਗੱਲ ਨੂੰ ਹੀ ਠੀਕ ਸਾਬਤ ਕਰਦੀ ਹੈ। ਔਰ ਇਸ ਦਾ ਈਵਨ ਜਿਹੜਾ ਹੈਡਲਾਈਨ ਵੀ ਹੈ ਖਬਰ ਦੀ ਉਹ ਉਹੀ ਹੈ ਜੋ ਇਹਨੇ ਧਾਲੀਵਾਲ ਨੇ ਗੱਲ ਕਹੀ। ਮੈਂ ਕਮੈਂਟ ਵੀ ਕਰਦਾ ਕਿ ਉਹਨੇ ਘੱਟੋ ਘੱਟ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਔਰ ਸੈਂਟਰ ਨੂੰ ਕਲੀਅਰ ਲੋਕਾਂ ਨੂੰ ਵੀ ਦੱਸ ਦਿੱਤਾ ਕਿ ਹੋ ਕੀ ਰਿਹਾ। ਔਰ ਖਬਰ ਦੀ ਹੈਡਲਾਈਨ ਇਹ ਹੈ, ਡੋਂਟ ਹਰਾਸ ਪੰਜਾਬੀ NRIs ਫॉर ਬੈਕਿੰਗ ਫਾਰਮਰਸ ਪ੍ਰੋਟੈਸਟ। ਔਰ ਡਿਟੇਲ ਹੈ, accusing the center, accusing ਉਹਦੇ ਸੈਂਟਰ ਦੇ ਨੁਮਾਇੰਦੇ ਵਿਦੇਸ਼ ਮੰਤਰਾਲੇ ਦੇ ਨੇ, accusing the center of harassing non-resident Indian Punjabis who participated in the farmers agitation. NRI Affairs Minister Kuldeep Singh Dhaliwal on Wednesday alleged that such NRIs were being blacklisted and some were even being prevented from entering the country. ਹੁਣ ਇਸ ਤੋਂ ਵੱਡੀ ਤਾਂ ਕੋਈ ਟੈਸਟੀਮਨੀ ਨਹੀਂ ਹੈ ਕਿ ਸਰਵਿੰਗ ਮਿਨਿਸਟਰ ਜਿਹੜਾ ਹੈ ਉਹ ਫੋਰਨ ਮਿਨਿਸਟਰੀ ਜਿਹੜੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੀ ਹੈ, ਵਿਦੇਸ਼ ਸੰਪਰਕ ਪ੍ਰੋਗਰਾਮ, ਉਸ 'ਚ ਬੋਲਦੇ ਆ ਕਹਿੰਦਾ ਵੀ ਬੰਦ ਕਰੋ ਇਹ ਬਲੈਕ ਲਿਸਟ ਕਰਨਾ ਜਿਹਨਾਂ ਨੇ ਕੀਤਾ। ਫਿਰ ਉਹ ਇੱਕ ਕਦਮ ਅੱਗੇ ਜਾਂਦਾ ਹੈ ਕਿ ਭਾਈ ਇਹ ਜਿਹੜਾ ਹੈ the NRIs participated in the movement because of their love for their motherland। ਕਿ ਵੀ ਤੁਸੀਂ ਉਹਨਾਂ ਨੂੰ ਕਿਉਂ ਟਾਰਗੇਟ ਕਰ ਰਹੇ ਹੋ, ਉਹ ਤਾਂ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ, ਉਹਨਾਂ ਨੇ ਇਸੇ ਲਈ ਉਹ ਕਿਸਾਨਾਂ ਦੇ ਪੁੱਤਰ ਧੀਆਂ ਨੇ, ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ। ਹੁਣ ਇਸ ਤੋਂ ਵੱਡਾ ਤਾਂ ਹੋਰ ਕੀ ਸਬੂਤ ਹੋ ਸਕਦਾ ਹੈ? ਕਿਉਂਕਿ ਜਦੋਂ ਤੁਸੀਂ ਕੰਸਰਨਡ ਡਿਪਾਰਟਮੈਂਟ ਵਾਲਿਆਂ ਨੂੰ ਐਡਰੈਸ ਕਰ ਰਹੇ ਹੋ ਔਰ ਇੱਕ ਜ਼ਿੰਮੇਵਾਰ ਮਿਨਿਸਟਰ ਕਰ ਰਿਹਾ ਹੈ, ਉਹਨੂੰ ਕਿਸੇ ਨੇ ਨਹੀਂ ਕਿਹਾ ਕਿ ਜੀ ਕੀ ਸਬੂਤ ਹੈ ਤੁਹਾਡੇ ਕੋਲ ਜੀ ਅਸੀਂ ਹਰਾਸ ਕਰ ਰਹੇ ਹਾਂ, ਕਿਉਂਕਿ ਉਹਨਾਂ ਦੇ ਕੋਲ ਪੂਰੀ ਲਿਸਟ ਹੋਏਗੀ ਜਿਨ੍ਹਾਂ ਨੂੰ ਇਹਨਾਂ ਨੇ ਬਲੈਕ ਲਿਸਟ ਕੀਤਾ ਹੈ, ਜਿਨ੍ਹਾਂ ਨੂੰ 에ਅਰਪੋਰਟਾਂ ਤੋਂ ਵਾਪਸ ਮੋੜਿਆ, ਜਿਨ੍ਹਾਂ ਨੂੰ ਵੀਜ਼ੇ ਨਹੀਂ ਦਿੱਤੇ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਜੋ ਕੁਝ ਪੰਜਾਬ ਦੇ ਵਿੱਚ 18 ਮਾਰਚ ਤੋਂ ਸ਼ੁਰੂ ਹੋਇਆ ਔਰ ਡਾਇਸਪੋਰਾ 'ਚ ਜੋ ਹੁਣ ਅਜੀਤ ਡੋਵਲ ਦੀਆਂ ਟੀਮਾਂ 5 ਮੈਂਬਰੀ ਉਹਨਾਂ ਦੀ ਟੀਮ ਲੰਡਨ 'ਚ ਹੈ ਜੀ, ਅਸੀਂ 19 ਮਾਰਚ ਨੂੰ ਜਿਹੜਾ ਇੰਡੀਅਨ ਹਾਈ ਕਮਿਸ਼ਨ ਲੰਡਨ ਦੇ ਬਾਹਰ ਜਿਹੜਾ ਝੰਡਾ ਲਾ ਕੇ ਖਾਲਿਸਤਾਨ ਦਾ ਲਾਇਆ ਉਹਦੀ ਰਿਪੋਰਟ, ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਗੱਲ ਕਰਕੇ ਹਟੇ ਕਿ ਵੀ ਅਜੀਤ ਡੋਵਲ ਵੀ ਸਟੈਲਿਥਲੀ ਵੜਦਾ ਅੰਦਰ ਔਰ ਜਿਹੜਾ ਉਹ ਕੰਪਰੋਮਾਈਜ਼ ਕਰਦਾ ਉਹਨਾਂ ਦੇ ਉਸ ਸਾਰੇ ਮਹਿਕਮਿਆਂ ਨਾਲ ਕਿ ਜੀ ਅਸੀਂ ਜਿਹੜੇ ਸੈਪਰੇਟਿਸਟ ਨੇ ਜਿਨ੍ਹਾਂ ਨੇ ਮੰਦਰ ਵੈਂਡਾਲ ਕੀਤੇ, ਜਿਹੜੇ ਝੰਡੇ ਲਹਿਰਾ ਰਹੇ ਨੇ, ਜਿਹੜੇ ਖਾਲਿਸਤਾਨ ਰੈਫਰੈਂਡਮ ਕਰ ਰਹੇ ਨੇ, ਇਹ ਕਿਹਾ ਨਹੀਂ ਹੈ। ਪਰ ਇਹ ਸਭ ਦਾ ਮਤਲਬ ਇਹੀ ਹੈ ਕਿ ਜਿਹੜੇ ਵੀ ਸਿੱਖ ਐਕਟਿਵਿਸਟ ਨੇ ਉਹਨਾਂ 'ਚ ਈਵਨ ਗੁਰਦੁਆਰਿਆਂ ਵਾਲੇ ਵੀ ਜਿਹੜੇ ਨੇ ਅਲਟੀਮੇਟਲੀ ਉਹ ਉਸ ਤੋਂ ਬਾਹਰ ਨਹੀਂ ਹੋਣਗੇ। ਸੋ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ? ਕਿਉਂਕਿ ਇਹਨੂੰ ਡਿਨਾਈ ਨਹੀਂ ਕੀਤਾ। ਜੇ ਤਾਂ ਫੋਰਨ ਮਿਨਿਸਟਰੀ ਵਾਲੇ ਕਹਿੰਦੇ ਕਿ ਨਹੀਂ ਨਹੀਂ ਇਟਸ ਅ ਲਾਈ, ਅਸੀਂ ਬਿਲਕੁਲ ਨਹੀਂ ਕਰ ਰਹੇ, ਫਿਰ ਅਸੀਂ ਉਹਨੂੰ ਵੀ ਜ਼ਰੂਰ ਸਾਂਝਾ ਕਰਦੇ। ਅਸੀਂ ਕਹਿੰਦੇ ਜੀ ਦੇਖੋ ਇੱਕ ਨੇ ਕਿਹਾ ਦੂਜੇ ਨੇ ਉਹਨੂੰ ਡਿਨਾਈ ਕੀਤਾ, ਬਟ ਫੈਕਟ ਇਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਵੇਲੇ ਸਿੱਖਾਂ ਦੇ ਖਿਲਾਫ, ਡਾਇਸਪੋਰਾ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹ ਵੀ ਚੱਲ ਰਹੀ ਹੈ ਔਰ ਵਿਦਨ ਪੰਜਾਬ ਔਰ ਦੂਸਰੇ ਸੂਬਿਆਂ ਦੇ ਵੀ ਸਿੱਖਾਂ ਨੂੰ ਟਾਰਗੇਟ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਫਿਊਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499।
ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਦੇ ਹੁਕਮਾਂ ਤੇ ਰਾਜਸਥਾਨ ਨੂੰ 500 ਕਿਊਸੈਕ ਫੁੱਟ ਪਾਣੀ ਦੇਣਾ ਮੰਨ ਲਿਆ ਹੈ। ਚੋਰੀ ਛਿਪੇ ਇਸ ਸਮਝੌਤੇ ਦਾ ਜਿਹੜਾ ਰਾਜਸਥਾਨ ਦੀ ਇੱਕ ਛੋਟੀ ਜਿਹੀ ਪਾਰਟੀ ਦੇ ਪਾਰਲੀਮੈਂਟ ਅਤੇ ਅਸੈਂਬਲੀ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ। ਸੋ ਇਸ ਪਾਰਟੀ ਨਾਲ ਆਉਂਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਮਿਲ ਕੇ ਚੋਣਾਂ ਲੜਨੀਆਂ ਨੇ। ਸੋ ਇਸ ਮੁੱਦੇ ਤੇ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਜਿਹੜੇ YouTube ਤੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਪਹਿਲਾਂ ਹੀ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਮੈਸੇਜ ਲਿਖਦੇ ਨੇ ਲਾਈਵ ਸ਼ੋਅ ਦੇ ਉੱਪਰ। ਔਰ ਖਾਲਸਾ ਰਾਜ ਦੀ ਆਈਡੀ ਤੋਂ ਸਾਨੂੰ ਮੈਸੇਜ ਹੈ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ। वाहगुरु मेहर करना देश पंजाब ते वाहगुरु जी। और खालसा देश पंजाब जी लिखते हैं कि वाहगुरु जी कृपा कर देश पंजाब ते वाहगुरु जी सिखो पंजाबियो जागो जागो ਹੁਣ ਤਾਂ ਸਿਰ ਦੇ ਉਤੋਂ ਪਾਣੀ ਲੰਘ ਚੁੱਕਾ ਹੈ ਤੇ ਫਿਰ ਤੁਸੀਂ ਪਛਤਾਓਗੇ। ਸੋ ਬਲਜੀਤ ਵੜਰਾਜ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਨਿਹੰਗ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ KS ਢਿੱਲੋਂ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ। ਪੀ ਅਟਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਿੰਘ ਗਰਚਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਰਾਜਨਪ੍ਰੀਤ ਸੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਅਵਤਾਰ ਸਿੰਘ ਜੀ ਕਹਿੰਦੇ ਕਿ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਿਲੇ ਹੈ ਇੱਕੋ ਹੱਲ ਹੈ ਆਪਣਾ ਘਰ ਖਾਲਿਸਤਾਨ ਨਹੀਂ ਤੇ ਇਹਨਾਂ ਬਹੁਤ ਬੁਰਾ ਹਾਲ ਕਰਨਾ ਸਾਡਾ ਪੰਜਾਬ ਦਾ। ਸੋ ਨਿਹੰਗ ਸਿੰਘ ਜੀ ਕਹਿੰਦੇ ਸਲੂਟ ਟੂ ਆਕਾਸ਼ੀ ਭੱਟ ਔਰ ਜਸਟ ਜੀ ਕਹਿੰਦੇ ਕਿ ਡੇ ਇਜ਼ ਨॉट ਫਾਰ ਅਵੇ ਵੈਨ ਸਿੱਖ ਅਮਰੀਕਨ ਆਰਮੀ ਨੇਵੀ ਪੁਲਿਸ ਬਿਊਰੋਕ੍ਰੇਸੀ हाँ जी रीजन सेफ रिटर्न टू होमलैंड रजिस्टर सॉरी। सो अमरजीत सैनी लिखते हैं वाहिगुरू जी का खालसा वाहिगुरू जी की फतेह। जसवीर बराड़ जी लिखते हैं फतेह बुलाते हैं और फिर उन्होंने 6 फॉर जस्टिस जी चढ़ती कला कहा तो और फिर सर को मैसेज है शिंदा गिल जी खालसा जिंदाबाद। इसी तरह बलवीर सिंह टवाना भी पंजाब बचाओ रेफरेंडम करवाओ आज़ादी हल है। और मनजीत सिंह मुठारू जी लिखते हैं कि अमेरिकन इंग्लिश आर क्लेवर सो सेम एज हिंदुत्व ऑल टाइम but we are less united and aware some but Khalsa will be blessed with own country name Khalistan Khalsa जिंदाबाद। और निहंग सिंह जी होरां ने सानू पुछया कि जेड़ा टाइम है प्रोटेस्ट दा ओह की होएगा। ਇਹ ਅਸੀਂ ਡਿਟੇਲ ਦੇਵਾਂਗੇ ਕਿਉਂਕਿ ਜਿਹੜਾ ਪਰਮਿਟ ਹੈ ਆਲਮੋਸਟ 9 ਵਜੇ ਤੋਂ ਰਾਤ 8 ਵਜੇ ਤੱਕ ਲੈਂਡ ਦਾ ਹੈ ਅੱਡ ਪਰਮਿਟ ਹੁੰਦੇ ਨੇ। ਅੱਛਾ ਜਿਉਂ ਕਲੋਜ਼ ਆਏ ਅਸੀਂ ਇਸ ਦੀ ਡਿਟੇਲ ਪ੍ਰੋਵਾਈਡ ਕਰਾਂਗੇ ਜੀ। ਹਰਵਿੰਦਰ ਸਿੰਘ ਜੀ ਕਹਿੰਦੇ ਹੱਲ ਇੱਕੋ ਹੀ ਹੈ ਪੰਜਾਬ ਨੂੰ ਬਚਾਉਣ ਦਾ ਆਜ਼ਾਦ ਪੰਜਾਬ ਖਾਲਿਸਤਾਨ ਤਾਂ ਹੀ ਬਚਾ ਸਕਾਂਗੇ। ਸੋ ਜਸਵੰਤ ਸ਼ਰਮਾ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਟੀਵੀ ਰਿਪੋਰਟ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਔਰ ਜਸਵੰਤ ਸੂਰਮਾ ਜੀ ਭਾਜਪਾ ਦੀ B ਟੀਮ ਤੋਂ ਹੋਰ ਕੋਈ ਆਸ ਕੀਤੀ ਜਾ ਸਕਦੀ ਹੈ। ਲਖਵਿੰਦਰ ਸਿੰਘ ਪੰਨੂ ਲਿਖਦੇ ਨੇ ਦੀਪ ਸਿੱਧੂ ਖਾਲਸਾ ਜ਼ਿੰਦਾਬਾਦ। ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਜੀ। ਡਾਕਟਰ ਸਾਹਿਬ ਦੇਖੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਹਾਲਾਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਸਾਰੀਆਂ ਪਾਬੰਦੀਆਂ ਖਾਸ ਤੌਰ ਤੇ ਜਦੋਂ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਹੋਰਾਂ ਨਾਲ ਸੰਬੰਧਿਤ ਪ੍ਰੋਗਰਾਮ 2-3 ਕੀਤੇ ਨੇ ਤੇ ਫੇਸਬੁੱਕ ਨੇ ਆਲਮੋਸਟ ਬਲੌਕ ਹੀ ਕਰ ਦਿੱਤਾ ਸਾਡਾ ਪੇਜ 1 ਮਹੀਨੇ ਲਈ ਉਹਨੂੰ ਪੂਰਾ ਰੈਸਟ੍ਰਿਕਟ ਕਰ ਦਿੱਤਾ। ਇਸ ਲਈ ਬਹੁਤ ਸਾਰਿਆਂ ਤੱਕ ਉਹ ਪਹੁੰਚ ਵੀ ਨਹੀਂ ਪਾਉਂਦਾ ਹੈ। ਔਰ ਇਸੇ ਤਰ੍ਹਾਂ YouTube ਦੇ ਉੱਤੇ ਵੀ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਨੇ। ਪੋਸੀਬਲ ਹੈ ਜਿਹੜੇ ਸਾਡੇ ਵਿਊਅਰ ਪੰਜਾਬ ਤੋਂ ਡਾਇਰੈਕਟ ਐਕਸੈਸ ਕਰਦੇ ਸੀ ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਹੋਣ ਪਰ ਇਹਦੇ ਤੇ ਹੁਣ ਸਾਡਾ ਕੰਟਰੋਲ ਨਹੀਂ ਹੈ ਕਿਉਂਕਿ ਇਸ ਦੇ ਉੱਤੇ ਹੀ ਲੋਕ ਬੈਠੇ ਹੋਏ ਨੇ ਹਾਵੀ ਨੇ ਇਹ ਜੋ ਚਾਹਣ ਉਹੀ ਹੁੰਦਾ ਹੈ। ਸੋ ਅਸੀਂ ਤਾਂ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਭਾਈ ਅਸੀਂ ਜੋ ਵੀ ਕਰ ਸਕਦੇ ਹਾਂ ਆਪਣਾ ਮੈਸੇਜ ਦੇਣ ਲਈ ਉਸ ਨੂੰ ਕਰੀਏ। ਗੱਲ ਜੇ ਇੱਕ ਪਾਸੇ ਤੁਸੀਂ ਦੇਖਦੇ ਹੋ ਕਿ ਜਦੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਗੱਲ ਹੁੰਦੀ ਹੈ ਔਰ ਇਹ ਇਕਨੋਮਿਕਲ ਜੈਨੋਸਾਈਡ ਦੇ ਥੱਲੇ ਇਸ ਦੀ ਸ਼ੁਰੂਆਤ ਤਾਂ 1950 ਤੋਂ ਸ਼ੁਰੂ ਹੋ ਜਾਂਦੀ ਹੈ। ਇੰਡਸ ਵਾਟਰ ਟ੍ਰੀਟੀ ਤੋਂ ਪਹਿਲਾਂ ਹੀ ਜਿਹੜਾ ਪੰਜਾਬ ਦਾ ਪਾਣੀ ਤਿੰਨੋਂ ਦਰਿਆਵਾਂ ਦਾ ਸਤਲੁਜ ਬਿਆਸ ਰਾਵੀ ਤਾਂ 1960 ਦੀ ਟ੍ਰੀਟੀ ਮੁਤਾਬਕ ਮਿਲਿਆ। ਲੇਕਿਨ ਜਿਸ ਅੰਦਾਜ਼ ਪਾਣੀਆਂ ਦੇ ਲੁੱਟ 'ਚ ਰਾਜਸਥਾਨ ਨੂੰ 8.5 ਮਿਲੀਅਨ ਏਕੜ ਫੁੱਟ ਪਾਣੀ ਦਿੱਤਾ ਗਿਆ ਜਿਹੜਾ ਪੰਜਾਬ ਦੇ ਕੁੱਲ ਪਾਣੀ ਦਾ ਅੱਧੇ ਤੋਂ ਜ਼ਿਆਦਾ ਸੀ ਦੇ ਬਾਵਜੂਦ ਕਿ ਰਾਜਸਥਾਨ ਕੋਈ ਰਾਈਪੇਰੀਅਨ ਸਟੇਟ ਨਹੀਂ ਹੈ। ਫਿਰ ਅਸੀਂ 1966 ਦਾ 1 ਨਵੰਬਰ ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇਖਦੇ ਹਾਂ ਜਿਹਦੇ ਥੱਲੇ ਆਪਣੇ ਕਨਸਟੀਟਿਊਸ਼ਨ ਦੀਆਂ ਹੀ ਧੱਜੀਆਂ ਉਡਾਉਂਦੇ ਆ। ਜਿਹੜਾ ਸਟੇਟ ਸਬਜੈਕਟ ਸੀ ਰਾਈਪੇਰੀਅਨ ਰਾਈਟ ਵਾਲਾ ਪਾਣੀ ਉਹ ਸੈਂਟਰ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਆਪਣੇ ਕੋਲ ਲੈ ਲਿਆ ਤੇ ਜਿਹੜਾ 8.5 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੇ ਕੋਲ ਰਹਿ ਗਿਆ ਸੀ ਉਹਦੇ ਚੋਂ ਵੀ ਅੱਗੋਂ
3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਹਰਿਆਣੇ ਨੂੰ ਦੇ ਦਿੱਤਾ। ਇਹਦੇ ਬਾਵਜੂਦ ਕਿ ਜਿਹੜੀ ਯਮੁਨਾ ਹਰਿਆਣੇ ਚੋਂ ਲੰਘਦੀ ਹੈ ਉਹਦਾ ਪਾਣੀ ਪੰਜਾਬ ਨੂੰ ਨਹੀਂ ਦਿੱਤਾ ਗਿਆ, ਜਿਹੜਾ ਇਸ ਤੋਂ ਜ਼ਿਆਦਾ ਬਣਦਾ ਸੀ ਜਿੰਨਾ ਹਰਿਆਣੇ ਨੂੰ ਦਿੱਤਾ ਗਿਆ। ਪਰ ਇੱਥੇ ਵੀ ਗੱਲ ਨਹੀਂ ਰੁਕੀ। ਜਦੋਂ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਤੋਂ ਬਾਅਦ ਇਹ ਦੇਖ ਲਿਆ ਵੀ ਸਿੱਖਾਂ ਨੇ ਚੈਲੰਜ ਕੀਤਾ ਹੈ ਔਰ ਇਹਨਾਂ ਨੂੰ ਸਬਕ ਸਿਖਾਉਣਾ ਹੈ, ਤੇ ਇਹ ਸਾਰੇ ਹੀ ਉਸ ਵੇਲੇ ਦਾ ਚੀਫ ਮਿਨਿਸਟਰ ਦਰਬਾਰਾ ਸਿੰਘ ਕਾਂਗਰਸ ਦਾ, ਜਿਹਨੂੰ ਸਿੱਖ ਜ਼ਕਰੀਆ ਕਹਿੰਦੇ ਨੇ, ਔਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਔਰ ਬਾਅਦ ਚ MP ਵੀ ਪਟਿਆਲੇ ਤੋਂ ਰਿਹਾ, ਉਹ ਇੱਕ ਅਵਾਰਡ ਇੰਦਰਾ ਗਾਂਧੀ ਅਵਾਰਡ ਦੇ ਨਾਂ ਥੱਲੇ 1981 ਚ ਪਟਿਆਲੇ ਦੇ ਨੇੜੇ ਕੋਟਕਪੂਰਾ ਥਾਂ ਤੇ ਇੰਦਰਾ ਗਾਂਧੀ SYL ਕੈਨਾਲ ਬਣਾਉਣ ਲਈ ਟੱਕ ਲਾਉਣ ਆ ਜਾਂਦੀ ਹੈ ਜੀ, ਸਤਲੁਜ ਯਮੁਨਾ ਲਿੰਕ ਨਹਿਰ, ਕਿ ਜੀ ਜਿਹੜਾ ਫਲਾਣਾ ਦਰਿਆ ਦਾ ਪਾਣੀ ਵੀ ਜਿਹੜਾ ਉਹ ਹਰਿਆਣੇ ਨੂੰ ਦੇਣਾ ਹੈ, ਉਹ ਸਤਲੁਜ ਦਾ ਪਾਣੀ ਜਮਨਾ ਦੇ ਵਿੱਚ ਪਾਉਣਾ ਹੈ। ਸੋ ਉਹ ਸਾਰੇ ਦੇ ਉੱਤੇ ਧਰਮ ਯੁੱਧ ਮੋਰਚਾ ਔਰ ਫਿਰ ਨਸਲਕੁਸ਼ੀ ਦਾ ਦੌਰਾ ਸਾਰਾ ਬਿਲਕੁਲ। ਔਰ SYL ਕੈਨਾਲ ਦੇ ਬਣਾਉਣ ਦੇ ਮੁੱਦੇ ਦੇ ਉੱਤੇ ਸਾਰੇ ਹੀ ਜਿਹੜੇ ਨੇ ਉਹ ਕਾਣੇ ਰਹੇ। ਬਾਦਲ ਨੇ ਸਰਵੇ ਕਰਾਉਣ ਲਈ ਹਰਿਆਣੇ ਤੋਂ ਪਹਿਲਾਂ ਜਿਹੜਾ ਉਹ ਪੈਸੇ ਵੀ ਲਏ, ਆਪਣਾ ਹੋਟਲ ਵੀ ਬਣਾਇਆ। ਸੁਖਬੀਰ ਬਾਦਲ ਨੇ ਗੁੜਗਾਵਾਂ ਜਿਹੜਾ ਖੜਾ ਕੀਤਾ ਹੋਇਆ, ਇੱਥੋਂ ਸ਼ੁਰੂਆਤ ਹੋਈ। ਜੇ ਰਾਜੀਵ ਲੌਂਗੋਵਾਲ ਅਕੋਰਡ ਹੋਇਆ, ਇੱਕੋ ਹੀ ਚੀਜ਼ ਉਹਦੇ 'ਚ ਬਰਨਾਲਾ ਸਰਕਾਰ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਕਿ ਜ਼ਮੀਨਾਂ ਪੰਜਾਬ ਵਿਚਲੀਆਂ ਵੀ ਅਕਵਾਇਰ ਕਰ ਲਈਆਂ ਔਰ SYL ਕੈਨਾਲ ਬਣਾਉਣ ਦੀ ਗੱਲ ਦੀ ਸ਼ੁਰੂਆਤ ਹੋਈ। ਜਦੋਂ ਇੰਦਰਾ ਗਾਂਧੀ ਆਈ ਟੱਕ ਲਵਾਉਣ ਵਾਲਿਆਂ 'ਚ ਕੈਪਟਨ ਅਮਰਿੰਦਰ, ਉਹ ਫੋਟੋਆਂ ਤੁਸੀਂ ਟ੍ਰਿਬਿਊਨ ਔਰ ਦੂਸਰਿਆਂ 'ਚ ਦੇਖ ਸਕਦੇ ਹੋ। 2004 ਤੱਕ ਪਹੁੰਚਦੇ ਆ ਜਦੋਂ ਕਿ ਈਵਨ ਸੁਪਰੀਮ ਕੋਰਟ ਨੇ ਆਰਡਰ ਕਰਨਾ ਸੀ ਕਿ ਬਣਾ ਦਿਓ SYL ਕੈਨਾਲ, ਅਮਰਿੰਦਰ ਨੇ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਪਾਸ ਕਰਵਾ ਦਿੱਤਾ। ਚਲੋ ਉਹ ਇੱਕ ਪੋਜ਼ਿਟਿਵ ਪਾਰਟ ਸੀ। ਹਾਲਾਂਕਿ ਉਹਦਾ ਜਿਹੜਾ ਸੈਕਸ਼ਨ 5 ਸੀ ਉਸ ਐਕਟ ਦਾ, ਉਹਦੇ ਥੱਲੇ ਜਿੰਨਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਜਾਂ ਹਰਿਆਣੇ ਨੂੰ ਜਾਂਦਾ ਉਹ ਜਾਂਦਾ ਰਹੇਗਾ। ਲੇਕਿਨ ਹੁਣ ਕਿਵੇਂ ਇਸ ਪੀਰੀਅਡ ਦੇ ਵਿੱਚ ਇਹ ਦੇਖਦਿਆਂ ਹੋਇਆਂ ਵੀ ਆ ਭਗਵੰਤ ਮਾਨ ਦੀ ਅਜੇ 2-3 ਹਫ਼ਤੇ ਪਹਿਲਾਂ ਦੀ ਉਹਦਾ ਇੱਕ ਸਟੇਟਮੈਂਟ ਸੀ ਕਿ ਜੀ ਦੇਖੋ ਪੰਜਾਬ ਦੇ ਪਾਣੀਆਂ ਦੇ ਉੱਤੇ ਬਾਦਲਾਂ ਨੇ ਵੀ ਪੈਸੇ ਲੈ ਕੇ ਜਿਹੜਾ ਉਹ ਸਮਝੌਤਾ ਕੀਤਾ, ਜਿਹਨੂੰ ਪਾਣੀਆਂ ਦਾ ਰਾਖਾ ਅਮਰਿੰਦਰ ਕਿਹਾ ਜਾਂਦਾ। ਉਹਨੇ ਤਾਂ ਟੱਕ ਲਵਾਇਆ ਸੀ ਕਰਪੂਰੀ 'ਚ SYL ਕੈਨਾਲ ਦੇ ਉੱਤੇ। ਬਰਨਾਲੇ ਨੇ ਜ਼ਮੀਨ ਐਕਵਾਇਰ ਕੀਤੀ ਸੀ। ਮੈਨੂੰ ਜਦੋਂ ਹਰਿਆਣੇ ਦੇ ਖੱਟੜ ਔਰ ਦਿੱਲੀ ਵਾਲਿਆਂ ਨਾਲ ਮੀਟਿੰਗ ਹੋਈ, ਮੈਂ ਕਿਹਾ ਜੀ ਚਲੋ ਮੇਰੇ ਨਾਲ ਚੱਲੋ, ਜਹਾਜ਼ ਤੇ ਬਹਿ ਕੇ ਮੈਂ ਤੁਹਾਨੂੰ ਦਿਖਾਵਾਂ ਕਿ ਸਤਲੁਜ ਔਰ ਬਿਆਸ, ਸਤਲੁਜ ਵਰਗੇ ਦਰਿਆ ਵੀ ਜਿਹੜੇ ਨੇ ਉਹ ਤਾਂ ਇੱਕ ਨਾਲਾ ਬਣ ਚੁੱਕੇ ਨੇ, ਪਾਣੀ ਹੈ ਹੀ ਨਹੀਂ ਸਾਡੇ ਕੋਲ ਦੇਣ ਨੂੰ, ਔਰ ਕਿੱਥੋਂ ਅਸੀਂ ਦੇਈਏ। ਔਰ ਕਈਆਂ ਨੇ ਤਾਰੀਫ ਕੀਤੀ ਕਿ ਵੀ ਦੇਖੋ ਇਹ ਸਧਾਰਨ ਘਰ ਚੋਂ ਉੱਠਿਆ ਮੁੰਡਾ, ਇਹ ਜਿਹੜੇ ਜਗੀਰੂ ਕਿਸਮ ਦੇ ਲੋਕ ਸੀ ਇਹਨਾਂ ਨੇ ਤਾਂ ਸਮਝੌਤੇ ਕੀਤੇ, ਘੱਟੋ ਘੱਟ ਇਹ ਬੰਦਾ। ਤੇ ਸਾਨੂੰ ਉਦੋਂ ਵੀ ਜਦੋਂ ਇੱਕ ਡਿਸਕਸ਼ਨ ਹੋ ਰਹੀ ਸੀ ਆਨਲਾਈਨ ਵੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਓਏ ਇਹ ਕੇਜਰੀਵਾਲ ਦਾ ਛੋਰਾ ਹੈ। ਉਹ ਕੇਜਰੀਵਾਲ ਜਿਹਨੇ ਕਦੇ ਵੀ ਪਾਣੀਆਂ ਦੇ ਮੁੱਦੇ ਤੇ ਜਿਹੜਾ ਉਹ ਤਾਂ ਹਰਿਆਣੇ ਦੇ ਹੱਕ 'ਚ ਬੋਲਦਾ, ਉਹ ਤਾਂ ਮੁਫਤ ਆਪ ਲੈ ਰਿਹਾ ਦਿੱਲੀ ਵਾਲੇ, ਇਹਨੇ ਕਿੱਥੋਂ ਸਟੈਂਡ ਲੈਣਾ ਹੈ? ਜਮੂਰਾ ਉਹਦਾ ਅਲਟੀਮੇਟਲੀ ਉਹੀ ਹੋਣਾ ਜੋ ਉਹਨੇ ਚਾਹਣਾ। ਔਰ ਇਹਨੂੰ ਮੇਰਾ ਖਿਆਲ ਹੈ ਜੇ 2 ਹਫ਼ਤੇ ਵੀ ਨਹੀਂ ਬੀਤੇ ਭਗਵੰਤ ਮਾਨ ਦੀ ਇਸ ਕਿਸਮ ਦੀ ਬਿਆਨਬਾਜ਼ੀ ਨੂੰ, ਕਿ ਅੱਜ ਪ੍ਰਮੁੱਖ ਖਬਰ, ਹਾਲਾਂਕਿ ਕੁਛ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਤਾਂ 3-4 ਦਿਨ ਪਹਿਲਾਂ ਹੀ ਡਿਸਕਸ਼ਨ ਸ਼ੁਰੂ ਹੋ ਗਈ ਸੀ ਕਿ ਚੋਰੀ ਛਿਪੇ। ਹੁਣ ਜਦੋਂ ਵੀ ਕੋਈ ਹਾਇਰ ਲੈਵਲ ਦੀ ਮੀਟਿੰਗ ਹੁੰਦੀ ਹੈ, ਹੁਣ ਇਹ ਤਾਂ ਸਾਹਮਣੇ ਆ ਰਿਹਾ ਸੀ ਕਿ ਵੀ ਜਿਹੜਾ ਰਾਜਸਥਾਨ ਨੂੰ ਇੱਕ ਫੀਡਰ ਰਾਹੀਂ, ਈਸਟਰਨ ਫੀਡਰ ਰਾਹੀਂ ਜਿਹੜਾ 1200 ਕਿਊਸੈਕ ਫੀਟ ਪਾਣੀ ਜਾਂਦਾ ਹੈ, ਉਹ ਅੱਜ ਕੱਲ੍ਹ 700 ਕਿਊਸੈਕ ਫੀਟ ਜਾ ਰਿਹਾ ਹੈ, ਕਿਉਂਕਿ ਉਹਦੀ ਰਿਪੇਅਰ ਚੱਲ ਰਹੀ ਹੈ। ਉਹ ਮੰਗ ਵੀ ਕਰ ਰਹੇ ਨਾ, ਹਰਿਆਣਾ ਨਹੀਂ ਰਾਜਸਥਾਨ ਨੂੰ, ਉਹ ਮੰਗ ਵੀ ਕਰ ਰਹੇ ਸੀ ਜੀ ਸਾਨੂੰ ਦਿੱਤਾ ਜਾਏ। ਉਹਨਾਂ ਨੇ ਕਿਹਾ ਜੀ ਹੈ ਹੀ ਨਹੀਂ ਸਾਡੇ ਕੋਲ, ਇੰਨਾ ਕਹਿ ਕਰ ਲਓ। ਫਿਰ ਇਹ ਖਬਰ ਜਿਹੜੀ ਕਿ ਅੱਜ ਪ੍ਰੋਮੀਨੈਂਟਲੀ ਲੱਗੀ ਹੈ ਔਰ ਇਸ ਦੇ ਉੱਤੇ ਜਿਹੜੇ ਬਾਦਲਾਂ ਨੇ ਆਪ ਸੌਦੇਬਾਜ਼ੀ ਕੀਤੀ ਹੋਈ ਹੈ, ਉੱਥੇ ਬਾਦਲ ਪਹੁੰਚ ਵੀ ਗਿਆ ਹੈ, ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ। ਪਰ ਮੈਂ ਖਬਰ ਦਾ ਜ਼ਿਕਰ ਕਰਾਂ ਕਿ ਭਗਵੰਤ ਮਾਨ ਹੁਣ ਰਾਜਸਥਾਨ ਦੇ ਵਿੱਚ ਚੋਣਾਂ ਹੋਣੀਆਂ ਨੇ, ਗੁਜਰਾਤ ਦੇ ਵਿੱਚ ਬੁਰੀ ਤਰ੍ਹਾਂ ਪਿੱਟੀ ਹੈ ਇਹਦੀ ਪਾਰਟੀ ਕੇਜਰੀਵਾਲ ਦੀ, ਜਦੋਂ ਕਿ ਉਹਨੂੰ ਲੱਗਦਾ ਸੀ ਕਿ ਵੀ ਉਹ ਜਿੱਤੇ ਪਿਛਲੇ ਗੁਜਰਾਤ ਚੋਣਾਂ ਵੇਲੇ। ਕਰਨਾਟਕਾ 'ਚ ਵੀ ਕੋਈ ਨਹੀਂ ਮੂੰਹ ਸਿਰ ਉਹਨਾਂ ਦਾ ਬਣਿਆ। ਰਾਜਸਥਾਨ 'ਚ ਉਹਨਾਂ ਨੂੰ ਲੱਗਦਾ ਹੈ ਕਿ ਵੀ ਆਪ ਤਾਂ ਉਹਨਾਂ ਦਾ ਕੋਈ ਬੇਸ ਨਹੀਂ ਹੈ, ਪਰ ਇੱਕ ਲੋਕਲ ਪਾਰਟੀ ਹੈ, ਲੋਕਤਾਂਤਰਿਕ ਪਾਰਟੀ, ਜਿਹਦਾ ਜਿਹੜਾ ਇੱਕ MP ਵੀ ਹੈ ਉਹਨਾਂ ਦੇ ਕੋਲ, 4-5 MLA ਨੇ। MP ਉਹਨਾਂ ਦਾ ਹਨੂਮਾਨ ਜਿਹੜਾ ਉਹ ਹੈ, ਉਹਦਾ ਫਸਟ ਨੇਮ ਹਨੂਮਾਨ ਬੈਣੀਪਾਲ ਕੇ ਕੀ ਹੈ ਉਸ ਦਾ ਨਾਮ। ਹੁਣ ਉਹ ਜਿਹੜਾ ਇਹਦਾ ਯਾਰ ਵੀ ਹੈ ਭਗਵੰਤ ਮਾਨ ਦਾ। ਔਰ ਆਂਦੀਆਂ ਰਾਜਸਥਾਨ ਦੀਆਂ ਅਸੈਂਬਲੀ ਚੋਣਾਂ 'ਚ ਇਧਰ ਆਮ ਆਦਮੀ ਪਾਰਟੀ ਦੇ ਨਾਲ ਅਲਾਇੰਸ ਬਣਾ ਕੇ ਜਾਂ ਫੁੱਲੀ ਉਹਦੇ 'ਚ ਮਰਜ ਵੀ ਹੋ ਸਕਦੇ ਨੇ, ਉਹ ਚੋਣਾਂ ਲੜਨਾ ਚਾਹੁੰਦੇ ਨੇ। ਹੁਣ ਉਹਨੇ, ਔਰ ਇਹ ਜਿਹੜਾ ਜਿਹਦੇ ਥੱਲੇ ਹੁਣ 500 ਕਿਊਸੈਕ
ਫੀਟ ਪਾਣੀ ਭਗਵੰਤ ਮਾਨ ਨੇ ਚੋਰੀ ਛਿਪੇ ਜਾ ਕੇ ਦਿੱਤਾ ਹੈ ਸਮਝੌਤਾ ਕਰਕੇ। ਇਹਦੇ 'ਚ ਕੋਈ ਰਾਜਸਥਾਨ ਸਰਕਾਰ ਦਾ, ਕੋਈ ਪੰਜਾਬ ਦਾ ਹਾਇਰ ਲੈਵਲ ਕੋਈ ਇਹ ਸਿਰਫ ਇੱਕ ਯਾਰੀ ਪੁਗਾਉਣ ਲਈ ਨਹੀਂ। ਯਾਰੀ ਤਾਂ ਕਾਹਦੀ ਹੈ ਇਸ ਕਿਸਮ ਦੇ ਸ਼ਰਾਬੀਆਂ ਦੀ। ਇਹ ਕੇਜਰੀਵਾਲ ਦੇ ਕਹਿਣ ਤੇ ਦਿੱਲੀੋਂ ਹੁਕਮ ਆਇਆ ਹੋਏਗਾ ਕਿ ਜੀ ਰਾਜਸਥਾਨ 'ਚ ਅਸੀਂ ਅਗਲੀਆਂ ਚੋਣਾਂ ਲੜਨੀਆਂ, ਤੇ ਇਹ ਆਪਣੇ ਇਲਾਕੇ 'ਚ ਕਹਿ ਸਕਦੇ ਨੇ ਦੇਖੋ ਜੀ ਜਿਹੜਾ ਪਾਣੀ ਰਾਜਸਥਾਨ ਸਰਕਾਰ ਨਹੀਂ ਲੈ ਸਕੀ ਅਸੀਂ ਲੋਕਤਾਂਤਰਿਕ ਪਾਰਟੀ ਦੇ ਨਾਂ ਥੱਲੇ ਲਈਏ। ਔਰ ਖਬਰ ਇਹ ਹੈ ਕਿ ਭਾਈ ਬਠਿੰਡੇ 'ਚ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਿਹੜਾ ਇਹ ਪਹੁੰਚਿਆ ਭਗਵੰਤ ਮਾਨ, ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਚੀਫ ਸੈਕਟਰੀ ਵੀਨੂ ਪ੍ਰਸਾਦ, ਤੁਸੀਂ ਨਾਂ ਦੇਖੋਗੇ ਤੁਹਾਨੂੰ ਸਾਰੇ ਨਜ਼ਰ ਆ ਜਾਂਦੇ ਨੇ, ਇੱਕ ਵੀ ਸਿੱਖ ਨਹੀਂ ਹੈ। ਰਾਜ ਦਾ ਪ੍ਰਮੁੱਖ ਸਕੱਤਰ ਸਿੰਚਾਈ ਕ੍ਰਿਸ਼ਨ ਕੁਮਾਰ, ਚੀਫ ਇੰਜੀਨੀਅਰ ਐਸਸੀ ਤੇ ਐਕਸੀਅਨ, ਉਹ ਸਾਰੇ ਹੀ ਜਿਹੜੇ ਨੇ ਸਮੁੱਚਾ ਰਿਕਾਰਡ ਲੈ ਕੇ ਪਹੁੰਚੇ ਹੋਏ ਸੀ। ਔਰ ਕੋਈ ਰਾਜਸਥਾਨ ਵੱਲੋਂ ਮੰਤਰੀ ਜਾਂ ਅਧਿਕਾਰੀ ਨਹੀਂ ਸੀ, ਪਰ ਲੋਕਤਾਂਤਰਿਕ ਪਾਰਟੀ ਦੇ ਮੈਂਬਰ ਪਾਰਲੀਮੈਂਟ ਹਨੂਮਾਨ ਬੈਣੀਪਾਲ ਤੇ 4-5 ਜਿਹੜੇ ਐਮਐਲਏ ਨੇ ਰਾਜਸਥਾਨ ਤੋਂ ਉਹ ਆਏ ਹੋਏ ਸੀ। ਔਰ ਉੱਥੇ ਰਾਤ ਭਗਵੰਤ ਮਾਨ ਰੁਕਿਆ ਔਰ ਉੱਥੇ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਕਿ ਜੀ ਠੀਕ ਹੈ ਤੁਹਾਨੂੰ ਬਹੁਤ ਤੰਗੀ ਹੈ ਪਾਣੀ ਦੀ, ਤੇ ਅਸੀਂ ਜਿਹੜਾ ਤੁਹਾਨੂੰ 500 ਕਿਊਸਕ ਫੀਟ ਜਿਹੜਾ ਉਹ ਫਲਾਣੇ ਜਿਹੜਾ ਫੀਡਰ ਰਾਹੀਂ ਦੇ ਦੇਵਾਂਗੇ ਜੇ ਈਸਟਰਨ ਫੀਡਰ ਰਾਹੀਂ ਨਹੀਂ ਜਾ ਰਹੇ। ਹੁਣ ਇਹ ਇੱਕ ਬਹੁਤ ਵੱਡਾ ਜਿਹੜਾ ਗੁਨਾਹ ਹੈ ਔਰ ਇਸ ਦੇ ਉੱਤੇ ਇੱਕਦਮ ਚਰਚਾ ਵੀ ਹੋਈ ਕਿ ਭਾਈ ਉਹ ਕੋਈ ਉਹਨਾਂ ਦਾ ਅਫੀਸ਼ੀਅਲ ਬਿਆਨ ਨਹੀਂ ਸੀ, ਇਹਨਾਂ ਨੇ ਵੀ ਚੁੱਪਚਾਪ ਕੋਈ ਨਹੀਂ ਮੰਨਿਆ। ਲੇਕਿਨ ਹੁਣ ਜਿਨ੍ਹਾਂ ਨੇ ਜਾ ਕੇ ਉਹਦਾ ਪੋਲੀਟੀਕਲ ਐਡਵਾਂਟੇਜ ਲੈਣਾ ਐਮਪੀ ਔਰ ਐਮਐਲਏ ਨੇ, ਉਹਨਾਂ ਨੇ ਆਪਣੇ ਫੇਸਬੁੱਕ ਪੇਜਿਸ ਤੇ ਪਿਕਚਰਸ ਔਰ ਖਬਰ ਪਾਈ ਕਿ ਜੀ ਅਸੀਂ 500 ਕਿਊਸੈਕ ਜਿਹੜਾ ਫੁੱਟ ਹੈ ਉਹ ਪਾਣੀ ਲੈ ਕੇ ਆ ਰਹੇ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਪੰਜਾਬ ਦੇ ਹਿੱਤ ਕਿਵੇਂ ਵੇਚੇ ਜਾ ਰਹੇ ਨੇ। ਔਰ ਸੁਖਬੀਰ ਬਾਦਲ ਨੇ ਉੱਥੇ ਧਰਨਾ ਦਿੱਤਾ ਹੋਇਆ ਔਰ ਅਬੋਹਰ 'ਚ ਧਰਨਾ ਲਗਾਇਆ ਗਿਆ ਔਰ ਇਹ ਕਹਿ ਰਿਹਾ ਪੰਜਾਬ ਦਾ ਇੱਕ ਬੂੰਦ ਪਾਣੀ ਹੋਰ ਸੂਬਿਆਂ ਨੂੰ ਨਹੀਂ ਜਾਣ ਦੇਵਾਂਗੇ। ਆਪ ਵੱਲੋਂ ਰਾਜਸਥਾਨ ਨੂੰ ਪਾਣੀ ਦੀ ਮਾਤਰਾ ਵਧਾਉਣ ਦੇ ਰੋਸ 'ਚ ਅਕਾਲੀ ਦਲ ਵੱਲੋਂ ਧਰਨਾ। ਹੁਣ ਹਾਲਾਂ ਇਹ ਵੀ ਸਾਰੇ ਗੁਨਾਹਗਾਰ ਨੇ, ਪਰ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ 2 ਹਫ਼ਤੇ ਪਹਿਲਾਂ ਜਿਹੜਾ ਭਗਵੰਤ ਮਾਨ ਜਗੀਰੂਆਂ ਨੂੰ ਕਹਿ ਰਿਹਾ ਪਹਿਲੀ ਲੀਡਰਸ਼ਿਪ ਨੂੰ ਕਿ ਜੀ ਕਾਂਗਰਸ ਨੇ ਵੀ ਸਮਝੌਤਾ ਕੀਤਾ, ਵੇਚਿਆ ਪੰਜਾਬ ਦੇ ਹਿੱਤਾਂ ਨੂੰ, ਅਕਾਲੀਆਂ ਨੇ ਵੀ ਕੀਤਾ, ਤੇ ਇਹ ਤਾਂ ਅਜੇ 2 ਹਫ਼ਤੇ ਨਹੀਂ ਗੁਜ਼ਰੇ ਕਿ ਉੱਤੋਂ ਲਾਲਾ ਕੇਜਰੀਵਾਲ ਦਾ ਆਇਆ ਕਿ ਭਾਈ ਜਾਓ ਇਹ ਆਪਣਾ ਫਾਈਲਾਂ ਚੁੱਕ ਕੇ ਬਿਨਾਂ ਕਿਸੇ ਲੈਵਲ ਦੇ ਉੱਤੇ ਕੋਈ ਕੰਪਰੋਮਾਈਜ਼ ਤੋਂ ਜਾਂ ਦੂਜਾ ਉਹ ਉਹਨਾਂ ਨੂੰ ਪਾਣੀ ਦੇ ਆਏ। ਸੋ ਇਹ ਜਦੋਂ ਅਸੀਂ ਕਹਿੰਦੇ ਹਾਂ ਵੀ ਇਸ ਇਲੈਕਸ਼ਨ ਸਿਸਟਮ ਚੋਂ ਜਾਂ ਇਹਨਾਂ ਦੇ ਸਿਸਟਮ ਚੋਂ ਸਾਡੇ ਲਈ ਕੁਝ ਨਿਕਲਣ ਵਾਲਾ ਨਹੀਂ ਹੈ, ਇਹ ਹਰ ਰੋਜ਼ ਆਉਣ ਵਾਲੀਆਂ ਖਬਰਾਂ ਇਸ ਦਾ सबूत है। जी डॉक्टर साहब थोड़ा बहुत बहुत शुक्रिया। इस वक्त लेने ब्रेक। व्यूअर्स तो साना इसी तरह बने रहना, मिलते हैं आफ्टर दिस शॉर्ट ब्रेक। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਸਟ੍ਰੇਲੀਆ ਵਿਖੇ। ਮੈਲਬਰਨ ਅਤੇ ਬ੍ਰਿਸਬੇਨ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਸਿਡਨੀ ਵਿੱਚ ਪੈਣਗੀਆਂ। ਸਿਡਨੀ ਵਿੱਚ ਖਾਲਿਸਤਾਨ ਦੀਆਂ ਵੋਟਾਂ 4 ਜੂਨ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਸੰਪਰਕ ਕਰੋ 0420 462 499 ਜਾਂ 0420 802 499। व्यूअर्स वेलकम बैक ऑन प्रोग्राम। सो व्यूअर्स एंड वाले सैक्शन में ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਧਰਨਾ ਚੱਲ ਰਿਹਾ ਔਰ ਮੋਦੀ ਸਰਕਾਰ ਨੇ ਇਸ ਮੁੱਦੇ ਤੇ ਚੁੱਪ ਸਾਧੀ ਹੋਈ ਹੈ ਔਰ ਬੀਤੇ ਦਿਨੀ ਇਹਨਾਂ ਖਿਡਾਰੀਆਂ ਚੋਂ ਪ੍ਰਮੁੱਖ ਖਿਡਾਰੀ ਸਾਕਸ਼ੀ ਮਲਿਕ ਅਤੇ ਆਪਣੇ ਪਤੀ ਦੇ ਨਾਲ
ਸਤਿਆ ਵਰਤ ਨਾਲ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲੇ ਅਤੇ ਪੁਕਾਰ ਕੀਤੀ ਕਿ ਅਕਾਲ ਤਖਤ ਸਾਡੀ ਬਾਂਹ ਫੜੇ ਅਤੇ ਸਿੱਖ ਕੌਮ ਵੱਧ ਤੋਂ ਵੱਧ ਜਿਹੜੀ ਹੈ ਸਾਡੀ ਹਮਾਇਤ ਵਿੱਚ ਨਿਤਰੇ। ਸੋ ਅਸੀਂ ਸਮਝਦੇ ਹਾਂ ਕਿ ਇਨਸਾਫ ਲਈ ਜਿਹੜੀ ਲੜਨ ਵਾਲੀਆਂ ਭਾਰਤੀਆਂ ਮਜ਼ਲੂਮ ਧਿਰਾਂ ਸਿੱਖ ਕੌਮ ਅਤੇ ਅਕਾਲ ਤਖਤ ਸਾਹਿਬ ਤੋਂ ਬਹੁਤ ਆਸਵੰਦ ਹਨ, ਪਰ ਅਫਸੋਸ ਸਾਡੀਆਂ ਸੰਸਥਾਵਾਂ ਨੂੰ ਆਪਣੀ ਅਹਿਮੀਅਤ ਦਾ एहसास ही नहीं है। सो इस बारे आप गलबात करने जा रहे हैं। सो असं चाहेंगे कि तुम इसी तरह बने रहना, देखने सुन लिया लिखने थोड़ा सावता बहुत बहुत शुक्रिया जी। डॉक्टर साहब की कहना चाहोगे? देखो ਅਸੀਂ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਗੱਲ ਕਰਦੇ। ਬਰਾੜ ਸੁਖਜੀਵਨ ਸਿੰਘ ਲਿਖਦੇ ਨੇ, ਸਰਬੱਤ ਖਾਲਸਾ ਕਰਕੇ ਅਕਾਲ ਤਖਤ ਨੂੰ ਆਜ਼ਾਦ ਕਰਵਾਉਣਾ ਪਹਿਲਾ ਕਦਮ ਹੋਣਾ ਚਾਹੀਦਾ ਹੈ, ਫੇਰ ਹੀ ਕੌਮ ਦਾ ਜਾਓ ਜਲਾਲ ਦੇਖਣ ਲਈ ਮਿਲ ਸਕਦਾ ਹੈ। ਵੀਰ ਸੁਖਜੀਵਨ ਸਿੰਘ ਜੀ, ਜੋ ਹਾਲਾਤ ਉੱਥੇ ਨੇ ਤੁਸੀਂ ਦੇਖ ਲਿਆ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਇੱਕ ਅਵੇਅਰਨੈਸ, ਧਾਰਮਿਕ ਅਵੇਅਰਨੈਸ ਮੁਹਿੰਮ ਵਿੱਢੀ ਸੀ ਤੇ ਕੀ ਹਸ਼ਰ ਹੋਇਆ ਔਰ ਕਿਵੇਂ ਸਾਰੀਆਂ ਧਿਰਾਂ ਉਸ ਤੋਂ ਬਾਅਦ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਔਰ ਦੂਜੇ ਸਾਰੇ ਐਲਾਨ ਕਰਨ ਵਾਲੇ ਸੀ ਜੀ ਅਸੀਂ ਖਾਲਸਾ ਵਹੀਰ ਪਿੰਡ ਪਿੰਡ ਜਾਏਗੀ, ਉਹ ਅੱਗੇ ਤੋਰਾਂਗੇ ਪਿੱਛੇ ਤੋਰਾਂਗੇ, ਸਭ ਨੇ। ਔਰ ਕੱਲ ਦੀ ਖਬਰ ਸੀ ਕਿ NIA ਦੀ ਟੀਮ ਫੇਰ ਜਾ ਕੇ ਉੱਥੇ ਉਹਨਾਂ ਨੇ ਡਿਬਰੂਗੜ੍ਹ 'ਚ ਜਾ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਪੁੱਛਗਿੱਛ ਕੀਤੀ ਹੈ, ਬਾਕੀਆਂ ਦੀ ਪੁੱਛਗਿੱਛ, ਉਹ ਕਿਸ ਹਾਲ 'ਚ ਨੇ, ਉਹਨਾਂ ਦੀ ਕਿਸ ਲੈਵਲ ਦੀ ਹਰਾਸਮੈਂਟ ਹੋ ਰਹੀ ਹੈ ਤੇ ਕਿਨੇ ਸਰਬੱਤ ਖਾਲਸਾ ਸੱਦਣਾ ਹੈ ਤੇ ਕਿਨੇ ਇਸ ਕਿਸਮ ਦਾ ਜਿਹੜਾ ਕਰਨਾ ਹੈ। ਸਿੰਘ ਮੀਰ ਲਿਖਦੇ ਨੇ, ਹੁਣ ਤਾਂ ਨੀਂਦ ਨਹੀਂ ਆਉਂਦੀ ਜਦ ਤੱਕ TV 84 ਸੁਣ ਨਹੀਂ ਲਈਦਾ। ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਵਰਗੇ ਵੀਰ ਸਾਡਾ ਹੌਸਲਾ ਹੋਰ ਵਧਾ ਦਿੰਦੇ ਨੇ। ਭੈਣ ਜੀ ਕਿਰਨਜੀਤ ਕੌਰ ਨੇ ਲਿਖਿਆ, ਹੁਣ ਤੱਕ ਜਿਸ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੂੰ ਮੋਦੀ ਨੇ ਜੱਫੀ ਪਾਈ ਉਹੀ ਆਪਣੀ ਕੁਰਸੀ ਤੋਂ ਹੱਥ ਧੋ ਬੈਠਿਆ। ਨਵਾਜ਼ ਸ਼ਰੀਫ, ਹਾਮਿਦ ਕਰਜ਼ਾਈ, ਅਸ਼ਰਫ ਗਨੀ, ਸਿੰਜੋ ਆਬੇ, ਬੈਲਸੋਨਾਰੋ, ਬੋਰਿਸ ਜੌਨਸਨ, ਡੋਨਲਡ ਟਰੰਪ। ਦੇਖੋ ਹੁਣ ਐਲਬਨੀਜ਼ ਤੇ ਬਾਈਡਨ ਦਾ ਕੀ ਬਣਦਾ। ਉਹ ਜਿਹਨੂੰ ਕਹਿੰਦੇ ਨੇ ਕਿ ਵੀ ਵਾਕਿਆ ਹੀ ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਬਿਲਕੁਲ ਇਹ ਹਿਸਟੋਰੀਕਲੀ ਕਰੈਕਟ ਹੈ, ਉਹਦੇ 'ਚ ਇੱਕ ਵੀ ਨਾਂ ਐਸਾ ਨਹੀਂ ਹੈ। ਔਰ ਜਾ ਕੇ ਵਾਟ ਅਬਾਊਟ ਬਾਈਡਨ, ਨਹੀਂ ਉਹੀ ਤਾਂ ਉਹਨਾਂ ਨੇ ਐਂਡ 'ਚ ਕਿਹਾ ਵੀ ਹੁਣ ਐਲਬਨੀਜ਼ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਤੇ ਬਾਈਡਨ ਦਾ ਕੀ ਅਸਰ ਹੋਏਗਾ ਜੋ ਪਹਿਲਿਆਂ ਦਾ ਹੋਇਆ, ਉਹ ਬਿਲਕੁਲ ਹੀ ਇਹ ਹੋਏਗਾ। ਸੋਹਣ ਸਿੰਘ ਮਾਹਲ, ਵਾਹਿਗੁਰੂ ਇਹਨਾਂ ਦੇ ਵੀ ਜ਼ਰੂਰ ਸੁਣੇਗਾ, ਉਹਨਾਂ ਨੇ ਲਿਖਿਆ। ਜਗਦੀਪ ਸਿੰਘ ਸੰਧੂ, ਉਹਨਾਂ ਨੇ ਫਤਿਹ ਤੁਹਾਨੂੰ ਵੀ ਮੈਨੂੰ ਵੀ ਬੁਲਾਈ ਹੈ। ਵਰਿੰਦਰ ਸਿੰਘ ਫਿਰ ਕਹਿੰਦੇ ਨੇ NRI ਵਾਲੀ ਗੱਲ ਬਹੁਤ ਵਧੀਆ ਕੀਤੀ ਤੁਸੀਂ ਡਾਕਟਰ ਸਾਹਿਬ ਜੀ, ਸਾਨੂੰ NRP ਵਰਤਣਾ ਚਾਹੀਦਾ ਹੈ NRI ਦੀ ਜਗ੍ਹਾ। ਬਿਲਕੁਲ ਤੁਸੀਂ ਠੀਕ ਫਰਮਾਇਆ। ਅਸੀਂ ਸਮਝਦੇ ਹਾਂ ਕਿ ਭਾਈ ਘੱਟੋ ਘੱਟ ਇਹਦੇ ਨਾਲ ਤੁਹਾਡੀ ਇੱਕ ਆਪਣੀ ਆਈਡੈਂਟਿਟੀ ਦਾ ਕੀੜਾ ਤੁਹਾਡੇ ਅੰਦਰ ਜਿਉਂਦਾ ਰਹੇਗਾ ਕਿ ਭਾਈ ਅਸੀਂ ਪੰਜਾਬੀ ਹਾਂ, ਅਸੀਂ ਇੰਡੀਅਨ ਨਹੀਂ ਹਾਂ। ਜਗਤਾਰ ਸਿੰਘ ਜੌਲ ਕਹਿੰਦੇ ਨੇ, ਡਾਕਟਰ ਸਾਹਿਬ ਡਾਇਸਪੋਰਾ ਦੀਆਂ ਸਾਰੀਆਂ ਹੀ ਜਥੇਬੰਦੀਆਂ ਸਤਿਕਾਰਯੋਗ ਨੇ, ਪਰ SFJ ਨੇ ਰੈਫਰੈਂਡਮ ਰਾਹੀਂ ਖਾਲਿਸਤਾਨ ਮੁੱਦਾ ਬੁਲੰਦੀਆਂ ਤੇ ਪਹੁੰਚਾਇਆ, ਸੋ ਪੰਜਾਬ ਦੇ ਲੀਡਰਾਂ ਨੂੰ ਵੀ ਸਾਥ ਦੇਣਾ ਚਾਹੀਦਾ। ਜਗਤਾਰ ਸਿੰਘ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਅਸੀਂ ਪਹਿਲੇ ਦਿਨ ਤੋਂ ਜਿੰਨਾ ਕੁ ਸਾਡੇ ਹੱਥ ਵੱਸ ਹੈ ਅਸੀਂ ਮੌਕਾ ਬਣਦਾ ਕਹਿਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਤੁਸੀਂ ਦੇਖਿਆ ਵੀ ਇਹ ਮੁੱਦਾ SFJ ਦਾ ਹੋਏ ਜਾਂ ਈਵਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮੁੱਦੇ ਤੇ ਜਿਵੇਂ ਸਾਡੀਆਂ ਬਹੁਤ ਸਾਰੀਆਂ ਧਿਰਾਂ ਨੇ ਜਿਸ ਕਿਸਮ ਦਾ ਵਰਤਾਰਾ ਕੀਤਾ, ਇਹਦੇ ਤੇ ਅਫਸੋਸ ਦੇ ਲਫ਼ਜ਼ ਵੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ ਹੈ ਸਾਡੇ ਕੋਲ ਕਹਿਣ ਨੂੰ। ਅਰਜਨ ਸਿੰਘ, ਰਾਜਵਿੰਦਰ ਸਿੰਘ, ਸਿੰਘ ਹਰਮਿੰਦਰ, ਇਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਵੀਰ ਕਮਲ ਸਿੰਘ ਕਹਿੰਦੇ ਨੇ, ਜਦ ਵੀ ਸਿੱਖ ਕੌਮ ਉੱਤੇ ਖਤਰਾ ਹੋਵੇ ਤਾਂ ਸਭ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ, ਪਰ ਜਦ ਬਾਕੀ ਘੱਟ ਗਿਣਤੀਆਂ ਦੀ ਭਗਵੀਂ ਬ੍ਰਿਗੇਡ ਵੱਲੋਂ ਛਤਰੌਲ ਹੁੰਦੀ ਹੈ ਤਾਂ ਨਾ ਮੁਸਲਮਾਨ ਮੁਲਕਾਂ ਤੋਂ ਨਾ ਕਦੇ ਈਸਾਈ ਮੁਲਕਾਂ ਤੋਂ ਕੋਈ ਬੋਲਦਾ ਹੈ। ਇਹਨਾਂ ਦੇ ਆਪਸੀ ਟਕਰਾਅ ਮੌਕੇ ਸਿੱਖ ਕੌਮ ਨੂੰ ਗੰਭੀਰ ਰਣਨੀਤੀ ਘੜਨ ਦੀ ਲੋੜ ਹੈ। ਇਹ ਸਹੀ ਹੈ ਕਿ ਸਾਰੀਆਂ ਭਾਰਤੀ ਘੱਟ ਗਿਣਤੀ ਕੌਮਾਂ ਭਗਵੇਂ ਬ੍ਰਿਗੇਡ ਦੇ ਨਿਸ਼ਾਨੇ ਉੱਤੇ ਹਨ, ਪਰ ਬਾਕੀ ਕੌਮਾਂ ਸਾਡੇ ਵੱਲ ਆਸ ਦੀ ਨਜ਼ਰ ਨਾਲ ਤਾਂ ਵੇਖਦੀਆਂ ਹਨ, ਪਰ ਨਾ ਆਪਦੀ ਲੜਾਈ ਆਪ ਲੜਨ ਨੂੰ ਤਿਆਰ ਨੇ, ਨਾ ਸਿੱਖ ਕੌਮ ਦੇ ਨਾਲ ਖੜਨ ਨੂੰ ਤਿਆਰ ਨੇ। ਫਿਰ ਸਿੱਖ ਕਿਉਂ ਹਨੂਮਾਨ ਬਣਨ? ਸਿੱਖ ਆਪ ਦੀ ਤਾਕਤ ਵਧਾਉਣ, ਹਰ ਤਰ੍ਹਾਂ ਮਜ਼ਬੂਤ ਹੋਣ, ਭਗਵੇਂ ਬ੍ਰਿਗੇਡ ਦੇ ਹਾਮੀ ਸਿੱਖਾਂ ਨੂੰ ਗਦਾਰੀ ਦੀ ਸਜ਼ਾ ਦੇਣ, ਪਰ ਜਦ ਤੱਕ ਈਸਾਈ ਤੇ ਮੁਸਲਮਾਨਾਂ ਦੇ ਮਗਰ ਉਹਨਾਂ ਦੇ ਮੁਲਕ ਤੇ ਧਾਰਮਿਕ ਆਗੂ ਨਹੀਂ ਖੜਦੇ, ਸਿੱਖ ਐਵੇਂ ਹੀ ਵਿਚਾਲੇ ਨਾ ਆਉਣ। ਇੱਕ ਦਿਨ ਆਊ ਜਦ ਆ ਜਿਹੜੇ ਸਿੱਖੀ ਤਿਆਗਣ ਮਗਰੋਂ ਈਸਾਈ ਬਣ ਕੇ ਸਾਨੂੰ ਚੜਾਉਂਦੇ ਨੇ,
ਇਹਨਾਂ ਦੀ ਭਗਵੇਂ ਬ੍ਰਿਗੇਡ ਨੇ ਰੇਲ ਬਣਾਉਣੀ ਹੈ। ਉਦੋਂ ਵੀ ਭਾਵਕ ਨਾ ਹੋ ਜਾਇਓ, ਉਦੋਂ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਸਿੱਖ ਸਰੂਪ ਵਾਲੇ ਦਾੜੇ ਦਸਤਾਰ ਵਾਲੇ ਸਿੱਖਾਂ ਨੂੰ ਈਸਾਈ ਬਣਾ ਕੇ ਸਾਡੇ ਕਾਲਜੇ ਫੂਕਦੇ ਸੀ। ਜਿਹੜੇ ਸਿੱਖ ਸਿੱਖੀ ਸਰੂਪ ਦਾੜੇ ਦਸਤਾਰ ਵਿੱਚ ਹਿੰਦੂਆਂ ਵਾਲੇ ਕਰਮਕਾਂਡ ਕਰਦੇ ਨੇ, ਉਹ ਵੀ ਇਹਨਾਂ ਦਸਤਾਰ ਵਾਲੇ ਈਸਾਈਆਂ ਵਰਗੇ ਨੇ। ਇਸ ਦੇ ਉੱਤੇ ਮੈਂ ਗੱਲ ਕਰਦਾ, ਪਰ ਇਨ ਦਾ ਮੀਨ ਟਾਈਮ ਹਰਜਿੰਦਰ ਮਾਲ, ਸੋਹਣ ਸਿੰਘ ਮਾਲ, ਹਰਮਿੰਦਰ ਸਿੰਘ ਮੀਰ, ਦੀਪ ਸਿੰਘ ਔਰ ਜਾਵੇਦ ਬਾਬਰ ਸਾਹਿਬ, ਨਾ ਹਿੰਦੂ ਨਾ ਹਿੰਦੁਸਤਾਨ, ਪੰਜਾਬ ਦਾ ਹਲਕ ਖਾਲਿਸਤਾਨ, ਇਹਨਾਂ ਸਾਰਿਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਜਦੋਂ ਵੀਰ ਕਮਲ ਸਿੰਘ ਨੇ ਜੋ ਲਿਖਿਆ, ਦੇਖੋ ਤੁਹਾਡੀ ਗੱਲ ਦੇ ਵਿੱਚ ਵੇਟ ਹੈ ਕਿ ਵੀ ਬਹੁਤ ਵਾਰ ਜਿਵੇਂ ਹੁਣ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਦੇਖਿਆ, ਕਿਹਾ ਵੀ ਹੈ ਕਿ ਭਾਈ ਜਦੋਂ ਪ੍ਰੋਟੈਸਟ ਦੀ ਗੱਲ ਆਈ ਤੇ ਫਿਰ ਸਿੱਖ ਨਿਤਰੇ ਨੇ। ਪਰ ਅਸੀਂ ਸਮਝਦੇ ਹਾਂ ਵੀ ਇਸ ਦੇ ਬਾਵਜੂਦ ਕਿ ਜਿਵੇਂ ਭਾਰਤ ਦੇ ਵਿੱਚ ਵੀ ਭਾਵੇਂ 20 ਕਰੋੜ ਮੁਸਲਮਾਨ ਜਿਹੜੇ ਨੇ ਉਹ ਨਾ ਸਿਰਫ ਅਨਆਰਗੇਨਾਈਜ਼ਡ ਨੇ, ਡਰੇ ਹੋਏ ਨੇ, ਹਾਲਾਂਕਿ ਕਸ਼ਮੀਰੀਆਂ ਦਾ ਕਰੈਕਟਰ ਥੋੜਾ ਜਿਹਾ ਉਹਨਾਂ ਨਾਲੋਂ ਡਿਫਰੈਂਟ ਹੈ, ਉਹ ਨਾਲ ਵੀ ਆ ਕੇ ਖਲੋਂਦੇ ਰਹੇ, ਸੈਯਦ ਅਲੀ ਸ਼ਾਹ ਗਿਲਾਨੀ ਜਾਂ ਦੂਸਰਿਆਂ ਦੇ ਨਾਲ ਦਲ ਖਾਲਸਾ ਜੁਆਇੰਟ ਵੀ ਰਿਹਾ ਜਿਹੜੀਆਂ ਨੇ ਪ੍ਰੈਸ ਕਾਨਫਰੰਸਿਸ। ਔਰ ਈਵਨ ਜੇ ਪੰਜਾਬ ਦੇ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਕਿਸਾਨਾਂ ਦੀ ਮੂਵਮੈਂਟ ਦੇ ਵੇਲੇ ਵੀ ਔਰ ਹੋਰ ਮੌਕੇ ਵੀ ਉਹ ਮੁੱਖ ਧਾਰਾ ਸਿੱਖਾਂ ਦੇ ਨਾਲ ਆ ਕੇ ਖਲੋਂਦੇ। ਦੇਖੋ ਅਸੀਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਗੇ ਵੱਧ ਕੇ ਜਿਵੇਂ ਜੋ ਸ਼ਾਹ ਮੁਹੰਮਦ ਦਾ ਜੰਗਨਾਮਾ ਵੀ ਅਸੀਂ ਪੜ੍ਹਦੇ ਹਾਂ, ਸਿੰਘਾਂ ਫਰੰਗੀਆਂ, ਤੇ ਉਹਦੇ 'ਚ ਵੀ ਜਦੋਂ ਉਹ ਕਹਿੰਦਾ ਵੀ ਖਾਲਸੇ ਨਹੀਂ ਮੂਹਰੇ ਹੋ ਕੇ ਟੱਕਰਨਾ, ਖਾਲਸੇ ਨਹੀਂ ਮੂਹਰੇ ਹੋ ਕੇ ਲੜਨਾ ਹੈ, ਖਾਲਸੇ ਨਹੀਂ ਕੁਰਬਾਨੀ ਕਰਨੀ ਹੈ, ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਦੀਆਂ। ਹੁਣ ਹਾਲਾਂ ਪੰਜਾਬ ਬਹੁਤ ਵੱਡਾ ਸੀ, ਉਦੋਂ ਵੀ ਫੌਜ ਦੇ ਵਿੱਚ ਦੂਸਰੇ ਵੀ ਸੀ, ਪਰ ਜਿਹੜੇ ਸਿੱਖ ਫੌਜੀ ਸੀ ਉਹਨਾਂ ਨੇ ਕਿਹਾ ਨਹੀਂ ਅਸੀਂ ਮੂਹਰੇ ਹੋ ਕੇ ਲੜਨਾ। ਸੋ ਮੈਂ ਸਮਝਦਾ ਵੀ ਇਹ ਅਫਸੋਸ ਵੀ ਹੁੰਦਾ ਹੈ ਜੋ ਉਹਨਾਂ ਨੇ ਕਿਹਾ, ਗੱਲ ਗਲਤ ਨਹੀਂ ਹੈ ਕਿ ਭਾਈ ਅਸੀਂ ਐਕਸਟਰਾ ਮਾਈਲ ਜਾਂਦੇ ਹਾਂ, ਪਰ ਤੇ ਜੇ ਉਹ ਵੀ ਇਵੇਂ ਹੀ ਹੋਣ ਤਾਂ ਫਿਰ ਸਾਡਾ ਤੇ ਉਹਨਾਂ 'ਚ ਫਰਕ ਕੀ ਹੈ? ਜੇ ਗੁਰੂ ਨੇ ਸਿੱਖਾਂ ਦੀ ਪ੍ਰੋਗਰਾਮਿੰਗ ਕਰਕੇ ਸਾਨੂੰ ਲੀਡਰਸ਼ਿਪ ਰੋਲ ਦਿੱਤਾ ਤੇ ਲੀਡਰ ਨੇ ਤਾਂ ਲੀਡਰ ਹੀ ਰਹਿਣਾ। ਜੇ ਸਾਰੀ ਲੀਡਰ ਵਾਲੀ ਕਤਾਰ 'ਚ ਖਲੋ ਕੇ ਤੁਰ ਪੈਣਗੇ ਫਿਰ ਤਾਂ ਕੌਣ ਕਿਹਨੂੰ ਲੀਡਰ ਮੰਨੇਗਾ? ਸੋ ਮੈਂ ਸਮਝਦਾ ਵੀ ਅਸੀਂ ਹੀ ਟ੍ਰੈਂਡ ਸੈਟਰ ਹੈ। ਉਹ 18ਵੀਂ ਸਦੀ ਹੋਏ, 19ਵੀਂ ਹੋਏ, ਅੰਗਰੇਜ਼ਾਂ ਦੇ ਖਿਲਾਫ ਵੀ ਇਹ ਵੱਖਰੀ ਗੱਲ ਹੈ ਕਿ ਅਸੀਂ ਆਪ ਕੀ ਖੱਟਿਆ। ਹਾਂ, ਹੁਣ ਸਾਨੂੰ ਇਹ ਜ਼ਰੂਰ ਦੇਖਣ ਦੀ ਲੋੜ ਹੈ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੋਈ ਪਹੁੰਚ ਕੀਤੀ ਜਾਂਦੀ ਹੈ ਉਹਦੇ 'ਚ ਸਿਰਫ ਭਾਵਕ ਫੈਕਟਰ ਦੇ ਨਾਲ ਕਿਸੇ ਵੀ ਪਿੜ ਦੇ ਵਿੱਚ ਕੁੱਦ ਪੈਣਾ ਇਹ ਸਿਆਣਪ ਨਹੀਂ ਹੈ। ਪਰ ਮੈਂ ਇਹ ਸਮਝਦਾ ਵੀ ਜੋ ਵੀ ਸਾਡੇ ਕੋਲ ਆ ਕੇ ਕਹੇਗਾ, ਨੋ ਮੈਟਰ ਅਸੀਂ ਇੱਥੇ ਬਹਿ ਕੇ ਕਹਿ ਵੀ ਦਈਏ ਜੀ ਕਿ ਨਹੀਂ ਹੁਣ ਅਸੀਂ ਸਿਰਫ ਸਿੱਖ ਮੁੱਦਿਆਂ ਦੇ ਉੱਤੇ ਹੀ ਗੱਲ ਕਰਾਂਗੇ ਜਾਂ ਦੂਜਾ ਨਹੀਂ, ਫਿਰ ਵੀ ਜਦੋਂ ਕੋਈ ਆਏਗਾ ਇੱਕ ਸਿੱਖ ਜਿੰਨਾ ਮਰਜ਼ੀ ਡੀਜਨਰੇਟ ਵੀ ਹੋਏ ਉਹ ਜਸਟਿਸ ਲਈ ਖਲੋਏਗਾ। ਔਰ ਉਹ ਸਾਰੇ ਚੋਰ ਈਵਨ ਆ ਜਿਹੜਾ ਟੌਪਿਕ ਤੁਸੀਂ ਡਿਸਕਸ ਵੀ ਕੀਤਾ, ਹੁਣ ਜਿਹੜੀ ਲਹਿਰ ਮੈਂ ਉਹਨਾਂ ਨੂੰ ਕਹਾਂਗਾ ਲਹਿਰ ਅਜੇ ਬਣ ਨਹੀਂ ਸਕੀ, ਪ੍ਰੋਟੈਸਟ ਜੰਤਰ ਮੰਤਰ ਰੋਡ ਤੇ ਉਹਨਾਂ ਬੱਚੇ ਬੱਚੀਆਂ ਵੱਲੋਂ ਜਿਨ੍ਹਾਂ ਨੇ ਹੁਣ ਹਰਿਆਣਾ ਜਾਂ ਵੈਸਟਰਨ ਯੂਪੀ ਦੇ ਉਹ ਬੇਟੀਆਂ ਜਾਂ ਉਹ ਬੱਚੇ ਜਿਨ੍ਹਾਂ ਨੇ ਰੈਸਲਿੰਗ ਦੇ ਵਿੱਚ ਇੰਟਰਨੈਸ਼ਨਲ ਜਿਹੜੇ ਨੇ ਉਹ ਮੈਡਲ ਲਏ ਨੇ, ਕਾਮਨਵੈਲਥ ਖੇਡਾਂ 'ਚ, ਏਸ਼ੀਅਨ ਖੇਡਾਂ 'ਚ, ਓਲੰਪਿਕ ਤੱਕ ਪਹੁੰਚਣ ਵਾਲੇ ਵੀ ਨੇ। ਹੁਣ ਉਹਨਾਂ ਨੇ ਔਰ ਉਹਨਾਂ 'ਚ ਬਹੁਤੀਆਂ ਹਰਿਆਣੇ ਦੀਆਂ ਬੇਟੀਆਂ ਨੇ, ਵੈਸਟਰਨ ਯੂਪੀ ਜਾਟ ਮੁੰਡੇ ਕੁੜੀਆਂ ਨੇ। ਹੁਣ ਉਹਨਾਂ ਨੇ ਇਹ ਰਿਪੀਟਡਲੀ ਪਹਿਲਾਂ ਆਪਣੀਆਂ ਅਥਾਰਟੀਜ਼ ਕੋਲ ਸ਼ਿਕਾਇਤ ਕੀਤੀ ਕਿ ਵੀ ਇਹ ਜਿਹੜਾ ਤੁਸੀਂ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਚੀਫ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਹ ਸ਼ਾਇਦ ਠਾਕੁਰ ਹੈ, ਰਾਜਪੂਤ ਹੈ, यूपी ਦਾ ਕਈ ਟਰਮ ਐਮਐਲਏ ਬਣਿਆ, ਮੋਦੀ ਦਾ ਯਾਰ ਹੈ, ਵੋਟਾਂ ਨੂੰ ਇਨਫਲੂਐਂਸ ਕਰਦਾ ਹੈ ਗਵਾਂਢੀ ਜ਼ਿਲ੍ਹਿਆਂ 'ਚ ਵੀ ਇਸ ਨੇ ਸਾਡੀ ਸੈਕਸ਼ੂਅਲ ਹਰਾਸਮੈਂਟ ਕੀਤੀ ਹੈ। ਬਾਰ-ਬਾਰ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਇਹਦੇ ਖਿਲਾਫ FIR ਰਜਿਸਟਰ ਕਰੋ ਔਰ ਇਹਨੂੰ ਹਟਾਓ ਇੱਥੋਂ। ਪਰ ਕਿਉਂਕਿ ਇਹ ਰੈਸਲਿੰਗ ਫੈਡਰੇਸ਼ਨ ਹੋਏ ਜਾਂ ਹੁਣ ਕ੍ਰਿਕਟ ਫੈਡਰੇਸ਼ਨ ਜਾਂ ਅਮਿਤ ਸ਼ਾਹ ਦਾ ਮੁੰਡਾ ਉੱਥੇ ਕਰਤਾ ਧਰਤਾ ਬਣਾਇਆ ਹੋਇਆ, ਸੋ ਉਹਨਾਂ ਨੂੰ ਤਾਂ ਸੂਟ ਨਹੀਂ ਕਰਦਾ ਰਿਮੂਵ ਕਰਨਾ। ਹੁਣ ਇਸ ਸਾਰਿਆਂ ਤੋਂ ਉਹ ਬੈਠੇ ਹੋਏ ਨੇ ਧਰਨੇ ਦੇ ਉੱਤੇ ਜੰਤਰ ਮੰਤਰ ਰੋਡ। ਉਹਨਾਂ ਦੇ ਵਿੱਚ ਸਤਪਾਲ ਮਲਕ ਵੀ ਗਿਆ, ਕੋਈ ਪੰਜਾਬ ਦੇ ਔਰ ਦੂਸਰੇ ਹੋਰ ਵੀ ਹਮਦਰਦ ਗਏ, ਪਰ ਉਹਨਾਂ ਦੀ ਤਵੱਕੋ ਜਿਵੇਂ ਸੀ, ਹਾਲਾਂ ਮੋਦੀ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ, ਗਵਰਨਮੈਂਟ ਨੇ ਥੋੜੀ ਕਾਰਵਾਈ ਇਹ ਜ਼ਰੂਰ ਹੋਈ ਕਿ FIR ਜਿਹੜੀ ਆ ਉਹ ਰਜਿਸਟਰ ਉਹਨਾਂ ਨੇ ਕਰ ਲਈ, ਪਰ ਉਹਦੀ ਅੱਜ ਤੱਕ ਗ੍ਰਿਫਤਾਰੀ ਨਹੀਂ ਹੋਈ।
ਜੇ ਉਹਨਾਂ ਨੇ ਕਿਹਾ ਵੀ ਫਲਾਣਾ ਟੈਸਟ ਲੈ, ਨਾਰਕੋ ਟੈਸਟ ਲੈ, ਦੂਜਾ ਉਹਨੇ ਅੱਗੋਂ ਕਿਹਾ ਜੀ ਫਲਾਣੇ ਵੀ ਲੈਣ, ਪਲੇਅਰਾਂ ਨੇ ਕਿਹਾ ਜੀ ਠੀਕ ਹੈ ਅਸੀਂ ਲੈਣ ਨੂੰ ਤਿਆਰ ਹਾਂ। ਪਰ ਉਹਨਾਂ ਨੇ ਇਹ ਦੇਖਿਆ ਕਿ ਵੀ ਸਾਡੇ ਨਾਲ ਤੁਸੀਂ ਦੇਖੋ ਜਦੋਂ ਅਸੀਂ ਆਨਰ ਦੀ ਗੱਲ ਕਰਦੇ ਹਾਂ ਹੁਣ ਉਹ ਛੋਟੇ ਨਹੀਂ ਨੇ, ਉਹਨਾਂ ਦੀਆਂ ਹੁਣ ਗੇਮਸ ਲਈ ਉਹਨਾਂ ਦੀ ਪ੍ਰੈਕਟਿਸ ਵੀ ਖਤਮ ਹੋਈ ਹੈ। ਉਹ ਵਿਚਾਰੇ ਉਹਨਾਂ ਨੂੰ ਇੱਕ ਅੱਧੀ ਰਾਤ ਨੂੰ ਦਿੱਲੀ ਪੁਲਿਸ ਨੇ ਧਾਵਾ ਕਰਕੇ ਉਹਨਾਂ ਦੀ ਜੋ ਮਾਰਕਟਾਈ ਕੀਤੀ। ਹੁਣ ਪਹਿਲਾਂ ਤਾਂ ਉਹਨਾਂ ਦਾ ਇੱਕ ਜਥਾ ਪੂਰਾ ਗੁਰਦੁਆਰਾ ਬੰਗਲਾ ਸਾਹਿਬ ਆਇਆ, ਉਵੇਂ ਉਹਨਾਂ ਨੇ ਪਟਕੇ ਬੰਨੇ ਹੋਏ ਨੇ, ਅਸੀਂ ਅਰਦਾਸ ਕਰਨ ਆਏ ਬੰਗਲਾ ਸਾਹਿਬ ਕੇ ਭਾਈ ਸਾਨੂੰ ਕਾਮਯਾਬੀ ਹੋਏ। ਚਲੋ ਉਹਨਾਂ ਦਾ ਬੜਾ ਆਨਰ ਹੋਇਆ ਸਾਰੇ ਪਾਸੇ, ਔਰ ਜਾ ਕੇ ਪੰਜਾਬ ਦੇ ਸਿੱਖ ਕਿਸਾਨ ਵੀ ਉਹਨਾਂ ਦੇ ਨਾਲ ਬੈਠੇ। ਸਾਡੀ ਵੀ ਹਮਦਰਦੀ ਹੈ, ਅਸੀਂ ਸਮਝਦੇ ਹਾਂ ਵੀ ਇਹ ਨਾ ਵੀ ਹੁੰਦਾ ਕੋਈ ਵੀ ਹੋਏ, ਜੇ ਜਿੱਥੇ ਔਰਤ ਦੀ ਬੇਹੁਰਮਤੀ ਹੁੰਦੀ ਹੈ ਔਰ ਇਹ ਗੁੰਡੇ ਜਿਹੜੇ ਨੇ, ਅਸੀਂ ਤਾਂ ਇਹ ਇਸੇ ਤਰ੍ਹਾਂ ਇਹ ਭੂਸ਼ਣ ਸ਼ਰਨ ਸਿੰਘ ਜਿਹੜਾ ਉਹਦੀ ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਹਦੀ ਸ਼ਕਲ ਦੇਖੋ ਤੇ ਸ਼ਕਲ ਤੋਂ ਹੀ 10 ਨੰਬਰੀਆ ਗੁੰਡਾ ਲੱਗਦਾ, ਲੇਕਿਨ ਕਿਉਂਕਿ ਪੋਲੀਟੀਕਲ ਪੈਟਰਨੇਜ ਹੈ ਕੋਈ ਕਾਰਵਾਈ ਹੋ ਨਹੀਂ ਰਹੀ। ਹੁਣ ਇਹ ਜਿਹੜੀ ਉਹਨਾਂ ਦੀ ਇੱਕ ਮੇਨ ਸਪੋਕਸਪਰਸਨ ਵੀ ਹੈ, ਮੀਡੀਆ ਨਾਲ ਗੱਲ ਕਰਦੀ ਹੈ, ਖੁਦ ਮੈਡਲ ਵਿਨਰ ਹੈ ਸਾਕਸ਼ੀ ਮਲਕ, ਤੇ ਉਹਦਾ ਹਸਬੈਂਡ ਸਤਿਆਵਰਤ। ਇਹ ਹੁਣ ਆਲ ਦਾ ਵੇ ਜਿਹੜੇ ਨੇ ਦਮਦਮਾ ਸਾਹਿਬ ਆਏ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਦਰਸ਼ਕ, ਉਹਨਾਂ ਦੀ ਹਸਬੈਂਡ ਵਾਈਫ, ਉਹਨਾਂ ਨੂੰ ਆਨਰ ਕੀਤਾ ਗਿਆ, 3 ਫੁੱਟੀ ਸ੍ਰੀ ਸਾਹਿਬ ਵੀ ਦਿੱਤੀ ਗਈ। ਹੁਣ ਜਿਹੜੀ ਉਹਨਾਂ ਦੀ ਤਵੱਕੋ ਹੈ, ਚਲੋ ਉਹ ਤਾਂ ਇੱਕ ਗਿਆਨੀ ਹਰਪ੍ਰੀਤ ਸਿੰਘ ਆਪ ਕਿੰਨਾ ਕੁ ਖਲੋਂਦੇ ਨੇ ਤੇ ਕੀ ਨੇ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਅਕਾਲ ਤਖਤ ਦਾ ਰੋਲ ਦੇਖਦੇ ਹਾਂ 4 ਸਦੀਆਂ ਤੋਂ, ਬਿਲਕੁਲ ਕਦੇ ਕਸੂਰ ਦਾ ਇੱਕ ਬ੍ਰਾਹਮਣ ਆ ਕੇ ਫਰਿਆਦੀ ਹੋਇਆ ਸੀ 18ਵੀਂ ਸਦੀ 'ਚ ਕਿ ਬਈ ਮੇਰੀ ਪੰਤਾਣੀ ਲੈ ਗਿਆ, ਕਸੂਰ ਦਾ ਨਵਾਬ ਛਡਾਓ, ਸਿੱਖ ਗਏ। ਹੁਣ ਜੇ ਉਹਨਾਂ ਨੂੰ ਇੱਕ ਪਾਸੇ ਉਹ ਭਾਰਤ ਮਾਤਾ ਦੇ ਲਈ ਮੈਡਲ ਲੈ ਕੇ ਆਏ, ਕਿੰਨਾ ਉਦੋਂ ਮੋਦੀ ਤੋਂ ਲੈ ਕੇ ਇਹ ਬੇਟੀਆਂ ਇਹ ਹਮਾਰਾ, ਅੱਜ ਉਹ ਵਿਚਾਰੀਆਂ ਉੱਥੇ ਖੱਜਲ ਖੁਆਰ ਹੋ ਰਹੀਆਂ ਨੇ। ਦੂਸਰਾ ਇਨਸਾਫ ਮੰਗ ਰਹੀਆਂ ਨੇ, ਕੋਈ ਉਹਨਾਂ ਤੋਂ ਅਹੁਦਾ ਨਹੀਂ ਮੰਗ ਰਹੀਆਂ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਜਦੋਂ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਅਕਾਲ ਤਖਤ ਵੱਲ ਅਕਾਲ ਤਖਤ ਵੱਲ ਦੇਖਣ ਦਾ ਮਤਲਬ ਹੈ ਸਿੱਖ ਕੌਮ। ਔਰ ਇਹ ਖਬਰ ਹੈ ਇਹਨਾਂ ਦੀ ਮੇਨ ਟ੍ਰਿਬਿਊਨ ਦੇ ਵੀ, ਰੈਸਲਰ ਸਾਕਸ਼ੀ ਮਲਕ meets ਅਕਾਲ ਤਖਤ ਜਥੇਦਾਰ ਟੂ ਸੀਕ ਸਪੋਰਟ ਆਫ ਸਿੱਖਸ, ਔਰ ਇਹ ਪਦਮ ਸ਼੍ਰੀ ਅਵਾਰਡ ਵਿਨਰ ਹੈਗੀ ਹੈ। ਉਹਨਾਂ ਨੇ ਔਰ ਉਹਦਾ ਹਸਬੈਂਡ ਜਿਹੜੇ ਨੇ ਉਹ ਮਿਲੇ, ਉਹਨਾਂ ਨੇ ਆ ਕੇ ਕਿਹਾ ਕਿ ਇਹ ਸਾਡੀ ਮਦਦ ਕਰੋ। ਉਹਨਾਂ ਨੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਜੇ ਅਸੀਂ ਸੈਂਟਰ ਨੂੰ ਕਹਿੰਦੇ ਹਾਂ ਕਿ ਉਹ ਸੀਰੀਅਸਨੈਸ ਦਿਖਾਣ ਰੈਸਲਰਸ ਦੀ ਡਿਮਾਂਡ ਦੇ ਉੱਤੇ, ਔਰ ਜਿਹੜੀ ਪਿਕਚਰ ਉਹਨਾਂ ਨੂੰ ਆਨਰ ਕਰਨ ਦੀ ਜਾਂ ਦੂਜੀ ਹੈ, ਉਹਨਾਂ ਨੇ ਜਾ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਪੋਸਟ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਟੁਡੇ ਵੀ ਰਿਸੀਵਡ ਦਾ ਬਲੈਸਿੰਗਸ ਆਫ ਅਕਾਲ ਤਖਤ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ। The Sikh community has always played its part in the fight for justice and today it is with us in this fight for women। ਹੁਣ ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ ਪਹਿਲਾਂ ਤਾਂ ਸਿੱਖ ਕੌਮ ਦਾ ਕਰੈਕਟਰ, ਔਰ ਜਦੋਂ ਅਸੀਂ ਕਿਸਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਦੇਖਦੇ ਹਾਂ ਪੋਜ਼ਿਟਿਵਿਟੀ, ਉਸ ਨੇ ਵੈਸਟਰਨ ਯੂਪੀ ਔਰ ਹਰਿਆਣੇ ਦੀ ਜਾਟ ਬੈਲਟ ਦੇ ਵਿੱਚ ਜਿਹੜਾ ਇੱਕ ਕਿਸਮ ਦੀ ਕਸ਼ਿਸ਼ ਪੈਦਾ ਕੀਤੀ। ਔਰ ਇੱਕ ਪਾਸੇ ਮਨੋਜ ਦੂਹਨ ਦੂਸਰੇ ਵੀਰ ਜਿਹੜੇ ਨੇ ਜਾਟਾਂ ਚੋਂ, ਉਹ ਸਿੱਖੀ ਪ੍ਰਚਾਰ 'ਚ ਲੱਗੇ ਹੋਏ ਨੇ। ਉਹਨਾਂ ਦਾ ਇਹ ਕਹਿਣਾ ਵੀ ਸਾਡੀ ਥਾਂ ਜਾਟਾਂ ਦੀ ਸਿੱਖੀ 'ਚ ਹੀ ਹੈ। ਔਰ ਉੱਥੇ ਮੈਂ ਇਹ ਸਮਝਦਾ ਵੀ ਇਹ ਜਾਟ ਬੇਟੀਆਂ ਔਰ ਇਹ ਉਹਨਾਂ ਦੇ ਰੈਸਲਰ ਜੇ ਇਸ ਕਦਰ ਦੇਖਦੇ ਨੇ ਕਿ ਬਈ ਅਲਟੀਮੇਟਲੀ ਸਿੱਖਾਂ ਨੇ ਜਿਹੜਾ ਹੈ ਉਹ ਸਾਡੇ ਨਾਲ ਖਲੋ ਕੇ ਸਾਨੂੰ ਜਿੱਤ ਦਿਵਾਉਣੀ ਹੈ। ਸੋ ਇਹ ਗੱਲ ਕੱਲੀ ਇਹ ਠੀਕ ਹੈ ਵੀ ਅੱਜ ਅਸੀਂ ਅਸੀਂ ਆਪਣੀਆਂ ਇੰਸਟੀਟਿਊਸ਼ਨਸ ਨੂੰ ਕਿਸ ਕਦਰ ਜਿਹੜਾ ਉਹ ਡਿਸਟਰੋਏ ਕੀਤਾ। ਹੁਣ ਚਾਹੀਦਾ ਤਾਂ ਇਹ ਸੀ, ਹੁਣ ਸੁਖਬੀਰ ਬਾਦਲ ਐਂਡ ਕੰਪਨੀ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਕਿਉਂ ਨਹੀਂ ਜਾਂਦਾ ਬਿਲਕੁਲ ਉਹਨਾਂ ਦੇ ਵਿੱਚ ਜਾ ਕੇ ਬੈਠ ਕੇ, ਜਾਂ ਉਹ ਕਿਉਂਕਿ ਲਾਇਲਟੀਜ਼ ਤਾਂ RSS ਨਾਲ ਜੁੜੀਆਂ ਹੋਈਆਂ ਨੇ। ਹੁਣ ਆ ਪਾਰਲੀਮੈਂਟ ਬਿਲਡਿੰਗ ਦੇ ਇਨੋਗ੍ਰੇਸ਼ਨ ਵੇਲੇ ਕਿੰਨੀਆਂ 17 ਆਪੋਜੀਸ਼ਨ ਪਾਰਟੀਆਂ ਬਾਈਕਾਟ ਕਰ ਰਹੀਆਂ। ਸੁਖਬੀਰ ਬਾਦਲ ਤੇ ਉਹਦੀ ਘਰ ਵਾਲੀ ਜਾ ਕੇ ਅੰਦਰ ਬੈਠਣਗੇ ਕਿਉਂਕਿ ਅਲਟੀਮੇਟਲੀ ਇਹਨਾਂ ਨੇ ਉਹਨਾਂ ਦੇ ਨਾਲ ਹੀ ਜਾਣਾ। ਸੋ ਇਸ ਵੇਲੇ ਕੋਈ ਵੀ ਜਿਹੜਾ ਹੈ ਉਹ RSS ਨੂੰ ਨਾਰਾਜ਼ ਕਰਨ ਨੂੰ ਤਿਆਰ ਨਹੀਂ। ਪਰ ਇਸ ਚੋਂ 2-3 ਗੱਲਾਂ ਨਜ਼ਰ ਆਉਂਦੀਆਂ ਨੇ ਬੜੀਆਂ ਸਪਸ਼ਟ ਕਿ ਇਹ ਜਿਹੜਾ ਹਿੰਦੂ ਨੂੰ ਦੇਵੀ ਕਹਿਣ, ਹਿੰਦੂ ਜਿਹੜੇ ਦੇਵੀ ਮਾਤਾ ਕਿ ਜੀ ਜਦੋਂ ਇਹਨਾਂ ਕੋਈ ਕਹਿੰਦਾ ਜੀ ਔਰਤਾਂ ਨਾਲ ਤੁਸੀਂ, ਤੁਹਾਡਾ ਦਿੱਲੀ ਰੇਪ ਕੈਪੀਟਲ ਆਫ ਦਾ ਵਰਲਡ ਹੈ, ਔਰਤਾਂ ਦੇ ਨਾਲ ਕੀ ਸਲੂਕ ਹੁੰਦਾ, ਉਹ ਕਹਿੰਦਾ ਜੀ ਅਸੀਂ ਤਾਂ ਦੇਵੀਆਂ ਦੀ ਪੂਜਾ ਕਰਦੇ ਹਾਂ। ਦੇਖੋ ਵੈਸ਼ਨੋ ਦੇਵੀ, ਚਵੰਡਾ ਦੇਵੀ, ਨੈਣਾ ਦੇਵੀ, ਪਤਾ ਨਹੀਂ 7 ਭੈਣਾਂ, ਕਾਲਕਾ ਦੇਵੀ, ਦੁਰਗਾ ਦੇਵੀ, ਕਿੰਨੀਆਂ ਭੈਣਾਂ ਇਕੱਠੀਆਂ ਕੀਤੀਆਂ ਹੋਈਆਂ ਨੇ। ਹੈ ਸਾਰੀਆਂ ਕੁਆਰੀਆਂ, ਕਿਉਂਕਿ ਜਦੋਂ ਵਿਆਹੀ ਜਾਂਦੀ ਆ ਉਹ ਫਿਰ
ਜਿਹੜੀ ਆ ਉਹ ਘਟੀਆ ਹੋ ਜਾਂਦੀ ਹੈ ਹਾਂਜੀ ਜੋ ਇਹਨਾਂ ਦਾ ਕਨਸੈਪਟ ਹੈ। ਲੇਕਿਨ ਉਹ ਦੇਵੀਆਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਨਾਰਾ ਵੀ ਇਹਨੇ ਮੋਦੀ ਨੇ ਦਿੱਤਾ ਕਿ ਜੀ ਬੇਟੀ ਪੜਾਓ ਦੇਸ਼ ਬਚਾਓ, ਉਹਨਾਂ ਵਿਚਾਰੀਆਂ ਨੇ ਜਾ ਕੇ ਮੈਡਲ ਜਿੱਤ ਕੇ ਲਿਆਂਦੇ ਨੇ ਰੈਸਲਿੰਗ ਦੇ ਵਿੱਚ ਜਾਂ ਜਿਸ ਲੈਵਲ 18 ਘੰਟੇ ਅਖਾੜਿਆਂ ਦੇ ਵਿੱਚ ਕਿਸ ਕਦਰ। ਇਹਦੇ ਬਾਵਜੂਦ ਉਹ ਆਪਣੇ ਆਨਰ ਨਾਲ ਸਮਝੌਤਾ ਕਰਨ ਨੂੰ ਤਿਆਰ ਨਹੀਂ ਨੇ ਜੋ ਐਕਸਪਲੋਇਟੇਸ਼ਨ ਹੋ ਰਹੀ ਹੈ। ਔਰ ਉਹਨਾਂ ਨੇ ਆਪਣਾ ਕਰੀਅਰ ਪਾਸੇ ਛੱਡ ਕੇ ਉਹਨਾਂ ਨੇ ਜਿਹੜਾ ਆ ਕੇ ਉਹ ਖਲੋਤੀਆਂ ਨੇ। ਔਰ ਇਹ ਗੱਲ ਇੱਥੇ ਰੁਕੇਗੀ ਨਹੀਂ, ਉਹਨਾਂ ਦੀਆਂ ਖਾਪ ਪੰਚਾਇਤਾਂ ਨੇ ਵੀ ਜਿਹੜਾ ਫੈਸਲਾ ਕੀਤਾ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਜਿੱਦਣ ਉਦਘਾਟਨ ਹੋਣਾ ਉਹਨਾਂ ਦੀ ਬਿਲਡਿੰਗ ਦਾ ਉਦੋਂ ਸ਼ਾਇਦ ਉਹ ਪ੍ਰੋਟੈਸਟ ਵੀ ਕਰਨ। ਪਰ ਅਸੀਂ ਸਮਝਦੇ ਹਾਂ ਵੀ ਇਹ ਕੀ ਬਾਦਲ ਕੇ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਪਰ ਉਹਨਾਂ ਦਾ ਅਕਾਲ ਤਖਤ ਵੱਲ ਦੇਖਣਾ, ਸਿੱਖ ਕੌਮ ਵੱਲ ਦੇਖਣਾ। ਔਰ ਸਾਨੂੰ ਵੱਧ ਤੋਂ ਵੱਧ ਹਾਲਾਂ ਜੋ ਵੀ ਉੱਥੇ ਨੇ ਬਹਿੰਦੇ ਆ ਕੇ ਜੰਤਰ ਮੰਤਰ, ਉਹਨਾਂ ਦੇ ਲਈ ਰੋਜ਼ਾਨਾ ਜਿਹੜਾ ਖਾਣਾ ਹੈ ਸਵੇਰੇ ਸ਼ਾਮ ਉਹ ਬੰਗਲਾ ਸਾਹਿਬ ਤੋਂ ਹੀ ਜਾਂਦਾ, ਲੰਗਰ ਚੋਂ ਹੀ ਜਾਂਦਾ। ਉਹਦਾ ਵੀ ਉਹਨਾਂ ਨੇ ਜਦੋਂ ਬੰਗਲਾ ਸਾਹਿਬ ਗਏ ਥੈਂਕ ਯੂ ਕੀਤਾ, ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਇਹਨਾਂ ਨੇ ਅੱਧੀ ਰਾਤ ਨੂੰ ਕਰਕੇ ਸਾਨੂੰ ਤਾਂ ਸਭ ਕੁਝ ਖੋਹ ਲਿਆ ਸੀ ਸਾਡੇ ਤੋਂ, ਔਰ ਅਸੀਂ ਸ਼ੁਕਰਗੁਜ਼ਾਰ ਹਾਂ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਵਕਤ ਆਏਗਾ ਜਦੋਂ ਅਸੀਂ ਅਕਾਲ ਤਖਤ ਤੇ ਅੱਜ ਕੌਣ ਹੈ, ਇਹਨਾਂ ਦੀ ਕੀ ਕਰਤੂਤ ਹੈ, ਇਹਨੂੰ ਛੱਡ ਦਈਏ। ਤੇ ਅਕਾਲ ਤਖਤ ਤਾਂ ਹੈ ਹੀ ਉਹ ਹੈ ਕਿ ਭਾਈ ਜਿਹੜਾ ਨਿਤਰਿਆਂ ਦੀ ਤਿਰ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਜਿਹਨੂੰ ਕਿਤੇ ਢੋਈ ਨਹੀਂ ਹੈ, ਉਹ ਅਕਾਲ ਤਖਤ ਤੇ ਆ ਕੇ ਫਰਿਆਦੀ ਹੁੰਦਾ ਹੈ। ਸੋ ਮੈਨੂੰ ਲੱਗਦਾ ਵੀ ਇਹੀ ਸਪਿਰਿਟ ਦੇ ਵਿੱਚ ਇਹ ਖਿਡਾਰੀ ਜਿਹੜੇ ਆਏ ਨੇ ਔਰ ਸਿੱਖ ਕੌਮ ਨੂੰ ਇਹਨਾਂ ਦੀ ਹਰ ਤਰੀਕੇ ਦੇ ਨਾਲ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤੀ ਨੇ ਆਪਣੇ ਵੀਰ ਕੋਲੋਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।